ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज महा तुहाडी होस्ट अनिल कौर ते मैं टीवी दी दे सारे दर्शकों ते ਸਰੋਤਿਆਂ ਨੂੰ जी आया कहंदी आ प्रोग्राम सच्चो सच विच जड़े इस प्रोग्राम नाल देशां विदेशां तो जुड़ चुके ने। खालसा अफेयर सेंटर के संचालक डॉक्टर अमरजीत सिंह रुसानी एक तरह स्टूडियो च मेरे नाल शामिल ने। आ उन्हां नाल गलबात करके अज दे अहम इशूज़ उपर उन्हां तो उन्हां दा तजिया जानदे हां। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी तुहानू भी ते दुनिया भर च बैठे साडे बहुत ही प्यारे सोहणे सियाणे टीवी 84 दे व्यूअर्स नू भी वाहिगुरू जी का खालसा वाहिगुरू जी की फतेह ते साडे बहुत ही प्यारे मुसलमान भैणां भरावां नू अस्सलाम वालेकुम। जी डॉक्टर साहब जी आनू प्रोग्राम सच्चो सच विच बहुत मेहरबानी। जी डॉक्टर साहब आज 18 अगस्त 2023 3 भादो नानक शाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਮ ਕੈਨੇਡਾ roku ਚਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ। ਪਹਿਲਾਂ ਤੁਹਾਨੂੰ ਆਪਾਂ ਹੈਪੀ ਵੀਕਐਂਡ ਕਹਿ ਦਈਏ ਸੋ ਬਿਕਾਜ਼ ਅਸਾਂ ਅੱਜ ਜਿਹੜਾ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਆਸ ਤੇ ਜਿਹੜੀ ਅਰਦਾਸ ਤੇ ਦੁਆ ਕਰਦੇ ਹਾਂ ਕਿ ਵਾਹਿਗੁਰੂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਾਰੇ। ਸੋ ਗੱਲਬਾਤ ਕਰਨ ਜਾ ਰਹੇ ਹਾਂ ਸਪਾਂਸਰਸ਼ਿਪ ਦੇ ਹੋਣਾ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਸਬਜੋਤ ਸਿੰਘ ਜਰਾਂ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਅਸੀਂ ਆਪਣੀ ਕੌਮ ਪ੍ਰਤੀ ਸਮਰਪਿਤ ਹੋਈਏ। ਅਸੀਂ ਗੱਲਾਂ ਕਰਕੇ ਅਖਬਾਰੀ ਬਿਆਨਬਾਜ਼ੀ ਅਤੇ ਦਿਖਾਵਾ ਕਰਨ ਵਿੱਚ ਤਾਂ ਮੋਹਰੇ ਹਾਂ ਪਰ ਜਦੋਂ ਸਮਾਂ ਉਹਨਾਂ ਗੱਲਾਂ ਤੇ ਐਕਸ਼ਨ ਦਾ ਆਉਂਦਾ ਹੈ ਤਾਂ ਸਾਨੂੰ ਹੋਰ ਕੰਮ ਨਿਕਲ ਆਉਂਦੇ ਹਨ। ਜਿਸ ਕਿਸਮ ਨਾਲ ਅਸੀਂ ਵਾਪਰ ਰਹੀਆਂ ਘਟਨਾਵਾਂ ਪ੍ਰਤੀ ਨੌਨ ਰਿਐਕਟਿਵ ਹੋ ਰਹੇ ਹਾਂ ਇਹ ਸਾਡਾ ਦੋਗਲਾਪਨ ਦਰਸਾਉਂਦਾ ਹੈ। ਹਕੂਮਤ ਦੇ ਹਰ ਐਕਸ਼ਨ ਖਿਲਾਫ ਜਿਹੜੀ ਸਾਡੀ ਨਿਗੁਣੀ ਜਿਹੜੀ ਲਾਮਬੰਦੀ ਜਿਹੜੀ ਹੈ ਉਹ ਮਹਿੰਗੀ ਪਵੇਗੀ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸਬਜੋਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619194 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੀ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂ ਤਵੀ ਭੀੜ ਵੱਲੋਂ 15 ਅਗਸਤ ਵਾਲੇ ਦਿਨ ਯੂਕੇ ਦੇ ਲੰਡਨ ਸ਼ਹਿਰ ਵਿੱਚ ਸਾਊਥ ਹਾਲ ਵਿਖੇ ਕੀਤੀ ਗੁੰਡਾਗਰਦੀ ਤੇ ਯੂਕੇ ਸਰਕਾਰ ਅਤੇ ਸਿੱਖ ਜਥੇਬੰਦੀਆਂ ਦੀ ਜਿਹੜੀ ਚੁੱਪੀ ਹੈ ਹੈਰਾਨ ਕਰਨ ਵਾਲੀ ਹੈ। ਇੰਡੀਅਨ ਨਿਊਜ਼ ਏਜੰਸੀ PTI ਦੀ ਇੱਕ ਤਰਫਾ ਕਹਾਣੀ ਬਿਆਨ ਕਰਦਿਆਂ ਇਸ ਨੂੰ ਸਿੱਖਾਂ ਨਾਲ ਜੋੜ ਰਹੀ ਹੈ ਜਦੋਂ ਕਿ ਸਿੱਖ ਹਲਕਿਆਂ ਵੱਲੋਂ ਕੋਈ ਪੁਖਤਾ ਬਿਆਨ ਸਾਹਮਣੇ ਨਹੀਂ ਆਇਆ। ਸੋ ਇਸ ਸੰਬੰਧੀ ਗਲੋਬਲ ਸਿੱਖ ਅਵੇਅਰਨੈਸ ਨੈਟਵਰਕ ਵੱਲੋਂ UK ਸਰਕਾਰ ਤੋਂ ਕੁਝ ਜਿਹੜੇ ਸਵਾਲਾਂ ਦੇ ਜਵਾਬ ਮੰਗੇ ਗਏ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਵੀਰ ਸਬਜੋਤ ਸਿੰਘ ਟੋਰਾਂਟੋ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ। ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਸਾਡਾ ਇੱਕ ਵੱਡਾ ਤਬਕਾ ਤਮਾਸ਼ਬੀਨ ਹੈ। ਬਿਲਕੁਲ ਜਦੋਂ ਅਸੀਂ ਤਮਾਸ਼ਬੀਨ ਲਫ਼ਜ਼ ਕਹਿੰਦੇ ਹਾਂ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਵੀ ਜੋ ਕੁਝ ਵੀ ਸਰਾਊਂਡਿੰਗ 'ਚ ਚੱਲ ਰਿਹਾ ਹੁੰਦਾ ਹੈ ਪਾਸੇ ਬੈਠ ਕੇ ਤੁਸੀਂ ਉਸ ਨੂੰ ਅਬਜ਼ਰਵ ਕਰ ਰਹੇ ਹੋ, ਕਦੇ ਤਾੜੀਆਂ ਮਾਰ ਰਹੇ ਹੋ, ਕਦੇ ਹੱਸ ਰਹੇ ਹੋ, ਕਦੇ ਰੋ ਰਹੇ ਹੋ, ਤੁਸੀਂ ਉਸ ਤਮਾਸ਼ੇ ਦਾ ਹੀ ਹਿੱਸਾ ਬਣ ਗਏ ਹੋ ਪਰ ਉਸ ਸਿਚੁਏਸ਼ਨ ਨੂੰ ਬਦਲਣ ਲਈ ਕੋਈ ਕਾਰਗਰ ਕਦਮ ਤੁਸੀਂ ਨਹੀਂ ਚੁੱਕ ਰਹੇ। ਔਰ ਇੱਕ ਵੱਡਾ ਤਬਕਾ ਔਰ ਮੈਂ ਇਹ ਸਮਝਦਾ ਵੀ ਜਦੋਂ ਅਸੀਂ ਗਰੋ ਹੋ ਰਹੇ ਸੀ ਜਿਹੜਾ ਬੁੱਕ ਕਲਚਰ ਸੀ ਕਿਤਾਬ ਕਲਚਰ ਉਸ ਦਾ ਕੋਈ ਇੰਪੈਕਟ ਵੀ ਹੁੰਦਾ ਸੀ। ਹੁਣ ਬੇਸ਼ੱਕ ਸੋਸ਼ਲ ਮੀਡੀਆ ਇਨਫੋਰਮੇਸ਼ਨ ਬਹੁਤ ਜ਼ਿਆਦਾ ਹੈ ਫਾਸਟ ਹੈ ਦੂਜਾ ਹੈ ਪਰ ਮੈਂ ਦੇਖਦਾ ਹਾਂ ਵੀ ਕੋਈ ਵੱਡੀ ਤੋਂ ਵੱਡੀ ਖਬਰ ਵੀ ਦਰਦਨਾਕ ਤੋਂ ਦਰਦਨਾਕ ਵੀ ਔਰ ਖਤਰਨਾਕ ਤੋਂ ਖਤਰਨਾਕ ਸਿਚੁਏਸ਼ਨ ਵੀ ਉਹਦੀ ਉਮਰ 24 ਘੰਟੇ ਵੱਧ ਤੋਂ ਵੱਧ 48 ਘੰਟੇ ਤੋਂ ਜ਼ਿਆਦਾ ਨਹੀਂ ਹੁੰਦੀ ਔਰ ਬਹੁਤ ਸਾਰੇ ਜਿਹੜੇ ਉਹ ਸਾਰੇ ਹੀ ਉਸ ਚੱਕਰ ਦੇ ਵਿੱਚ ਨਾਲ ਘੁੰਮ ਰਹੇ ਨੇ ਉਹਨਾਂ ਦੇ ਲਈ ਕੋਈ ਮੈਟਰ ਨਹੀਂ ਕਰਦਾ। ਕੋਈ ਚੀਜ਼ ਰਿਟੇਨ ਨਹੀਂ ਹੁੰਦੀ ਉਹਦਾ ਇਫੈਕਟ ਨਹੀਂ ਹੁੰਦਾ। ਜਿਹੜੀ ਚੀਜ਼ ਰਿਟੇਨ ਨਹੀਂ ਹੁੰਦੀ ਉਹਦੇ ਤੇ ਤੁਸੀਂ ਕੋਈ ਜਿਹੜਾ ਉਹ ਅਸਰ ਅੰਦਾਜ਼ ਨਹੀਂ ਹੁੰਦੇ ਜਾਂ ਉਹਨੂੰ ਬਦਲਣ ਲਈ ਤੁਹਾਡਾ ਕੋਈ ਹੀਲਾ ਨਹੀਂ ਹੁੰਦਾ। ਸੋ
ਇਸ ਨੂੰ ਹੀ ਅਸੀਂ ਤਮਾਸ਼ਬੀਨੀ ਕਹਿੰਦੇ ਹਾਂ, ਕਿ ਵੀ ਅਸੀਂ ਦੇਖ ਰਹੇ ਹਾਂ ਕਿ ਵੀ ਵਾਪਰ ਰਿਹਾ ਹੈ ਸਾਹਮਣੇ। ਕਦੇ ਉਸ ਦੇ ਉੱਤੇ ਆਪਸੀ ਗੱਲਬਾਤ ਅਫਸੋਸ ਦਾ ਵੀ ਇਜ਼ਹਾਰ ਕਰਦੇ ਹਾਂ, ਖੌਫ ਦਾ ਵੀ ਇਜ਼ਹਾਰ ਕਰਦੇ ਹਾਂ। ਜਿਵੇਂ ਜਿਹੜੀ ਅਸੀਂ ਕੱਲ ਦੀ ਘਟਨਾ ਬਿਆਨੀ, ਉਸ ਦੇ ਉੱਤੇ ਸਾਨੂੰ 4-5 ਕਾਲਾਂ ਅੱਡ-ਅੱਡ ਸੋਰਸਿਸ ਤੋਂ ਆਈਆਂ ਜਿਨ੍ਹਾਂ ਨੇ ਕਿਹਾ ਕਿ ਵੀ ਇਹ ਤਾਂ ਜੋ ਹੋ ਰਿਹਾ ਸੀ ਪੰਜਾਬ ਦੇ ਵਿੱਚ, ਜਾਂ ਜੋ ਹਰਿਆਣੇ ਜਾਂ ਯੂਪੀ ਔਰ ਦੂਸਰੇ ਮੁਸਲਮਾਨਾਂ ਨਾਲ ਹੋ ਰਿਹਾ ਸੀ, ਇਹ ਤਾਂ ਹੁਣ ਸਾਡੇ ਵਿਹੜੇ 'ਚ ਸਾਨੂੰ ਘਰ 'ਚ ਸਾਡੇ ਘਰਾਂ 'ਚ ਵੜ ਕੇ ਸਾਨੂੰ ਕੁੱਟ ਰਹੇ ਨੇ, ਜੋ ਸਾਊਥ ਹਾਲ 'ਚ ਇਹਨਾਂ ਨੇ ਆਜ਼ਾਦੀ ਜਸ਼ਨਾਂ ਦੇ ਨਾਂ ਥੱਲੇ ਕੀਤਾ। ਲੇਕਿਨ ਤੁਹਾਨੂੰ ਇਹ ਨਜ਼ਰ ਆਏਗਾ ਕਿ ਵੀ ਆਪਣਿਆਂ ਦਾ ਕੋਈ ਬਿਰਤਾਂਤ ਨਹੀਂ, ਕਿਉਂਕਿ 15 ਅਗਸਤ ਦੀ ਘਟਨਾ ਹੈ। ਅੱਜ ਅਸੀਂ 18 ਅਗਸਤ ਨੂੰ ਗੱਲ ਕਰ ਰਹੇ ਹਾਂ। ਸਾਡਾ ਇਸ ਦੇ ਉੱਤੇ ਕੀਤਾ ਸੈਗਮੈਂਟ ਕਾਫੀ ਥਾਵਾਂ ਤੱਕ ਗਿਆ, ਬਹੁਤ ਸਾਰਿਆਂ ਨੇ ਉਸ ਨੂੰ ਦੇਖਿਆ, ਗੱਲਬਾਤ ਵੀ ਕੀਤੀ, ਔਰ ਸਭ ਨੇ ਹੈਰਾਨੀ ਦਾ ਇਜ਼ਹਾਰ ਕੀਤਾ ਕਿ ਵੀ ਯੂਕੇ ਦੀਆਂ ਆਪਣੀਆਂ ਸਿੱਖ ਜਥੇਬੰਦੀਆਂ ਕਿੱਥੇ ਨੇ, ਉਹਨਾਂ ਨੇ ਇਹ ਨੈਰੇਟਿਵ ਕਿਉਂ ਨਹੀਂ ਦਿੱਤਾ। ਔਰ ਜਿਵੇਂ ਤੁਸੀਂ PTI ਦਾ ਜ਼ਿਕਰ ਕਰਦਾ, ਅਸੀਂ ਗੱਲ ਕਰਾਂਗੇ, ਉਹਨੇ ਸਾਰੀ ਕਹਾਣੀ ਇੱਕ ਸਿੱਖ ਨੌਜਵਾਨ ਦੇ ਖਾਤੇ 'ਚ ਪਾ ਕੇ ਜੀ ਕਿਰਪਾਨ ਇਸਤੇਮਾਲ ਕੀਤੀ, 2 ਜ਼ਖਮੀ ਹੋਏ, ਹੁਣ ਉਹਦੇ ਖਿਲਾਫ ਕੇਸ ਹੈ, ਫਲਾਣਾ। ਜਿਹੜਾ ਓਵਰਆਲ ਸਾਰਾ ਹੈ ਵੀ ਕਿਵੇਂ ਆਜ਼ਾਦੀ ਜਸ਼ਨਾਂ ਦੇ ਮੌਕੇ ਉਹਨਾਂ ਨੇ ਹਿੰਦੂ ਤਵੀਆਂ ਨੇ ਆ ਕੇ ਜਿਹੜੇ ਭੜਕਾਟ ਵਾਲੇ ਨਾਅਰੇ ਲਾਏ, ਔਰ ਕਿਵੇਂ ਉਹਨਾਂ ਦੀ ਗੁੰਡਿਆਂ ਦੀ ਭੀੜ ਜਿਹੜੀ ਹੈ ਹਿੰਦੂ ਤਵੀਆਂ ਦੀ ਜੈ ਸਿਆ ਰਾਮ ਕਰਦੇ ਆ, ਜਿਹੜੇ ਨੌਜਵਾਨਾਂ ਦੇ ਉੱਤੇ ਟੁੱਟੀ, ਔਰ ਸੈਲਫ ਡਿਫੈਂਸ ਦੇ ਵਿੱਚ ਉਹਨਾਂ ਕੋਲ ਕੋਈ ਚੋਇਸ ਨਹੀਂ ਸੀ ਅਦਰ ਦੈਨ ਕਿ ਕਿਰਪਾਨ ਕੱਢਣ ਦੇ। ਲੇਕਿਨ ਉਹ ਪਹਿਲਾ ਪਾਰਟ ਹੀ ਗਾਇਬ ਹੈ। ਔਰ ਉਹ ਅੱਜ PTI ਦੀ ਸਟੋਰੀ ਪਿਛਲੇ 24 ਘੰਟੇ ਦੇ ਵਿੱਚ ਆਂਦੀ ਹੈ। ਉਹ ਆਬਜ਼ਰਵ ਕਰ ਰਹੇ ਸੀ ਵੀ 2 ਦਿਨਾਂ 'ਚ ਕੀ ਕਰਨਾ ਹੈ। ਹਾਲਾਂਕਿ ਇਹ ਬਿਲਕੁਲ ਉਹੀ ਵਰਤਾਰਾ ਸੀ ਜੋ ਹਿੰਦੂ ਤਵੀ ਭੀੜਾਂ ਉੱਥੇ ਕਰਦੀਆਂ ਨੇ। ਸੋ ਇਹ ਇੰਨਾ ਵੱਡਾ ਗੈਪ ਅਸੀਂ ਛੱਡ ਰਹੇ ਹਾਂ। ਔਰ ਰਿਗਾਰਡਿੰਗ ਰਿਸ਼ੀ ਸੂਨਕ ਔਰ ਉਸ ਦਾ ਹਮਲਾ ਫੈਲਾ, ਉਹਦੀ ਗੱਲ ਤਾਂ ਸਾਡੇ ਸਾਹਮਣੇ ਹੀ ਹੈ ਕਿ ਭਾਈ ਉਹ ਤਾਂ ਜਿਵੇਂ ਅਸੀਂ ਕਿਹਾ ਵੀ UK ਜਿਹੜਾ ਹੈ ਉਹ ਭਾਰਤ ਦੇ 29 ਕੇ 30 ਜਿਹੜੇ ਸੂਬੇ ਨੇ ਉਹਦੇ ਨਾਲ UK ਵੀ ਇੱਕ ਸੂਬਾ ਬਣ ਗਿਆ। ਉੱਥੋਂ ਅਸੀਂ ਕੀ ਕੱਢਣਾ, ਪਰ ਘੱਟੋ ਘੱਟ। ਔਰ ਮੈਨੂੰ ਆਸਟ੍ਰੇਲੀਆ ਤੋਂ ਇੱਕ ਵੀਰ ਕਹਿਣ ਲੱਗੇ ਕਿ ਜੀ ਅਸੀਂ ਇਵਨ ਕਾਲ ਕਰਕੇ ਸਾਊਥ ਹਾਲ ਜਿਹੜੇ ਗੁਰਦੁਆਰਾ ਸਾਹਿਬ ਔਰ ਉੱਥੋਂ ਦੇ ਪ੍ਰਬੰਧਕ ਨੇ ਉਹਨਾਂ ਤੱਕ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਸੇ ਨਾਲ ਬਹੁਤਾ ਹੋਇਆ ਨਹੀਂ। ਜਿਹਨੇ ਕੀਤਾ ਵੀ ਉਹਨੇ ਕਿਹਾ ਜੀ ਹਾਂ ਘਟਨਾ ਤਾਂ ਵਾਪਰੀ ਹੈ, ਬ੍ਰੌਡਵੇ ਤੇ ਸਾਡੇ ਨੇੜੇ ਹੀ ਵਾਪਰੀ ਹੈ, ਪਰ ਅਸੀਂ ਦੇਖਦੇ ਹਾਂ ਇਹਦੇ ਤੇ ਕੁਝ ਅਸੀਂ ਕਵਾਂਗੇ, ਥੋੜਾ ਜਿਹੜਾ ਵਿਚਾਰ ਕਰਕੇ ਕਵਾਂਗੇ। ਸੋ ਮਤਲਬ ਇਹ ਹੈ ਵੀ ਇਹ ਜਿਹੜਾ ਭਗੌੜਾਪਨ ਹੈ ਇਹ ਵੀ ਮੇਰੀ ਸਮਝ ਤੋਂ ਬਾਹਰ ਹੈ। ਔਰ ਜਿਵੇਂ ਵੀਰ ਸਵਜੋਤ ਸਿੰਘ ਹੋਰਾਂ ਨੇ ਕਿਹਾ ਵੀ ਅਸੀਂ ਐਸਕੇਪਿਸਟ ਬਣ ਕੇ ਜਿਹੜਾ ਉਹ ਨਹੀਂ ਜੀ ਸਕਦੇ, ਪਰ ਇੱਕ ਵੱਡਾ ਤਬਕਾ ਉਸ ਪਾਸੇ ਵੱਲ ਜਾ ਰਿਹਾ ਹੈ। ਔਰ ਅਸੀਂ ਵੀਰ ਸਵਜੋਤ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਵੀ ਘੱਟੋ ਘੱਟ ਇਹੋ ਜਿਹੇ ਵੀਰ ਨੇ ਜਿਹੜੇ ਸਮਝਦੇ ਨੇ ਕਿ ਭਾਈ ਅਸਲ ਹਿੰਦੂ ਤਵੀਆਂ ਦਾ ਨਿਸ਼ਾਨਾ ਕੀ ਹੈ, ਉਹ ਕਿਸ ਤੇਜ਼ੀ ਨਾਲ ਆਪਣੇ ਨਿਸ਼ਾਨੇ ਵੱਲ ਵਧ ਰਹੇ ਨੇ। ਔਰ ਸਾਡਾ ਇੱਕ ਵੱਡਾ ਹਿੱਸਾ ਜਿਹੜਾ ਹੈ ਉਹ ਘੇਸ ਵੱਟ ਰਿਹਾ। ਇੱਕ ਤਾਂ ਹੁੰਦਾ ਕਿ ਗਫਲਤ, ਜਦੋਂ ਅਸੀਂ ਲਫ਼ਜ਼ ਇਸਤੇਮਾਲ ਕਰਦੇ ਹਾਂ ਗਾਫਲ ਤੋਂ ਆਇਆ, ਗਾਫਲ ਦਾ ਮਤਲਬ ਸੌਣਾ ਹੁੰਦਾ। ਇੱਕ ਉਹ ਹੁੰਦਾ ਵੀ ਜਿਹਨੂੰ ਪਤਾ ਹੀ ਨਹੀਂ ਹੈ ਵੀ ਜਿਹੜਾ ਹੈ ਉਹ ਕੀ ਹੋ ਰਿਹਾ, ਉਹ ਸੁੱਤਾ ਪਿਆ। ਇੱਕ ਕੇਸ ਵੱਟਣਾ ਜਾਂ ਕੇਸ ਮਾਰਨਾ ਅਸੀਂ ਕਹਿੰਦੇ ਵੀ ਪਤਾ ਹੈ ਜਾਣ ਕੇ ਜਿਹੜਾ ਉਹਨੇ ਅੱਖਾਂ ਬੰਦ ਕੀਤੀਆਂ ਹੋਈਆਂ। ਤੇ ਇੱਕ ਕਲਾਸ ਜਿਹੜੀ ਵਿਸ਼ਫੁਲ ਥਿੰਕਰਸ ਦੀ ਹੈ ਉਹ ਹੈ ਕਿ ਸਾਹਮਣੇ ਬਿੱਲੀ ਹੈ ਤੇ ਉਹ ਜਿਵੇਂ ਕਬੂਤਰ ਸਮਝਦਾ ਹੈ ਕਿ ਵੀ ਇਹ ਬਿੱਲੀ ਜਿਹੜੀ ਹੈ ਉਹਦੀ ਨਜ਼ਰ ਦੂਜੇ ਪਾਸੇ ਆ, ਉਹਨੇ ਮੈਨੂੰ ਨਹੀਂ ਦੇਖਿਆ, ਮੈਨੂੰ ਨਹੀਂ ਖਾਂਦੀ ਉਹ। ਔਰ ਪਤਾ ਉਦੋਂ ਹੀ ਲੱਗਦਾ ਜਦੋਂ ਉਹ ਪੂਰੀ ਛਾਲ ਮਾਰ ਕੇ ਸ਼ੇਰ ਵਾਂਗੂ ਆ ਕੇ ਉਹਨੇ ਦਬੋਚਿਆ ਹੁੰਦਾ। ਸੋ ਇਸ ਤਬਕੇ ਦਾ ਵੀ ਇਹ ਵੀ ਨਾਲ ਹੀ ਨੇ। ਔਰ ਅੱਜ ਖਾਸ ਅਹਿਮੀਅਤ ਵਾਲਾ ਦਿਨ ਵੀ ਹੈ ਕਿਉਂਕਿ 18 ਅਗਸਤ 1887 ਨੂੰ ਅੱਜ ਦੇ ਦਿਨ ਸਰਦਾਰ ਠਾਕਰ ਸਿੰਘ ਸੰਧਾਵਾਲੀਆ ਬਹੁਤ ਵੱਡੀ ਸ਼ਖਸੀਅਤ। ਮੈਂ ਹਰ ਸਾਲ 18 ਅਗਸਤ ਵਾਲੇ ਦਿਨ ਜਿਹੜਾ ਹੈ ਉਹਨਾਂ ਦੇ ਉੱਤੇ ਪ੍ਰੋਗਰਾਮ ਵੀ ਕਰਦੇ ਹਾਂ, ਪਰ ਅੱਜ ਅਸੀਂ ਪਾਸਿੰਗ ਰੈਫਰੈਂਸ ਦੀ ਗੱਲ ਕਰ ਰਹੇ ਹਾਂ। ਦਰਸ਼ਕ ਉਹਨਾਂ ਦੀ ਤਸਵੀਰ ਸਕਰੀਨ ਤੇ ਦੇਖ ਸਕਦੇ ਨੇ। ਜਦੋਂ ਅਸੀਂ, ਕਿਉਂਕਿ ਜਿਸ ਦੌਰ 'ਚੋਂ ਅਸੀਂ ਅੱਜ ਗੁਜ਼ਰ ਰਹੇ ਹਾਂ, ਅੱਜ ਵੀ ਇਹ ਬਹੁਤ ਵਾਰ ਸੁਝਾਅ ਹੋਏਗਾ ਕਿ ਇੱਕ ਧਾਰਮਿਕ ਲਹਿਰ ਖੜੀ ਕੀਤੀ ਜਾਏ, ਇੱਕ ਸਿਆਸੀ ਧਿਰ ਸਾਡੀ ਪੰਜਾਬ ਦੇ ਵਿੱਚ ਜਿਹੜੀ ਮਜ਼ਬੂਤੀ ਦੇ ਨਾਲ ਸਾਰਿਆਂ ਨੂੰ ਨਾਲ ਲੈ ਕੇ ਪੰਥਕ ਏਜੰਡੇ ਦੀ ਗੱਲ ਨੂੰ ਆਰਟੀਕੂਲੇਟ ਕਰੇ। ਲੇਕਿਨ ਤੁਸੀਂ ਇਮੇਜਿਨ ਕਰੋ ਕਿ 1849 'ਚ ਜਦੋਂ ਸਿੱਖ ਰਾਜ ਅੰਗਰੇਜ਼ਾਂ ਦੇ ਪੇਟੇ ਪੈਂਦਾ
ਔਰ ਧੋਖੇ ਨਾਲ ਇੱਕ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਇਹ ਦੋ ਲਾਈਨਾਂ ਡਿਸਕ੍ਰਾਈਬ ਕਰ ਦਿੰਦੀਆਂ ਨੇ ਦੋਨੋਂ ਹੀ ਐਂਗਲੋ ਸਿੱਖ ਵਾਰਸ ਦੀ ਸਿਚੁਏਸ਼ਨ ਨੂੰ। ਔਰ ਅੰਗਰੇਜ਼ ਜਿਹੜਾ ਬੜੀ ਚਲਾਕੀ ਦੇ ਨਾਲ ਉਹ ਆਪਣਾ ਮਜ਼ਹਬ ਦਾ ਵੀ ਪਸਾਰ, ਈਸਾਈਅਤ ਦਾ, ਕਿਵੇਂ ਦਲੀਪ ਸਿੰਘ ਨੂੰ ਈਸਾਈ ਬਣਾਇਆ, ਕਿਵੇਂ ਉਹਨਾਂ ਨੇ ਗੁਰਦੁਆਰਿਆਂ ਦੇ ਉੱਤੇ ਮਹੰਤ ਆਪਣੇ ਥੋਪੇ, ਔਰ ਕਿਵੇਂ ਈਵਨ ਦਰਬਾਰ ਸਾਹਿਬ ਦੇ ਬਾਹਰ ਗਿਰਜਾ ਬਣਾ ਕੇ ਜਿਹੜਾ ਜਿੱਥੇ ਅੱਜ ਘੰਟਾ ਘਰ ਹੈ, ਇਨਫੈਕਟ ਇਹ ਗਿਰਜਾ ਹੀ ਸੀ ਜਿੱਥੇ ਕਿ ਉਹਨਾਂ ਦੇ ਈਸਾਈ ਪਾਦਰੀ ਜਿਹੜੇ ਨੇ ਉਹ ਕਨਵਰਜਨ ਦਾ ਪ੍ਰਚਾਰ ਸ਼ੁਰੂ ਕਰਨ ਲੱਗ ਗਏ। ਔਰ ਸਿਚੁਏਸ਼ਨ ਇਸ ਕਿਸਮ ਦੀ ਬਣੀ, ਸਿੱਖਾਂ 'ਚ 100 ਸਾਲ ਜਿਨ੍ਹਾਂ ਨੇ ਆਜ਼ਾਦੀ ਲਈ ਲੜੀ, ਉਸੇ ਲਈ ਮਰੇ। ਇੱਕ ਬੜੀ ਜਿਹੜੀ ਹੈ ਉਹ ਢਹਿੰਦੀ ਕਲਾ ਵਾਲਾ ਮਾਹੌਲ ਸੀ। ਉਹੀ ਪੀਰੀਅਡ ਸੀ ਜਦੋਂ ਕਿ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਵੀ ਮੂਰਤੀਆਂ ਰੱਖ ਦਿੱਤੀਆਂ, ਹਿੰਦੂ ਤਵੀ ਵੀ ਹਾਵੀ ਹੋ ਗਏ, ਆਰੀਆ ਸਮਾਜੀ ਵੀ ਹੋ ਰਹੇ ਸੀ, ਦੂਸਰੇ ਜਿਹੜੇ ਨੇ ਉਹ ਬ੍ਰਹਮੋ ਸਮਾਜ ਵਾਲੇ ਵੀ, ਦੂਸਰੇ 1850s ਦੀ ਅਸੀਂ ਗੱਲ ਕਰ ਰਹੇ। ਔਰ ਇਹ ਉਸ ਦੌਰ ਦੇ ਵਿੱਚ ਜਿਹੜਾ ਉਹਨਾਂ ਨੇ ਅੰਗਰੇਜ਼ਾਂ ਨੇ ਅੰਮ੍ਰਿਤਸਰ ਦੇ ਵਿੱਚ ਮਿਸ਼ਨਰੀ ਸਕੂਲ ਵੀ ਖੋਲ੍ਹਿਆ ਜਿਹੜਾ ਅੰਗਰੇਜ਼ੀ ਵਾਲਾ। ਔਰ ਉਸ ਸਕੂਲ ਦੇ ਵਿਚਲੇ 4 ਸਿੱਖ ਸਟੂਡੈਂਟ ਪ੍ਰੋਮੀਨੈਂਟ ਜਿਹੜੇ ਰਾਇਲ ਸਰਦਾਰਾਂ ਦੇ ਘਰਾਂ ਦੇ ਸੀ, ਉਹਨਾਂ ਨੇ ਪਬਲਿਕਲੀ ਡਿਕਲੇਅਰ ਕੀਤਾ ਵੀ ਸਾਡੇ ਧਰਮ ਦੇ ਵਿੱਚ ਕੁਝ ਨਹੀਂ ਹੈ ਔਰ ਅਸੀਂ ਇੰਨੀ ਤਰੀਕ ਨੂੰ ਫਲਾਂ ਗਿਰਜੇ ਦੇ ਵਿੱਚ ਜਿਹੜਾ ਈਸਾਈ ਧਰਮ ਜਿਹੜਾ ਹੈ ਉਹ ਗ੍ਰਹਿਣ ਕਰਾਂਗੇ। ਹੁਣ ਇਹ ਇੱਕ ਬਹੁਤ ਵੱਡਾ ਸ਼ੌਕ ਸੀ ਕਿਉਂਕਿ ਜਦੋਂ ਅਸੀਂ ਅੱਜ ਤਾਂ ਸਿੰਘ ਸਭਾ ਲਫ਼ਜ਼ ਬਹੁਤਿਆਂ ਨੂੰ ਆਮ ਵਰਗਾ ਲੱਗਦਾ ਹੈ, ਪਰ ਉਦੋਂ ਕੋਈ ਸਿੰਘ ਸਭਾ ਨਾਂ ਦਾ ਲਫ਼ਜ਼ ਨਹੀਂ ਸੀ, ਕੋਈ ਨਹੀਂ ਸੀ ਕਰਨ। ਔਰ ਪ੍ਰੋਮੀਨੈਂਟ ਸਿੱਖ ਸਰਦਾਰ ਠਾਕਰ ਸਿੰਘ ਸੰਧਾਵਾਲੀਆ, ਕਿਉਂਕਿ ਸੰਧਾਵਾਲੀਆ ਸਰਦਾਰ ਮਹਾਰਾਜਾ ਰਣਜੀਤ ਸਿੰਘ ਦੇ ਕਜ਼ਨ ਸੀ, ਦੋਨੋਂ ਫੈਮਲੀਜ਼ ਜਿਹੜੀਆਂ ਨੇ ਉਹ ਆਪਸ ਦੇ ਵਿੱਚ ਉਹਨਾਂ ਦੇ ਬੜੇ ਨੇੜਲੇ ਪਰਿਵਾਰਕ ਸੰਬੰਧ। ਔਰ ਦਲੀਪ ਸਿੰਘ ਆਲਰੇਡੀ ਈਸਾਈ ਬਣਾ ਕੇ ਉਹਨੂੰ ਇੰਗਲੈਂਡ ਭੇਜਿਆ ਹੋਇਆ ਸੀ। ਔਰ ਠਾਕਰ ਸਿੰਘ ਜਿਹੜੇ ਪ੍ਰੋਮੀਨੈਂਟਲੀ ਸਰਦਾਰ ਲਹਿਣਾ ਸਿੰਘ ਸੰਧਾਵਾਲੀਆ ਦੇ ਲੜਕੇ ਸੀ ਔਰ ਉਹਨਾਂ ਦੀ ਆਪਣੀ ਟ੍ਰੇਨਿੰਗ ਔਰ ਲਰਨਡ ਸਕਾਲਰ ਵੀ ਸੀ ਬਚਪਨ 'ਚ ਹੀ, ਭਾਵੇਂ ਛੋਟੀ ਉਮਰ 'ਚ ਉਹਨਾਂ ਦੇ ਪਿਤਾ ਦੀ ਡੈਥ ਹੋਈ, ਲੇਕਿਨ ਅਰਬੀ, ਫਾਰਸੀ, ਸੰਸਕ੍ਰਿਤ, ਇਹ ਅੰਗਰੇਜ਼ੀ, ਇਹ ਸਾਰੀਆਂ ਜ਼ਬਾਨਾਂ ਦੇ ਵੀ ਉਹ ਮਾਹਰ ਸੀ। ਤੇ ਉਹਨਾਂ ਨੇ ਪ੍ਰੋਮੀਨੈਂਟ ਸਿੱਖਾਂ ਦੀ ਇੱਕ ਗੈਦਰਿੰਗ ਮੰਜੀ ਸਾਹਿਬ ਸੱਦੀ ਕਿ ਵੀ ਇਹ ਬਹੁਤ ਸੀਰੀਅਸ ਚੈਲੰਜ ਹੈ, ਸਾਨੂੰ ਕੁਝ ਕਰਨ ਦੀ ਲੋੜ ਹੈ। ਚਲੋ ਉਹਨਾਂ ਨੇ ਉਸ ਜਿਹੜੀ ਗੈਦਰਿੰਗ ਸੀ ਉਸ ਚੋਂ ਹੀ ਸਿੰਘ ਸਭਾ ਲਹਿਰ ਦਾ ਜਨਮ ਹੁੰਦਾ ਹੈ। ਸਿੰਘ ਸਭਾ ਅੰਮ੍ਰਿਤਸਰ ਬਣਦੀ ਹੈ, ਫਿਰ ਭਾਈ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ, ਉਹਨਾਂ ਦੀ ਅਗਵਾਈ 'ਚ ਸਿੰਘ ਸਭਾ ਲਾਹੌਰ ਬਣਦੀ ਹੈ। ਔਰ ਕਿਉਂਕਿ ਮੇਨ ਗੁਰਦੁਆਰਿਆਂ ਦੇ ਉੱਤੇ ਤਾਂ ਕਬਜ਼ਾ ਮਹੰਤਾਂ ਦਾ ਸੀ ਔਰ ਉਹ ਸਨਾਤਨੀ ਉਹੀ ਬੁੱਤ ਪ੍ਰਸਤੀ ਔਰ ਉਸ ਕਿਸਮ ਦੀਆਂ ਜਿਹੜੀਆਂ ਔਰ ਅੰਗਰੇਜ਼ ਪੱਖੀ ਉਹਨਾਂ ਦੀ ਪਹੁੰਚ ਸੀ। ਔਰ ਇਹਨਾਂ ਨੇ ਦੇਖਿਆ ਵੀ ਜੇ ਤਬਦੀਲੀ ਲਿਆਣੀ ਹੈ ਤੇ ਤੁਹਾਨੂੰ ਗੁਰਦੁਆਰੇ ਵੀ ਆਪਣੇ ਬਣਾਉਣੇ। ਹੁਣ ਅੱਜ ਜਦੋਂ ਅਸੀਂ ਕਿਤੇ ਵੀ ਵਾਕ ਕਰਦੇ ਹਾਂ ਕਿ ਜੀ ਫਲਾਂ ਥਾਂ ਗੁਰਦੁਆਰੇ ਦਾ ਨਾਮ ਸਿੰਘ ਸਭਾ ਹੈ। ਸੋ ਇਹ ਉਸ ਪੀਰੀਅਡ 'ਚ ਜਿਨ੍ਹਾਂ ਨੇ ਇੱਕ ਸੁਧਾਰਕ ਲਹਿਰ ਸ਼ੁਰੂ ਕੀਤੀ, ਪਹਿਲਾਂ ਤਾਂ ਉਹਨਾਂ ਨੇ 4 ਜਿਹੜੇ ਸਿੱਖ ਵਿਦਿਆਰਥੀ ਕਨਵਰਟ ਹੋਣਾ ਚਾਹੁੰਦੇ ਸੀ ਉਹਨਾਂ ਨੂੰ ਬਿਠਾਇਆ, ਉਹਨਾਂ ਨੂੰ ਕਨਵਿੰਸ ਕੀਤਾ, ਉਹਨਾਂ ਨੇ ਆਪਣਾ ਫੈਸਲਾ ਬਦਲਿਆ ਔਰ ਬਾਅਦ 'ਚ ਉਹਨਾਂ ਨੇ ਸਿੱਖੀ ਦਾ ਲਈ ਕੰਮ ਕੀਤਾ। ਫਿਰ ਉਹਨਾਂ ਨੇ ਲਿਟਰੇਚਰ ਚੈਲੰਜ ਕਰਨਾ ਸ਼ੁਰੂ ਕੀਤਾ ਔਰ ਉਹਨਾਂ ਨੇ ਕਿਹਾ ਵੀ ਇਹਨਾਂ ਪੁਜਾਰੀਆਂ ਨੇ ਸਾਡੇ ਪੈਰ ਨਹੀਂ ਲੱਗਣ ਦੇਣੇ ਹੈ। ਇਤਿਹਾਸਕ ਗੁਰਦੁਆਰਿਆਂ ਤੋਂ ਤਾਂ ਕਾਬਜ਼ ਹੀ ਸੀ ਉਹ ਤਾਂ 1920 'ਚ ਅਕਾਲੀ ਲਹਿਰ ਨੇ ਉਹਨਾਂ ਤੋਂ ਖਹਿੜਾ ਛੁਡਵਾਇਆ ਕਿ ਬਈ ਅਸੀਂ ਗੁਰਦੁਆਰੇ ਹੀ ਆਪਣੇ ਬਣਾਓ ਜਿਹੜੇ ਵੀ ਨੇ। ਔਰ ਉਹ ਜਿਹੜਾ ਵੀ ਗੁਰਦੁਆਰਾ ਬਣਦਾ ਸੀ ਉਹ ਸਿੰਘ ਸਭਾ ਦੇ ਨਾਂ ਥੱਲੇ ਸ਼ਹਿਰ ਦਾ ਨਾਂ ਹੋਣਾ। ਔਰ ਬਹੁਤ ਜਲਦੀ ਜਿਹੜਾ ਇੱਕ ਨੈਟਵਰਕ ਗੁਰਦੁਆਰਿਆਂ ਦਾ ਸ਼ੁਰੂ ਹੋ ਗਿਆ ਲਾਹੌਰ, ਅੰਮ੍ਰਿਤਸਰ, ਵੱਡੇ ਵੱਡੇ ਸ਼ਹਿਰਾਂ ਕਸਬਿਆਂ 'ਚ। ਔਰ ਉਹ ਜਿਹੜੀ ਰਿਫਾਰਮ ਦੀ ਗੱਲ ਹੈ ਉਸ ਦੀ ਸ਼ੁਰੂਆਤ ਹੋਈ। ਫਿਰ ਉਹੀ ਲਹਿਰ ਖਾਲਸਾ ਦੀਵਾਨ ਲਾਹੌਰ, ਖਾਲਸਾ ਦੀਵਾਨ ਅੰਮ੍ਰਿਤਸਰ ਔਰ ਜਦੋਂ ਤੱਕ ਉਸ 'ਚੋਂ ਖਾਲਸਾ ਸਕੂਲਾਂ ਦਾ ਜਨਮ ਹੋਇਆ। ਫਿਰ ਖਾਲਸਾ ਕਾਲਜ ਅੰਮ੍ਰਿਤਸਰ 1892 'ਚ ਬਣਿਆ। ਫਿਰ ਦੋਨੋਂ ਖਾਲਸਾ ਦੀਵਾਨ ਰਲ ਕੇ ਚੀਫ ਖਾਲਸਾ ਦੀਵਾਨ ਐਜੂਕੇਸ਼ਨ ਵੱਲ ਚਲਾ ਗਿਆ। ਭਾਈ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ ਉਹ ਚੜ੍ਹਾਈ ਕਰ ਗਏ। ਪਰ ਠਾਕਰ ਸਿੰਘ ਸੰਧਾਵਾਲੀਆ ਨੇ ਇੱਧਰ ਧਾਰਮਿਕ ਰਿਫਾਰਮ ਦੇ ਥੱਲੇ ਸਿੰਘ ਸਭਾ ਲਹਿਰ ਨੂੰ ਖੜਾ ਕੀਤਾ। ਪਰ ਨਾਲ ਦੀ ਨਾਲ ਉਹਨਾਂ ਨੇ ਮਹਿਸੂਸ ਕਰ ਲਿਆ ਸੀ ਕਿ ਵੀ ਪੋਲੀਟੀਕਲ ਪਾਵਰ ਤੋਂ ਬਿਨਾਂ ਗੱਲ ਨਹੀਂ ਬਣਨੀ, ਗੱਲ ਕੱਲੀ ਪ੍ਰਚਾਰ ਦੀ ਨਹੀਂ ਹੈ। ਸੋ ਉਹ ਆਪਣੇ ਨਾਲ ਆਪਣੇ ਪੁੱਤਰਾਂ ਨੂੰ ਇੱਕ ਹੋਰ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈ ਕੇ ਇੰਗਲੈਂਡ ਪਹੁੰਚ ਗਏ ਸਮੁੰਦਰੀ ਜਹਾਜ਼ ਰਾਹੀਂ। ਮਹਾਰਾਜਾ ਦਲੀਪ ਸਿੰਘ ਦੇ ਕੋਲ ਜਿਹੜਾ ਉਹਨਾਂ ਦਾ ਕਜ਼ਨ ਸੀ ਉੱਥੇ ਉਹਨੂੰ ਉਹਨਾਂ ਨੇ ਰੋਜ਼ਾਨਾ ਪਾਠ ਵੀ ਸੁਣਾਇਆ
ਔਰ ਉਹਨੂੰ ਇਹ ਰਿਅਲਾਈਜ਼ ਕਰਵਾਇਆ ਕਿ ਤੂੰ ਕੀ ਸੀ, ਕੀ ਹੋ ਗਿਆ, ਤੂੰ ਰਾਜ ਭਾਗ ਦਾ ਮਾਲਕ ਸੀ ਕਿਵੇਂ। ਔਰ ਉਹਦੇ ਵਿਚਲੀ ਜਿਹੜੀ ਸਿੱਖੀ ਜਗਾਈ, ਪਹਿਲਾਂ ਤਾਂ ਮਹਾਰਾਣੀ ਜਿੰਦਾਂ ਉਹਦੀ ਮਾਂ ਨੇ ਉਸ ਨੂੰ ਹਲੂਣਿਆ ਸੀ, ਉਹਦੇ 'ਚ ਇੱਕ ਵੱਡਾ ਰੋਲ ਠਾਕਰ ਸਿੰਘ ਸੰਧਾਵਾਲੀਆ ਦਾ ਸੀ। ਔਰ ਉਹਨਾਂ ਨੇ ਫਿਰ ਇੱਕ ਪਲਾਨ ਵੀ ਕੀਤਾ ਕਿ ਵੀ ਭਾਰਤ ਭਰ ਦੇ, ਉਦੋਂ ਇਸ ਗੱਲ ਦੀ ਤਵੱਕੋ ਸੀ 19ਵੀਂ ਸਦੀ ਦੇ ਅਖੀਰ 'ਚ ਕਿ ਰੂਸ ਜਿਹੜਾ ਹੈ ਇੱਧਰ ਦੀ ਅਫਗਾਨਿਸਤਾਨ ਵੱਲ ਦੀ ਹਮਲਾ ਕਰੇਗਾ। ਔਰ ਦੂਸਰਾ ਜਿਹੜਾ ਮਹਾਰਾਜਾ ਦਲੀਪ ਸਿੰਘ ਦਾ ਰੂਸ ਜਾਣਾ ਵੀ ਸੀ, ਹਾਲਾਂ ਉੱਥੇ ਹੱਥ ਪੱਲੇ ਕੁਛ ਨਹੀਂ ਪਿਆ, ਲੇਕਿਨ ਫਿਰ ਬਾਅਦ ਦੇ ਵਿੱਚ ਫਰਾਂਸ ਜਾਣਾ ਸੀ। ਇਹ ਸਾਰਾ ਜਿਹੜਾ ਠਾਕਰ ਸਿੰਘ ਸੰਧਾਵਾਲੀਆ ਦੀ ਵੱਡੀ ਪ੍ਰੇਰਨਾ ਸੀ। ਔਰ ਮਹਾਰਾਜਾ ਦਲੀਪ ਸਿੰਘ ਨੇ ਫਿਰ ਆਪਣੀ ਕੌਮ ਦੇ ਨਾਂ ਵੀ ਚਿੱਠੀ ਲਿਖੀ ਔਰ ਠਾਕਰ ਸਿੰਘ ਸੰਧਾਵਾਲੀਆ ਨੂੰ ਪ੍ਰਾਈਮ ਮਿਨਿਸਟਰ ਗਵਰਨਮੈਂਟ ਇਨ ਐਗਜ਼ਾਈਲ, ਅੱਜ ਜਦੋਂ ਅਸੀਂ ਖਾਲਿਸਤਾਨ ਦੇ ਕਨਸੈਪਟ 'ਚ ਜਲਾਵਤਨੀ ਜਾਂ ਜਲਾਵਤਨ ਸਰਕਾਰ ਜਾਂ ਦੂਸਰੇ ਦੀ ਗੱਲ ਕਰਦੇ ਹਾਂ, ਕੋਈ ਨਵਾਂ ਕਨਸੈਪਟ ਨਹੀਂ ਹੈ। ਪਹਿਲੀ ਜਲਾਵਤਨ ਸਰਕਾਰ ਭਾਵੇਂ ਅਜੇ ਦਲੀਪ ਸਿੰਘ ਉਸ ਹਾਲ 'ਚ ਉਹਨੇ ਜਿਹੜਾ ਪੰਜਾਬ 'ਚ ਆਉਣ ਦਾ ਔਰ ਆ ਕੇ ਅੰਮ੍ਰਿਤ ਛਕਣ ਦਾ ਆਪਣੀ ਇੱਛਾ ਜ਼ਾਹਰ ਕੀਤੀ ਠਾਕਰ ਸਿੰਘ ਸੰਧਾਵਾਲੀਆ ਦੇ ਪ੍ਰੇਰਨਾ ਦੀ ਬਦੌਲਤ, ਪਰ ਉਹਨੂੰ ਅਦਨ ਦੇ ਉੱਤੇ ਰੋਕ ਲਿਆ ਗਿਆ। ਅਦਨ ਪੋਰਟ ਤੇ ਸਮੁੰਦਰੀ ਜਹਾਜ਼ ਹੀ ਸੀ ਉਦੋਂ, ਉੱਥੇ ਉਹਨੇ ਪੰਜਾਂ ਤੋਂ ਅੰਮ੍ਰਿਤ ਛਕਿਆ, ਪੰਜਾਬ ਨਹੀਂ ਆਉਣ ਦਿੱਤਾ ਗਿਆ। ਹਾਲਾਂਕਿ ਜਦੋਂ ਠਾਕਰ ਸਿੰਘ ਸੰਧਾਵਾਲੀਆ ਪਹਿਲੀ ਸਟੇਜ ਦੇ ਉੱਤੇ ਵਾਪਸ ਆਏ ਤੇ ਦਲੀਪ ਸਿੰਘ ਹੋਰਾਂ ਵੱਲੋਂ 1000 ਰੁਪਇਆ ਔਰ ਕੜਾਹ ਪ੍ਰਸ਼ਾਦ ਔਰ ਹੋਰ ਗਿਫਟ ਜਿਹੜੀਆਂ ਨੇ ਦਰਬਾਰ ਸਾਹਿਬ 'ਚ ਭੇਟ ਕੀਤੀਆਂ, ਅਰਦਾਸ ਕੀਤੀ ਔਰ ਉਹਨਾਂ ਨੂੰ ਜਿਹੜਾ ਸੋ ਇਸ ਸਾਰੇ ਦੇ ਚੱਲਦਿਆਂ ਫਿਰ ਦਲੀਪ ਸਿੰਘ ਔਰ ਠਾਕਰ ਸਿੰਘ ਸੰਧਾਵਾਲੀਆ ਨੇ ਦੇਖਿਆ ਕਿ ਵੀ ਅੰਗਰੇਜ਼ੀ ਟੈਰੀਟਰੀ 'ਚ ਰਹਿ ਕੇ ਅਸੀਂ ਆਪਣਾ ਕੰਮ ਨਹੀਂ ਕਰ ਸਕਦੇ। ਔਰ ਠਾਕਰ ਸਿੰਘ ਸੰਧਾਵਾਲੀਆ ਪੌਂਡੇਚੇਰੀ, ਜਿਹਨੂੰ ਅੱਜ ਪਾਂਡੇਚੇਰੀ ਕਹਿੰਦੇ ਨੇ, ਹੁਣ ਫਿਰ ਉਹਦਾ ਕੋਈ ਨਾਂ ਹੋਰ ਰੱਖਿਆ, ਇਹ ਫ੍ਰੈਂਚ ਕਾਲੋਨੀ ਸੀ, ਫਰਾਂਸ ਦੇ ਕੋਲ ਸੀ। ਸੋ ਬ੍ਰਿਟਿਸ਼ ਇੰਡੀਆ 'ਚੋਂ ਨਿਕਲ ਕੇ ਠਾਕਰ ਸਿੰਘ ਸੰਧਾਵਾਲੀਆ, ਜਿਨ੍ਹਾਂ ਨੂੰ ਜਲਾਵਤਨ ਸਰਕਾਰ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਸੀ, ਉਹ ਪੌਂਡੇਚੇਰੀ ਆ ਗਏ ਔਰ ਉੱਥੋਂ ਉਹਨਾਂ ਨੇ ਫਿਰ ਆਪਣੇ ਰਾਬਤੇ ਸਾਰੇ ਪਾਸੇ ਸ਼ੁਰੂ ਕੀਤੇ। ਔਰ ਅਲਟੀਮੇਟਲੀ ਉੱਥੇ ਵੀ ਜਿਹੜੇ ਬ੍ਰਿਟਿਸ਼ ਜਸੂਸ ਸੀ ਉਸ ਟੈਰੀਟਰੀ ਦੇ ਵਿੱਚ ਦਾਖਲ ਹੋਏ ਔਰ ਹੌਲੀ ਹੌਲੀ ਉਹਨਾਂ ਨੂੰ ਜਿਹੜਾ ਉਹਨਾਂ ਦੀ ਜਿਹੜੀ ਹੈ ਅੱਜ ਦੇ ਦਿਨ 18 ਅਗਸਤ 1887 ਨੂੰ ਪੌਂਡੇਚੇਰੀ ਦੇ ਵਿੱਚ ਹੀ ਮੌਤ ਹੁੰਦੀ ਹੈ। ਔਰ ਅਕਸਰ ਇਹ ਕਿਆਸ ਰਾਹੀਂ ਵੀ ਹੈ, ਕੁਛ ਇਸ ਦੇ ਬ੍ਰਿਟਿਸ਼ ਸਬੂਤ ਵੀ ਨੇ ਕਿ ਉਹਨਾਂ ਨੂੰ ਜ਼ਹਿਰ ਦਿੱਤਾ ਗਿਆ ਔਰ ਉੱਥੇ ਉਹਨਾਂ ਦਾ ਐਂਡ ਹੋਇਆ। ਸੋ ਅੱਜ ਜਦੋਂ ਅਸੀਂ ਪੰਜ ਕਕਾਰੀ ਰੂਪ 'ਚ ਜਾਂ ਸਿੰਘ ਸਭਾ ਜਾਂ ਖਾਲਸਾ ਕਾਲਜ, ਖਾਲਸਾ ਸਕੂਲ ਔਰ ਦੁਨੀਆ ਭਰ 'ਚ ਸਿੰਘ ਸਭਾਵਾਂ ਦਾ ਜਿਹੜਾ ਇੱਕ ਨੈਟਵਰਕ ਦੇਖਦੇ ਹਾਂ ਤੇ ਫਿਰ ਸਾਨੂੰ ਇਹ ਯਾਦ ਦਹਾਨੀ ਵੀ ਕਰਵਾਉਂਦਾ ਹੈ ਵੀ ਕਿਸੇ ਵੇਲੇ ਕਿਵੇਂ ਕੱਲੇ ਕਾਰੇ ਇਹ ਜਿਹੜੇ ਸਾਰੇ, ਜੋ ਕਿ ਇਹ ਸਾਡੇ ਲਈ ਸਬਕ ਵੀ ਹੈ, ਕਿਉਂਕਿ ਬਹੁਤ ਵਾਰ ਅਜੋਕੇ ਹਾਲਾਤ ਨੂੰ ਦੇਖ ਕੇ ਆਪਣੇ ਬਹੁਤ ਵੀਰ ਭੈਣਾਂ ਮਾਯੂਸੀ ਦੀ ਗੱਲ ਵੀ ਕਰਦੇ ਨੇ। ਮੈਂ ਅੱਗੇ ਵੀ ਕਿਹਾ ਸੀ ਕਿ ਮਾਯੂਸੀ ਜਾਂ ਢਹਿੰਦੀ ਕਲਾ ਜਾਂ ਦਿਲਗੀਰੀ ਇਹ ਸਿੱਖੀ ਦੇ ਟ੍ਰੇਟ ਨਹੀਂ ਨੇ, ਸਾਡੇ ਲਈ ਚੜ੍ਹਦੀ ਕਲਾ ਹੀ ਹੈ। ਲੇਕਿਨ ਸਿਰਫ ਘਰੀ ਬਹਿ ਕੇ ਜਾਂ ਚੜ੍ਹਦੀ ਕਲਾ ਲਫ਼ਜ਼ ਦੇ ਨਾਲ ਗੱਲ ਨਹੀਂ ਬਣਦੀ। ਇਹਨਾਂ ਦੇ ਸਾਹਮਣੇ ਵੀ ਉਹ ਠਾਕਰ ਸਿੰਘ ਸੰਧਾਵਾਲੀਆ ਹੋਏ, ਭਾਈ ਦਿੱਤ ਸਿੰਘ ਹੋਣ, ਪ੍ਰੋਫੈਸਰ ਗੁਰਮੁਖ ਸਿੰਘ ਵਰਗੀਆਂ ਸ਼ਖਸੀਅਤਾਂ ਹੋਣ, ਫਕੀਰਾਂ ਵਰਗੇ ਲੋਕ ਸੀ ਇਹ, ਲੇਕਿਨ ਉਹਨਾਂ ਨੇ ਆਪਣੀ ਕੌਮ ਦੀ ਵਿਚਾਈ, ਬੇਹਿੱਸੀ, ਉਦਾਸੀ, ਪਤਤਪੁਣਾ, ਢਹਿੰਦੀ ਕਲਾ ਉਹਨੂੰ ਦੇਖਿਆ, ਉਹਦੇ ਲਈ ਕੁਝ ਕਰਨ ਦਾ ਜਿਹੜਾ ਉਦਮ ਕੀਤਾ। ਸੋ ਅਸੀਂ ਸਮਝਦੇ ਹਾਂ, ਜਿਵੇਂ ਹਾਲਾ ਮੇਰਾ ਹਮੇਸ਼ਾ ਕਹਿਣਾ ਹੁੰਦਾ ਵੀ ਪਹਿਲੀ ਗੱਲ ਤਾਂ ਆਪੋ ਆਪਣੇ ਟੱਬਰਾਂ ਨੂੰ ਸਾਂਭੋ, ਫਿਰ ਤੁਸੀਂ ਲੋਕਲ ਲੈਵਲ ਤੇ ਵੀ, ਕਿਉਂਕਿ ਜੇ ਅਸੀਂ ਸਿਰਫ ਨੈਗੇਟ ਹੀ ਕਰੀ ਜਾਵਾਂਗੇ ਕਿ ਸਾਡੇ 'ਚ ਇਹ ਵੀ ਨਹੀਂ ਹੈ, ਇਹ ਵੀ ਨਹੀਂ ਹੈ, ਹਰ ਕੋਈ ਜਿਹੜਾ ਕੁਛ ਤਾਂ ਕਰਨ ਦੀ ਕੋਸ਼ਿਸ਼ ਕਰੇ, ਭਾਵੇਂ ਉਹ ਚਿੜੀ ਵਾਂਗ ਜਦੋਂ ਜੰਗਲ ਨੂੰ ਅੱਗ ਲੱਗ ਗਈ ਸੀ ਤੇ ਉਹ ਇੱਕ ਚਿੜੀ ਜਿਹੜੀ ਆਪਣੀ ਚੁੰਝ 'ਚ ਪਾਣੀ ਲਿਆ ਕੇ ਸੁੱਟਦੇ ਸੀ, ਫਿਰ ਉੱਡ ਜਾਂਦੇ ਸੀ, ਉਹਨੂੰ ਕਿਸੇ ਨੇ ਕਿਹਾ ਕਿ ਵੀ ਤੈਨੂੰ ਲੱਗਦਾ ਕਿ ਵੀ ਆ ਤੇਰੇ ਇਹਦੇ ਨਾਲ ਅੱਗ ਬੁਝੇਗੀ? ਕਹਿੰਦੇ ਨਹੀਂ, ਮੈਂ ਜਦੋਂ ਆਪਣੇ ਮੇਕਰ ਨੂੰ, ਰੱਬ ਨੂੰ ਹਿਸਾਬ ਦੇਣਾ ਹੈ, ਮੈਂ ਉਹਨੂੰ ਇਹ ਤਾਂ ਕਹਾਂਗੀ ਨਾ ਵੀ ਤੂੰ ਮੈਨੂੰ ਜਿੰਨੀ ਚੁੰਝ ਦਿੱਤੀ ਸੀ ਮੈਂ ਸਾਰੀ ਭਰ ਕੇ ਲਿਆਉਂਦੀ ਸੀ ਪਾਣੀ ਦੀ, ਮੈਂ ਆਪਣਾ ਫਰਜ਼ ਅਦਾ ਕੀਤਾ। ਸੋ ਇਹੀ ਸਾਡੇ ਜ਼ਿੰਮੇ ਹੈ। ਔਰ ਠੀਕ ਹੈ, ਵੀਰ ਸਵਜੋਤ ਸਿੰਘ ਹੋਰਾਂ ਨੇ ਵੀ ਉਦਾਸੀ ਦਾ ਪ੍ਰਗਟਾ ਕੀਤਾ, ਲੇਕਿਨ ਅਸੀਂ ਜੇ ਜਿੱਥੇ ਜਿੱਥੇ ਜੋ ਵੀ ਹਾਂ ਆਪੋ ਆਪਣੀ ਯਥਾ ਸ਼ਕਤ, ਜਦੋਂ ਯਥਾ ਸ਼ਕਤ ਲਫ਼ਜ਼ ਕਿਹਾ ਜਾਂਦਾ ਹੈ, ਉਹ ਗੁਰੂ ਸਾਹਿਬਾਨ ਦਾ ਸਾਨੂੰ ਆਦੇਸ਼ ਹੈ ਕਿ ਜੈਸਾ ਵਿੱਤ ਤੈਸਾ ਹੋਏ ਵਰਤੇ, ਆਪਣਾ ਬਲ ਨਹੀਂ ਹਾਰੇ। ਵਿੱਤ ਅਨੁਸਾਰ ਜਦੋਂ ਕਿਹਾ ਜਾਂਦਾ ਹੈ, ਉਹਦਾ ਮਤਲਬ ਹੀ ਇਹ ਹੁੰਦਾ ਹੈ ਕਿ ਭਾਈ ਜਿੰਨਾ ਕੁ ਅਸੀਂ ਸਮਝਦੇ ਹਾਂ, ਪਰ ਇਹ ਸਾਡੀ ਪਹਿਲ ਤੇ ਪ੍ਰਾਇੋਰਟੀ ਹੋਣੀ ਚਾਹੀਦੀ ਹੈ। ਔਰ ਕੱਲ ਦਾ ਸਾਡਾ ਜਿਹੜਾ ਸੈਗਮੈਂਟ ਖਾਸ ਤੌਰ ਤੇ ਜਿਹੜੀ ਹਿੰਦੂਤਵੀ ਵਾਇਲੈਂਸ ਲੰਡਨ ਸਾਊਥ ਹਾਲ 'ਚ ਹੋਈ, ਉਹਨੂੰ ਕਾਫੀ ਸਰਾਹਿਆ ਵੀ ਗਿਆ, ਬਹੁਤ ਸਾਰਿਆਂ ਲਈ ਉੱਥੋਂ ਹੀ ਜਾਣਕਾਰੀ ਸੀ। ਔਰ ਇਸ ਤੋਂ ਪਹਿਲਾਂ ਕਿ ਮੈਂ ਇਸ ਦੇ ਉੱਤੇ ਗੱਲ ਕਰਾਂ ਕਿ ਗਲੋਬਲ ਸਿੱਖ ਅਵੇਅਰਨੈਸ ਐਂਡ ਰਾਈਟਸ ਨੈਟਵਰਕ ਨੇ
ਇਸ ਦੇ ਉੱਤੇ 7 ਸਵਾਲ ਬ੍ਰਿਟਿਸ਼ ਗਵਰਨਮੈਂਟ ਤੋਂ ਪੁੱਛੇ ਨੇ, ਕਿਉਂਕਿ ਆਲਰੇਡੀ ਅਸੀਂ ਲਗਾਤਾਰਤਾ ਨਾਲ ਰਿਸ਼ੀ ਸੂਨਕ ਦਾ ਕੀ ਬਿਹੇਵ ਹੈ, ਕਿਵੇਂ ਉਹ ਜਿਹੜਾ ਇੱਕ ਹਿੰਦੂਤਵੀ ਨੈਟਵਰਕ ਦਾ ਹੀ ਹੈਡ ਬਣ ਗਿਆ ਹੋਇਆ ਹੈ, ਉਸ ਦੀ ਗੱਲ ਕਰੀਏ। ਅਸੀਂ ਇਹ ਦੱਸ ਦਈਏ ਕਿ ਵੀ ਭਾਈ ਅਵਤਾਰ ਸਿੰਘ ਖੰਡਾ, ਉਹਨਾਂ ਦੀ ਯਾਦ ਦੇ ਵਿੱਚ ਅਰਦਾਸ ਸਮਾਗਮ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗੁਰਦੁਆਰਾ ਗੁਰੂਸਰ ਪਾਤਸ਼ਾਹੀ 6ਵੀਂ ਬੁੱਕਣਵਾਲਾ ਰੋਡ ਮੋਗਾ 'ਚ ਐਤਵਾਰ ਯਾਨੀ ਕਿ 20 ਅਗਸਤ ਨੂੰ ਜਿਹੜਾ 11 ਵਜੇ ਤੋਂ 2 ਵਜੇ ਤੱਕ ਹੈ। ਜਿਹੜੇ ਵਿਊਅਰਸ ਦੇਖ ਸਕਦੇ ਨੇ ਸਕਰੀਨ ਦੇ ਉੱਤੇ ਵੀ ਉਸ ਇਮੇਜ ਨੂੰ, ਔਰ ਉਹਦੇ ਉੱਤੇ ਹੈ। ਔਰ ਇਹੀ ਸਾਡੇ ਮਜ਼ਹਬ ਦੇ ਵਿੱਚ ਸ਼ਹੀਦ ਨੂੰ ਡਿਫਾਈਨ ਕਰਦਾ ਹੈ, ਮਰਨ ਮੁਨਸਾ ਸੂਰਿਆਂ ਹੱਕ ਹੈ, ਜੇ ਹੋਏ ਮਰਨ ਪਰਵਾਣੋ ਸੂਰੇ ਸਈ ਆਗਿਆ ਆਖੀ ਹੈ, ਦਰਗਹਿ ਪਾਵੈ ਸਾਚੀ ਮਾਣੋ। ਕਿ ਭਾਈ ਇਹ ਡਿਜ਼ਾਇਰ ਹੁੰਦੀ ਹੈ ਸੂਰਬੀਰ ਦੀ ਕਿ ਅਤ ਹੀ ਰਣ ਮੈਂ ਤਬ ਜੂਝ ਮਰੋ, ਮਰਨ ਮੁਨਸ਼ਾ ਡਿਜ਼ਾਇਰ ਹੈ, ਸੂਰੇ ਦਾ ਹੱਕ ਹੈ, ਪਰ ਅਲਟੀਮੇਟਲੀ ਇਹ ਅਕਾਲ ਪੁਰਖ ਦੇ ਹੱਥ ਹੈ, ਉਹਨਾਂ ਨੇ ਉਸ ਨੂੰ ਪ੍ਰਵਾਨ ਕਰਨਾ ਹੈ। ਜੇ ਹੋਏ ਮਰਨ ਪਰਵਾਣੋ, ਤੁਹਾਡੀ ਨਿਸ਼ਚਾ, ਤੁਹਾਡੀ ਡਿਜ਼ਾਇਰ, ਤੁਹਾਡਾ ਥਾਟ ਉਹ ਪਾਇਸ ਹੈ, ਪਵਿੱਤਰ ਹੈ, ਪਾਕ ਹੈ, ਲੇਕਿਨ ਪ੍ਰਵਾਨਗੀ ਤੁਹਾਡੀ ਇਸ ਸਰੀਰ ਦਾ ਨਜ਼ਰਾਨਾ ਜਿਹੜਾ ਤੁਸੀਂ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਦਿਆਂ ਦਿੱਤਾ ਹੈ, ਇਹ ਅਕਾਲ ਪੁਰਖ ਨੇ ਪ੍ਰਵਾਨ ਕਰਨਾ ਹੈ। ਔਰ ਉਹੀ ਸੱਚੇ ਸੂਰੇ ਨੇ ਜਿਨ੍ਹਾਂ ਦੇ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਦਿਆਂ ਜਿਹੜੀ ਕਬੂਲ ਸ਼ਹਾਦਤ ਹੈ ਉਸ ਨੂੰ ਦਰਗਾਹ ਦੇ ਵਿੱਚ ਮਾਣ ਮਿਲਦਾ ਹੈ, ਉਹੀ ਸੂਰੇ ਨੇ। ਔਰ ਅਸੀਂ ਸਮਝਦੇ ਹਾਂ ਕਿ ਇਹ ਸਾਡੇ ਲਈ ਇੱਕ ਚੈਲੰਜ ਵੀ ਹੈ, ਕਿਉਂਕਿ ਜਦੋਂ ਅਸੀਂ ਸ਼ਹੀਦਾਂ ਦੀ ਗੱਲ ਕਰਦੇ ਹਾਂ ਉਹਨਾਂ ਨੂੰ ਯਾਦ ਕਰਨਾ ਸਾਡਾ ਫਰਜ਼ ਹੈ, ਲੇਕਿਨ ਸਾਡੇ ਸਾਹਮਣੇ ਇਸ ਫਰਜ਼ ਚੋਂ ਫਿਰ ਇੱਕ ਨਿਕਲਦਾ ਫਰਜ਼ ਹੈ ਜਿਸ ਨੂੰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਕਿਹਾ ਕਰਦੇ ਸਨ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ, ਔਰ ਉਸ ਦੇ ਲਈ ਖਲੋਣਾ ਔਰ ਹੱਕ ਲੈਣਾ। ਜ਼ਾਹਰ ਹੈ ਕਿ ਅੱਜ ਜੇ ਭਾਰਤ ਦੀ ਡਰਟੀ ਏਜੰਸੀ ਰਾਅ ਅਜੀਤ ਡੋਵਲ ਦੇ ਥੱਲੇ ਟਾਰਗੇਟ ਕਿਲਿੰਗਸ ਜੋ ਕੁਛ ਉਹਨਾਂ ਨੇ ਲਾਹੌਰ 'ਚ ਔਰ ਯੂਕੇ ਦੇ ਵਿੱਚ ਔਰ ਸਰੀ ਦੇ ਵਿੱਚ ਕੀਤਾ, ਔਰ ਜਿਸ ਕਿਸਮ ਦਾ ਅੱਜ ਹਿੰਦੂ ਤਵੀਆਂ ਦਾ ਸਾਰੇ ਪਾਸੇ ਬੋਲਬਾਲਾ ਜਿਹੜਾ ਉਹ ਉਸ ਜ਼ੋਰ ਦੇ ਨਾਲ, ਪੈਸੇ ਦੇ ਜ਼ੋਰ ਨਾਲ ਹਰ ਥਾਂ ਤੇ ਤੁਹਾਨੂੰ ਈਵਨ ਵਰਲਡ ਪਾਰਲੀਮੈਂਟ ਆਫ ਰਿਲੀਜਨਸ ਹੋ ਰਹੀ ਹੈ ਸ਼ਿਕਾਗੋ ਦੇ ਵਿੱਚ। 2-3 ਦਿਨ ਪਹਿਲਾਂ ਨਗਰ ਕੀਰਤਨ ਦੇ ਨਾਲ ਉਹਦੀ ਸ਼ੁਰੂਆਤ ਹੋਈ। ਦੁਨੀਆ ਦੇ 5000 ਤੋਂ ਜ਼ਿਆਦਾ ਡੈਲੀਗੇਟ ਧਾਰਮਿਕ ਜਿਹੜੇ ਨੇ ਉਹ ਉਹਦੇ 'ਚ ਐਡਰੈਸ ਕਰ ਰਹੇ ਨੇ। 20 ਸਾਲ ਪਹਿਲਾਂ 1993 ਦੇ ਵਿੱਚ ਜਦੋਂ ਵਰਲਡ ਪਾਰਲੀਮੈਂਟ ਆਫ ਰਿਲੀਜਨਸ ਹੋਈ ਤਾਂ ਮੈਨੂੰ ਵੀ ਇਹ ਸਤਿਗੁਰੂ ਨੇ ਮਾਣ ਦਿੱਤਾ ਸੀ ਕਿ ਮੈਂ ਸਿੱਖ ਧਰਮ ਦੀ ਨੁਮਾਇੰਦਗੀ ਕਰਦਿਆਂ ਗੁਰੂ ਗ੍ਰੰਥ ਸਾਹਿਬ ਐਜ਼ ਏ ਯੂਨੀਵਰਸਲ ਸਕ੍ਰਿਪਚਰ ਇਸ ਦੇ ਉੱਤੇ ਜਿਹੜਾ ਹੈ ਉਹ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਸੀ। ਲੇਕਿਨ ਉਦੋਂ ਵੀ ਮੈਂ ਰਿਅਲਾਈਜ਼ ਕੀਤਾ ਸੀ ਕਿ ਵੀ ਬਹੁਤ ਸਾਰੇ ਕੋਈ ਜੈਨ ਮਤ ਦੇ ਨਾਂ ਥੱਲੇ, ਕੋਈ ਹਿੰਦੂ ਸਵਾਮੀ, ਕੋਈ ਅਕਸ਼ਾ ਧਾਮ, ਕੋਈ ਇਹ ਭਜਨ ਜੋਗੀ, ਇਸ ਕਿਸਮ ਦੇ ਸਾਰੇ ਡੂਬੀਅਸ ਦੇ ਵਿੱਚ ਵੜ ਰਹੇ ਨੇ ਜਾਂ ਕ੍ਰਿਸਚੀਅਨਸ ਡੋਮੀਨੇਟ ਕਰਦੇ ਨੇ। ਸੋ ਇਸ ਵਾਰ ਵੀ ਹਾਲਾਂ ਪਰਸੋਂ ਦਾ ਨਗਰ ਕੀਰਤਨ ਮੈਂ ਦੇਖਿਆ, ਕੋਈ ਇਸ ਵਾਰ ਕੋਈ ਵੱਡੀ ਪ੍ਰੈਜੈਂਟੇਸ਼ਨ ਵੀ ਨਹੀਂ ਸੀ। ਈਵਨ ਫਲੋਟ ਦੇ ਪਿੱਛੇ ਸਿੱਖ ਸੰਗਤਾਂ ਦਾ 200-250 ਸੀ ਜਿੰਨੀਆਂ, ਲੇਕਿਨ ਕੋਈ ਤੁਹਾਨੂੰ ਨਜ਼ਰ ਨਹੀਂ ਆਏ ਅਦਰ ਦੈਨ ਕਿ ਉਹ ਡਾਂਡੀਆ ਖੇਡਦੇ ਲੋਕ ਜਾਂ ਤਾਈਵਾਨ ਦੇ ਡਰੈਗਨ ਦੇ ਨਾਲ ਜਿਹੜਾ ਉਹਦਾ ਝਾਂਕੀ ਜਿਹੀ ਬਣਾ ਕੇ। ਲੇਕਿਨ ਸਾਨੂੰ ਇਹ ਖਬਰ ਦੇਖਿਆ ਅਸੀਂ ਪੋਸਟਰ ਕੇ ਅੰਦਰ ਹਿੰਦੂ ਤਵੀਆਂ ਨੇ ਆਪਣਾ ਹਿੰਦੂ ਤਵੀ ਨੈਟਵਰਕ ਦੇ ਥੱਲੇ ਪੂਰਾ ਸਟਾਈਲ ਲਾਇਆ ਹੋਇਆ ਔਰ ਹਿੰਦੂ ਆਰਗੇਨਾਈਜੇਸ਼ਨ ਹਿੰਦੂ ਤਵੀ ਫਲਾਣਾ ਉੱਤੇ ਇਤਰਾਜ਼ ਵੀ ਹੋਇਆ, ਉਹਨਾਂ ਨੂੰ ਲਾਉਣਾ ਪਿਆ। ਲੇਕਿਨ ਅਸੀਂ ਇਹ ਦੱਸ ਰਹੇ ਹਾਂ ਵੀ ਇਸ ਵੇਲੇ ਕੋਈ ਫੋਰਮ ਐਸਾ ਨਹੀਂ ਬਚਿਆ। ਉਹ ਧਾਰਮਿਕ ਅਦਾਰੇ ਹੋਣ, ਸਮਾਜਿਕ ਦੇ ਵਿੱਚ ਬੜੇ ਹੁੰਦੇ ਨੇ, ਪੋਲੀਟੀਕਲੀ ਜੇ ਸਿੱਖ ਜਾਂ ਕਸ਼ਮੀਰੀ ਜਾਂ ਮਣੀਪੁਰੀ ਜਾਂ ਨਾਗੇ ਆਪਣੀ ਦਾਸਤਾਨ ਦੇ ਲਈ ਪ੍ਰੋਟੈਸਟ ਕਰਦੇ ਨੇ, ਉੱਥੇ ਆ ਕੇ ਉਹਨੂੰ ਇੰਟਰਪਟ ਕਰਦੇ ਨੇ, ਪ੍ਰੋਵੋਕ ਕਰਦੇ ਨੇ, ਚੈਲੰਜ ਕਰਦੇ ਨੇ। ਹੁਣ ਜਿਸ ਕਿਸਮ ਦਾ ਵਰਤਾਰਾ ਜੋ ਸਾਊਥ ਹਾਲ ਦੇ ਵਿੱਚ ਦੇਖਣ ਦੇ ਵਿੱਚ ਆਇਆ, ਜਿਸ ਕਿਸਮ ਦੀ ਗੁੰਡਾਗਰਦੀ ਉਹਨਾਂ ਨੇ 15 ਅਗਸਤ ਵਾਲੇ ਦਿਨ ਕੀਤੀ, ਔਰ ਜ਼ਾਹਰ ਹੈ ਕਿ ਇੱਕ ਪੂਰੀ ਉਹਦੀ ਤਾਂ ਵੀਡੀਓ ਹੈ। ਹੁਣ ਕਈਆਂ ਦਾ ਇਹ ਕਹਿਣਾ ਕਿ ਜੀ ਨਹੀਂ ਉਹ ਗੁਰਦੁਆਰੇ ਦੇ ਸਾਹਮਣੇ ਨਹੀਂ ਸੀ, ਅੱਗੇ ਸੀ, ਪਿੱਛੇ ਸੀ। ਹੁਣ ਜਿਹੜੀਆਂ ਵੀਡੀਓਜ਼ ਦੱਸ ਰਹੀਆਂ ਨੇ ਵੀ ਕਿਸ ਕਿਸਮ ਦੇ ਮੁਸ਼ਟੰਡੇ ਕਿਸਮ ਦੇ ਉਹ
ਜੈ ਸਿਆ ਰਾਮ ਤੇ ਜੈ ਤੇ ਬੀਜੇਪੀ ਤੇ ਆਰਐਸਐਸ ਤੇ 5 ਸਿੰਘ ਨੇ ਬਿਲਕੁਲ ਜਿਹੜੇ ਜਿਨ੍ਹਾਂ ਦੇ ਹੱਥ 'ਚ ਝੰਡੇ ਨੇ ਔਰ ਕੁਝ ਨਹੀਂ ਹੈ ਉਹਨਾਂ ਦੇ ਕੋਲ। ਕਿਵੇਂ ਉਹਨਾਂ ਨੂੰ ਪ੍ਰਵੋਕ ਕਰਦੇ ਨੇ, ਹਰਾਸ ਕਰਦੇ ਨੇ। ਫਿਰ ਉਹ ਜਦੋਂ ਉੱਥੋਂ ਰਿਟਰੀਟ ਕਰਨਾ ਚਾਹੁੰਦੇ ਨੇ ਸਿੰਘ, ਉਹਨਾਂ ਨੂੰ ਨਜ਼ਰ ਆਇਆ ਕਿ ਬਈ ਇਹ, ਔਰ ਕਿਵੇਂ ਉਹਨਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਮਾਰਨ ਤੱਕ ਜਾਂਦੇ ਨੇ। ਔਰ ਉਹਨਾਂ ਚੋਂ ਇੱਕ ਨੇ ਸ੍ਰੀ ਸਾਹਿਬ ਕੱਢੀ। ਹੁਣ ਉਹ ਸਾਰਾ ਕੇਸ ਇਹਦੇ ਦੁਆਲੇ ਬਿਲਡ ਕਰ ਰਹੇ ਨੇ। ਤੁਸੀਂ ਇਹਨਾਂ ਦੀ ਜਿਹੜੀ ਜੇ ਪੀਟੀਆਈ ਦੀ ਖਬਰ ਔਰ ਦੂਸਰੀ ਦੇਖੋ ਤੇ ਉਸ ਦੇ ਦੁਆਲੇ ਕਮਾਈ ਹੋਈ ਹੈ ਕਿ ਜੀ ਉਹਨਾਂ ਨੇ ਜਿਹੜਾ ਉਹ ਵਾਇਲੈਂਸ ਕੀਤੀ ਔਰ ਦੂਸਰਾ ਕੀਤਾ। ਹੁਣ ਇਸ ਸਾਰੇ ਦੇ ਚੱਲਦੇ ਆ ਔਰ ਇਸ ਦੇ ਉੱਤੇ ਵੀ ਸਾਡੇ ਇਸ ਸੈਗਮੈਂਟ ਤੇ 2 ਵੀਰਾਂ ਦੇ ਕਮੈਂਟ ਨੇ, ਉਹ ਵੀ ਅਸੀਂ ਸ਼ੇਅਰ ਕਰਾਂਗੇ। ਪਰ ਇਸ ਤੋਂ ਪਹਿਲਾਂ ਗਲੋਬਲ ਸਿੱਖ ਅਵੇਅਰਨੈਸ ਐਂਡ ਰਾਈਟਸ ਨੈਟਵਰਕ ਨੇ ਜਿਹੜਾ ਸਵਾਲ 7 ਪੁੱਛੇ ਨੇ, ਉਹਨਾਂ ਨੇ ਮੈਂ ਉਹਨਾਂ ਦੀ ਲਿਖਤ ਹੀ ਪਹਿਲਾਂ ਸਾਂਝੀ ਕਰਾਂ ਕਿ ਇਜ਼ ਦਾ ਯੂਕੇ ਬਿਕਮਿੰਗ ਏ ਹੱਬ ਫਾਰ ਹਿੰਦੂਤਵਾ ਐਕਸਟ੍ਰੀਮਿਸਟ, ਕਿ ਹਿੰਦੂਤਵੀ ਅੱਤਵਾਦੀਆਂ ਦਾ ਇਹ ਸੈਂਟਰਲ ਹੱਬ ਬਣ ਗਈ ਹੈ। ਦਿਸ ਅਪੀਅਰਸ ਮੋਰ ਪ੍ਰੋਨਾਊਂਸਡ given links of political figures like Rishi Sunak, Preeti Patel and Suella Braverman to Indian extremist organizations, suggesting a potential compromise of the UK political system. ਹੁਣ ਪ੍ਰੀਤੀ ਪਟੇਲ ਦਾ ਅਸੀਂ ਜ਼ਿਕਰ ਕੀਤਾ, ਪਿਛਲੀ ਸਰਕਾਰ ਵੇਲੇ ਵੀ ਸੀ ਬੋਰਿਸ ਜੌਨਸਨ ਜੀ ਅਮਰੀਕਨ ਥਿੰਕ ਟੈਂਕ 'ਚ ਆ ਕੇ ਸਿੱਖ ਕੌਮ ਨੂੰ ਦਹਿਸ਼ਤਗਰਦੀ ਨਾਲ ਜੋੜਿਆ। ਹੁਣ ਇਹੀ ਸੁਏਲਾ ਬੈਵਰਮੈਨ ਜਿਹੜੀ ਹਿੰਦੂਤਵੀ ਹੈ, ਵਿਆਹੀ ਕਿਸੇ ਯਹੂਦੀ ਨਾਲ ਹੋਈ ਹੈ, ਉਸ ਦਾ ਵਰਤਾਰਾ ਵੀ ਇਸ ਕਿਸਮ ਦੀ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਰਿਪੋਰਟਾਂ ਜਾਂ ਦੂਸਰੀਆਂ ਆਉਂਦੀਆਂ ਨੇ। ਔਰ ਤੁਸੀਂ ਦੇਖਦੇ ਹੋ ਵੀ ਇਹ ਸਰਕਾਰ, ਇਹਨਾਂ ਦਾ ਸਿਕਿਉਰਿਟੀ ਮਿਨਿਸਟਰ ਦਿੱਲੀ ਜਾ ਕੇ ਐਲਾਨ ਕਰਦਾ ਹੈ ਕਿ ਜੀ ਅਸੀਂ 95 ਲੱਖ ਪਾਉਂਡ ਖਾਲਿਸਤਾਨੀ ਐਕਸਟ੍ਰੀਮਿਸਟ ਦੀ ਪੁਣਛਾਣ ਕਰਨ ਦੇ ਲਈ ਰੱਖੇ ਨੇ। ਔਰ ਦਿੱਲੀ 'ਚ ਜਾ ਕੇ ਕਰਨ ਦਾ ਮਤਲਬ ਹੀ ਇਹ ਹੈ ਕਿ ਉਹਨਾਂ ਨੂੰ ਖੁਸ਼ ਕਰ ਰਹੇ ਨੇ ਕਿ ਦੇਖੋ ਜੀ ਜਿਹੜੇ ਤੁਹਾਡਾ ਨਿਸ਼ਾਨਾ ਹੈ ਉਹੀ ਸਾਡਾ ਨਿਸ਼ਾਨਾ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜੋ ਕੁਛ ਅੱਜ ਕੱਲ੍ਹ ਚੱਲ ਰਿਹਾ ਹੈ, ਜਿਵੇਂ ਖੁੱਲ੍ਹ ਕੇ ਕਰ ਰਹੇ ਨੇ, ਇਹ ਕੋਈ ਭੁਲੇਖਾ ਤਾਂ ਨਹੀਂ ਰਹਿ ਜਾਂਦਾ ਕਿ ਰਿਸ਼ੀ ਸੂਨਕ, ਪ੍ਰੀਤੀ ਪਟੇਲ ਔਰ ਸੁਏਲਾ ਬੈਵਰਮੈਨ ਜਿਹੜੇ ਨੇ ਉਹਨਾਂ ਦੇ ਸਬੰਧ ਇੰਡੀਅਨ ਐਕਸਟ੍ਰੀਮਿਸਟ ਔਰ ਜ਼ਾਹਰ ਹੈ ਹਿੰਦੂਤਵੀ ਜਥੇਬੰਦੀਆਂ ਦੇ ਨਾਲ, ਔਰ ਉਹਨਾਂ ਨੇ ਯੂਕੇ ਦੇ ਪੋਲੀਟੀਕਲ ਸਿਸਟਮ ਨਾਲ ਕੰਪਰੋਮਾਈਜ਼ ਕੀਤਾ। ਕੀ ਕੰਸਰਨਸ ਅਬਾਊਟ ਦਾ ਯੂਕੇਜ਼ ਲੀਨੀਐਂਸੀ ਟੁਵਰਡਸ ਹਿੰਦੂਤਵਾ ਐਕਸਟ੍ਰੀਮਿਸਟ ਆਰ ਹਾਈਲਾਈਟਡ। ਹੁਣ ਜਿਹੜੇ 7 ਸਵਾਲ ਨੇ ਇਹ ਯੂਕੇ ਸਰਕਾਰ ਨੂੰ ਨੇ ਕਿ ਵੀ ਇਹ ਦੱਸਦਾ ਹੈ ਵੀ ਤੁਹਾਡਾ ਝੁਕਾਅ ਹਿੰਦੂਤਵੀ ਜਿਹੜਾ ਹੈ ਉਹ ਜਥੇਬੰਦੀਆਂ ਵੱਲ ਹੈ ਜਾਂ ਹਿੰਦੂਤਵੀ ਵਿਚਾਰਧਾਰਾ। ਪਹਿਲਾ, ਯੂਕੇਜ਼ ਸਟੈਂਸ ਔਨ ਅਨਚੈਕਡ ਮਾਈਗ੍ਰੇਸ਼ਨ ਫਰਮ ਇੰਡੀਆ ਸੁਜੈਸਟਸ ਐਕਸਪਲੋਇਟੇਸ਼ਨ ਬਾਈ ਐਕਸਟ੍ਰੀਮਿਸਟ। ਹੁਣ ਜਿਹੜਾ ਉੱਥੇ ਵੀ ਜਿਹੜੀ ਕਰਾਊਡ ਦੇਖ ਰਹੇ ਆ ਉਹ ਜਿਹੜੇ ਵੱਡੇ ਹੱਟੇ ਕੱਟੇ ਜੇ ਗੈਂਗਸਟਰਾਂ ਵਰਗੇ ਲੋਕ ਨਜ਼ਰ ਆਉਂਦੇ ਨੇ। ਜਿਹੜੀ ਵੀਡੀਓ ਇਸ ਮਾਰਕਟਾਈ ਦੀ ਉਹਨਾਂ ਨੇ ਸਿੱਖ ਨੌਜਵਾਨਾਂ ਨਾਲ ਕੀਤੀ, ਇਹੀ ਪਾਰਟ ਅਸੀਂ ਆਸਟ੍ਰੇਲੀਆ ਦੇ ਵਿੱਚ ਵੀ ਦੇਖਿਆ ਕਿ ਬੜੀ ਤੇਜ਼ੀ ਦੇ ਨਾਲ ਉੱਥੇ ਵੀ ਆਸਟ੍ਰੇਲੀਆ ਨਾਲ ਵੀ ਜਿਹੜਾ ਇੱਕ ਐਗਰੀਮੈਂਟ ਇਹਨਾਂ ਨੇ ਕੀਤਾ ਕਿ ਜੀ ਸਕਿਲਡ ਵਰਕਰਸ ਦਾ ਆਉਣਾ, ਔਰ ਦੂਜਾ ਉਹ ਐਵੇਂ ਦੇ ਜਿਹੜੇ ਨੇ ਇਕੱਠੇ ਕਰਕੇ ਉਹ ਉਹਨਾਂ ਨੂੰ ਹਰਿਆਣਵੀ ਕਹਿ ਲਓ, ਦੂਜੇ ਕਹਿ ਲਓ। ਮੈਂ ਹਰਿਆਣਵੀ ਸ਼ਬਦ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਇਹ ਪ੍ਰੋਮੀਨੈਂਟਲੀ ਹਰਿਆਣਵੀ ਯੂਜ਼ ਕਰ ਰਹੇ ਨੇ, ਜਾਂ ਉਹਨਾਂ ਦੇ ਜੈਕਟਾਂ ਹਰਿਆਣਵੀ ਪਵਾਈਆਂ, ਜਾਂ ਆਸਟ੍ਰੇਲੀਆ 'ਚ ਅਟੈਕ ਕਰਨ ਵਾਲੇ ਦੀ ਗੱਡੀ ਦੇ ਪਿੱਛੇ ਹਰਿਆਣਵੀ ਲਿਖਿਆ। ਕਿਉਂਕਿ ਹਰਿਆਣਾ ਦੇ ਜਾਟਾਂ ਦੇ ਵਿੱਚ ਜਿਹੜਾ ਸਿੱਖੀ ਵੱਲ ਝੁਕਾਅ ਹੈ, ਕਿਉਂਕਿ ਹੁਣ ਗੁਜਰਾਤੀਆਂ ਤੇ ਯੂਪੀ ਬਿਹਾਰ ਦੇ ਭਈਆਂ ਨੇ ਤਾਂ ਸਿੱਖਾਂ ਦੇ ਸਾਹਮਣੇ ਨਹੀਂ ਖਲੋਣਾ ਹੈ। ਹੁਣ ਇਹ ਜਿਹੜੇ ਜਾਟਾਂ ਨੂੰ ਔਰ ਦੂਸਰਿਆਂ ਨੂੰ ਆਰੀਆ ਸਮਾਜੀ ਬਣਾ ਕੇ ਲਗਾਤਾਰ ਵਰਤਦੇ ਰਹੇ ਨੇ, ਇਹ ਅੱਜ ਜੇ ਸਿੱਖੀ ਵੱਲ ਝੁਕਾਅ ਰੱਖਦੇ ਨੇ ਤੇ ਹੁਣ ਇਹ ਬਿਸ਼ਨੋਈ ਵਰਗੇ ਲੋਕ ਜਿਹੜੇ ਨੇ ਗੈਂਗਸਟਰ ਜਾਂ ਦੂਜੇ, ਉਹਨਾਂ ਨੂੰ ਇਹ ਪ੍ਰਮੋਟ ਕਰ ਰਹੇ ਨੇ। ਔਰ ਇਹ ਜਿਹੜੀ ਅਨਚੈਕਡ ਕਿਸਮ ਦੀ ਆਸਟ੍ਰੇਲੀਆ 'ਚ ਹੋਏ ਜਾਂ ਯੂਕੇ 'ਚ ਹੋਏ, ਇਹਨਾਂ ਨੂੰ ਲਿਆਉਣਾ। ਇਹਨਾਂ ਦੇ ਵਿੱਚ ਇੱਕ ਵੱਡਾ ਤਬਕਾ ਜਿਹੜਾ ਹੈ, ਜਿਹੜਾ ਇਹਨਾਂ ਹਿੰਦੂਤਵੀਆਂ ਦਾ ਹੀ ਕਾਡਰ ਹੈ, ਜਿਸ ਨੂੰ ਇਹ ਕਿਤੇ ਸਕਿਲਡ ਵਰਕਰ ਕਹਿ ਕੇ, ਕਿਤੇ ਸਟੂਡੈਂਟ ਕਹਿ ਕੇ ਇੱਥੇ ਲਿਆ ਕੇ ਇਹਨਾਂ ਤੋਂ ਇਹ ਕਾਰਵਾਈ ਕਰਵਾ ਰਹੇ ਨੇ। ਉਹਨਾਂ ਨੇ ਕਿਹਾ ਜੀ ਇਸ ਤੇ ਜਵਾਬ ਦਿਓ। ਸੈਕੰਡ, ਸਿੱਖ ਐਂਡ ਖਾਲਿਸਤਾਨ ਐਕਟਿਵਿਸਟ ਟਾਰਗੇਟਡ ਡਿਊ ਟੂ ਇੰਡੀਅਨ ਲੌਬਿੰਗ ਐਂਡ ਹੇਟ ਕੈਂਪੇਨਸ। ਔਰ ਟਾਰਗੇਟਿੰਗ ਜ਼ਾਹਰ ਹੈ, ਜਿਹੜੀ ਡਾਇਰੈਕਟ ਟਾਰਗੇਟਿੰਗ ਦਾ ਅਵਤਾਰ ਸਿੰਘ ਖੰਡ ਹੈ, ਪਰ ਜਿਸ ਕਿਸਮ ਦਾ ਹੇਟ ਕੈਂਪੇਨ ਔਰ ਹੈਸ਼ਟੈਗ ਔਰ ਸਾਹਮਣੇ ਆਇਆ ਕਿ ਕਿਵੇਂ ਫੇਕ ਅਕਾਊਂਟਸ ਚਲਾਏ ਜਾ ਰਹੇ ਨੇ, ਉਸ ਦੇ ਵਿੱਚ ਯੂਕੇ ਸਰਕਾਰ ਦਾ ਕੀ ਰੋਲ ਹੈ ਜਾਂ ਉਹ ਕੀ ਕਰ ਰਹੀ ਹੈ, ਉਹਨੂੰ ਚੈੱਕ ਕਰਨ ਦੇ ਲਈ। ਥਰਡ, ਕਵਰ ਅਪ ਆਫ ਬਾਈ ਅਵਤਾਰ ਸਿੰਘ ਖੰਡਾ's ਡੈਥ ਬਾਈ ਇੰਡੀਅਨ ਏਜੰਟਸ। ਕਿ ਬਈ ਇੱਥੇ ਵੀ ਯੂਕੇ 'ਚ ਨਾ ਕੋਈ ਮੀਡੀਆ ਸਟੋਰੀ ਬਣਨ ਦਿੱਤੀ ਗਈ, ਨਾ ਪ੍ਰੋਪਰ ਕੋਈ ਪੋਸਟਮਾਰਟਮ ਜਾਂ ਉਸ ਦੇ ਉੱਤੇ ਗੱਲ ਹੋਈ। ਇੰਨਾ ਖਦਸ਼ਾ ਸਿੱਖ ਜਥੇਬੰਦੀਆਂ ਵੱਲੋਂ ਜ਼ਾਹਰ ਕਰਨ ਦੇ ਬਾਵਜੂਦ
ਕੋਈ ਜਿਹੜੀ ਹੈ ਉਸ ਦੇ ਉੱਤੇ ਇਨਵੈਸਟੀਗੇਸ਼ਨ ਆਰਡਰ ਨਹੀਂ ਕੀਤੀ ਗਈ। ਫਿਰ ਚੌਥਾ ਉਹਨਾਂ ਨੇ ਕਿਹਾ ਹੇਟ ਐਂਡ ਅਬਿਊਜ਼ ਇਨਸੀਡੈਂਟਸ ਆਊਟਸਾਈਡ ਸਾਊਥ ਹਾਲ ਗੁਰਦੁਆਰਾ ਔਨ ਇੰਡੀਅਨ ਇੰਡੀਪੈਂਡੈਂਸ ਡੇ। ਹੁਣ ਸਾਡੇ ਇੱਕ ਅੱਧੇ ਹਿੰਦੂ ਤੋਂ ਵੀ ਨਹੀਂ ਲਿਖਿਆ ਜੀ ਨਹੀਂ ਇਹ ਗੁਰਦੁਆਰੇ ਦੇ ਬਾਹਰ ਨਹੀਂ ਹੋਇਆ। ਹੁਣ ਇਹ ਨੈਟਵਰਕ ਜਿਹੜਾ ਯੂਕੇ 'ਚ ਸਿੱਖਾਂ ਦਾ ਜਿਹੜਾ ਨੈਟਵਰਕ ਆਪਰੇਟ ਕਰਦਾ ਹੈ, ਗਲੋਬਲ ਸਿੱਖ ਅਵੇਅਰਨੈਸ ਨੈਟਵਰਕ, ਉਹਨਾਂ ਨੇ ਕਿਹਾ ਵੀ ਹੇਟ ਵੀ ਔਰ ਅਬਿਊਜ਼ ਵੀ, ਤੁਸੀਂ ਨਾਰੇ ਵੀ ਲਾ ਰਹੇ ਹੋ ਆ ਕੇ ਔਰ ਮਾਰਕਟਾਈ ਵੀ ਕਰ ਰਹੇ ਹੋ। ਫਿਫਥ, ਸਿੱਖਸ ਅਟੈਕਡ ਬਾਈ ਹਿੰਦੂ ਹਾਰਡਲਾਈਨਰ ਐਕਸਟ੍ਰੀਮਿਸਟ ਫॉर not joining ਇੰਡੀਅਨ ਇੰਡੀਪੈਂਡੈਂਸ ਡੇ ਸੈਲੀਬ੍ਰੇਸ਼ਨਸ, ਕਿਉਂਕਿ ਇੱਕ ਜਿਹੜਾ ਉਹਨਾਂ ਦਾ ਸੀ ਕਿ ਜੀ ਤੁਸੀਂ ਕਿਉਂ ਨਹੀਂ ਜੁਆਇਨ ਕਰਦੇ ਸਾਨੂੰ, ਉਹਨਾਂ ਨੂੰ ਵੀ ਕਹਿ ਰਹੇ ਸੀ ਵੀ ਲਾਓ ਜੈਸੀ ਆਰਾਮ ਦੇ ਨਾਰੇ। ਨੈਕਸਟ, ਮੁਸਲਿਮਸ ਇਨ ਲੈਸਟਰ were targeted by ਹਿੰਦੂਤਵਾ ਐਕਸਟ੍ਰੀਮਿਸਟ ਲਾਸਟ ਈਅਰ, ਔਰ ਇਹ ਈਵਨ ਉਹਨਾਂ ਦੀਆਂ ਯੂਕੇ ਦੀ ਆਪਣੀ ਸਿਕਿਉਰਿਟੀ ਏਜੰਸੀਜ਼ ਦੀ ਰਿਪੋਰਟ ਹੈ ਕਿ ਵੀ ਉਹਨਾਂ ਨੂੰ ਜਿਹੜਾ ਰਾਈਟ ਵਿੰਗ ਬੀਜੇਪੀ ਨੈਸ਼ਨਲਿਸਟ ਪਾਰਟੀ ਹੈ, ਪ੍ਰਾਈਮ ਮਿਨਿਸਟਰ ਮੋਦੀਜ਼ ਨੈਸ਼ਨਲਿਸਟ ਪਾਰਟੀ, ਉਹਨਾਂ ਨੇ ਉਹ ਭੜਕਾਟ ਪੈਦਾ ਕੀਤੀ ਔਰ ਹਮਲੇ ਕਰਵਾਏ ਜਿਹੜੇ ਲੈਸਟਰ ਦੇ ਵਿੱਚ ਮੁਸਲਮਾਨ ਘਰਾਂ ਤੇ ਔਰ ਦੁਕਾਨਾਂ ਤੇ ਕ੍ਰਿਕਟ ਮੈਚ ਦੀ ਆੜ ਦੇ ਵਿੱਚ। ਫਿਰ 7th ਹੈ ਉਹਨਾਂ ਦਾ visits from Hindu hardliners like Tirendra Shastri, known for hate speeches and genocidal threats to minorities in India, ਕਿ ਉਹਨੂੰ ਸੱਦ ਕੇ ਤਰਿੰਦਰ ਸ਼ਾਸਤਰੀ ਨੂੰ ਜਿਹੜਾ ਹੇਟ ਸਪੀਚਸ ਔਰ ਜੈਨੋਸਾਈਡਲ ਥ੍ਰੈਟਸ ਦੇ ਲਈ ਜਾਣਿਆ ਜਾਂਦਾ ਹੈ। ਹਾਲਾਂਕਿ ਅਸੀਂ ਉਸ ਫੋਟੋ ਦਾ ਜ਼ਿਕਰ ਕੀਤਾ ਸੀ ਉਹਦਾ ਗੋਬਰ ਆਰੀਆ ਦਾ, ਉਹ ਕਦੋਂ ਆਇਆ ਜਾਂ ਕਦੋਂ ਨਹੀਂ, ਲੇਕਿਨ ਇਹ ਤਰਿੰਦਰ ਸ਼ਾਸਤਰੀ ਬਾਰੇ ਮੈਨੂੰ ਨਹੀਂ ਸੀ ਪਤਾ ਕਿ ਵੀ ਇਹਨੂੰ ਵੀ ਉਹਨਾਂ ਨੇ ਸੱਦ ਕੇ ਜਿਹੜਾ ਉਹ ਦਿੱਤਾ ਔਰ ਇਹ ਵੀ ਉਸੇ ਕੈਟਾਗਰੀ 'ਚ ਹੈ ਜਿਹਦੇ 'ਚ ਗੋਬਰ ਆ ਰਹੀ ਹੈ। ਉਹਨਾਂ ਨੇ ਕਿਹਾ ਕੰਸਰਨਸ ਅਰਾਈਜ਼ ਅਬਾਊਟ ਵੈਦਰ ਹਿੰਦੂ ਪੋਲੀਟੀਸ਼ੀਅਨਸ ਇਨ ਯੂਕੇ ਪ੍ਰਾਇੋਰਟਾਈਜ਼ ਹਿੰਦੂਤਵਾ ਐਕਸਟ੍ਰੀਮਿਜ਼ਮ ਓਵਰ ਯੂਕੇ ਇੰਟਰਸਟ, ਕਿ ਇਹ ਜਿਹੜੇ ਹਿੰਦੂ ਪੋਲੀਟੀਸ਼ੀਅਨ ਨੇ ਇਨਕਲੂਡਿੰਗ ਰਿਸ਼ੀ ਸੁਨਕ ਔਰ ਬੈਬਰ ਵਮਨ ਔਰ ਪ੍ਰੀਤੀ ਪਟੇਲ, ਕੀ ਇਹ ਯੂਕੇ ਦੇ ਹਿੱਤਾਂ ਨਾਲੋਂ ਹਿੰਦੂਤਵਾ ਦੇ ਹਿੱਤਾਂ ਨੂੰ ਜ਼ਿਆਦਾ ਜਿਹੜਾ ਉਹ ਪਹਿਲ ਦਿੰਦੇ ਨੇ। ਸੋ ਇਹ ਉਹਨਾਂ ਨੇ ਉਸ ਦੇ ਉੱਤੇ ਸਵਾਲ ਪੁੱਛੇ ਨੇ ਕਿ ਭਾਈ ਇਹ ਸਵਾਲ ਦਾ ਜਵਾਬ ਦਿਓ। ਔਰ ਜਿਵੇਂ ਇਸ ਦੇ ਉੱਤੇ ਈਸਟਰਨ ਪ੍ਰੋਵਿੰਸ ਦੀ ਈਸਟਰਨ ਪ੍ਰੋਮਿਸ ਦੀ ਆਈਡੀ ਤੋਂ ਸਾਡੇ ਵੀਰ ਨੇ ਬੜੇ ਲਰਨਡ, ਉਹਨਾਂ ਦੀ ਮੈਨੂੰ ਕਾਲ ਵੀ ਆਈ ਤਾਂ ਉਹਨਾਂ ਨੇ ਕਿਹਾ ਮੈਂ ਕਮੈਂਟ ਵੀ ਲਿਖਿਆ, ਤੇ ਮੈਂ ਜਦੋਂ ਪੜ੍ਹਿਆ ਤਾਂ ਮੈਨੂੰ ਲੱਗਾ ਕਿ ਵੀ ਇਹ ਵਰਥ ਹੈ ਤੁਹਾਡੇ ਸਾਰੇ ਵਿਊਅਰਸ ਨਾਲ ਸ਼ੇਅਰ ਕਰਨਾ। ਉਹਨਾਂ ਨੇ ਵਾਰਨ ਕੀਤਾ ਸਾਰੀਆਂ ਕਮਿਊਨਿਟੀਜ਼ ਨੂੰ ਦੁਨੀਆ ਦੀ, ਆਲ ਕਮਿਊਨਿਟੀਜ਼ ਆਫ ਦਾ ਵਰਲਡ, ਮੁਸਲਿਮਸ, ਕ੍ਰਿਸਚੀਅਨਸ, ਬੁੱਧਿਸਟ, ਸਿੱਖਸ, ਅਫਰੀਕਨਸ, ਯੂਰਪੀਅਨਸ must notice, realize, watch evil actions of rising violence, terrorism by Hindus, not only in India, where they are destroying Christian churches, raping women, destroying Muslim houses, businesses, Sikh gurdwaras, raping Dalit ladies, etc. But huge danger to the whole world, where Hindus gone to live, operate businesses to plunder, loot local, simple, honest, liberal, humble, humanitarian, ordinary citizens and people. Extremist Hindus, Ambani, Adani, have bought 150 years old Victorian buildings, over 200 acres land on Park Road in Slough, to make headquarters of RSS, Extreme Hindu Terrorist Party, of which Modi is the chief. कि भी ये अंबानी अडानी ने 150 साल पुराना ਜਿਹੜਾ ਹੈ ਉਹ 200 ਏਕੜ ਲੈਂਡ ਖਰੀਦੀ ਔਰ ਉਹਨੂੰ ਆਰਐਸਐਸ ਦਾ ਹੈਡਕੁਆਰਟਰ ਬਣਾਇਆ। ਫਰੋਮ ਹੀਅਰ ਦੇ ਵਿਲ ਆਪਰੇਟ ਟੂ ਕੰਟਰੋਲ ਯੂਰਪ, ਇਥੋਂ ਸਾਰੇ ਯੂਰਪ ਨੂੰ ਕੰਟਰੋਲ ਕਰਨਗੇ। ਇਨ ਯੂਐਸਏ they have established similar headquarters in major cities in all states, while main center is in New Jersey. Watch and read the agenda of Hindutva, RSS, BJP, Brahmanism, what they are planning secretly and up to becoming Vishav Guru. In short, it means what British, Dutch, Germans, French did some 450 years ago, colonized. Now Hindus, cow urine drinkers, cow dung eaters, rapists, cruel, inhuman, unethical, racist, caste system, hate mongers, corrupt, criminals, thugs, cheaters, liars, they discriminate working class people, etc., are planning to do the same
with free thinking simple honest word। ਇਹ ਉਹਨਾਂ ਨੇ ਜਿੰਨੇ ਇੱਕ ਵਿਸ਼ੇਸ਼ਣ ਦਿੱਤੇ ਨੇ ਐਡਜੈਕਟਿਵ ਲਾਏ ਨੇ ਉਹਨਾਂ ਦਾ ਹਰ ਇੱਕ ਨੂੰ ਅਰਥ ਪਤਾ ਕੀ ਹੈ, ਲੇਕਿਨ ਗੱਲ ਉਹਨਾਂ ਨੇ ਕਿਹਾ ਵੀ ਇਹ ਤੁਹਾਡਾ ਵੈਸਟ ਔਰ ਦੂਜੇ ਲੋਕ ਗਲੀਬਲ ਨੇ। ਉੱਥੇ ਉਹਨਾਂ ਨੇ ਅੰਬਾਨੀ ਅਡਾਨੀ ਨੇ ਜਿਹੜਾ ਸਲੋ ਦਾ ਜ਼ਿਕਰ ਕੀਤਾ ਹੈ ਵੀ ਜਿਹੜਾ ਉਹ 200 ਏਕੜ ਦੇ ਵਿੱਚ ਆਪਣਾ ਹੈੱਡਕੁਆਰਟਰ ਬਣਾਇਆ। ਇੱਥੇ ਅਸੀਂ ਸ਼ਿਕਾਗੋ ਦੀ ਗੱਲ ਕੀਤੀ ਹੈ, ਨਿਊ ਜਰਸੀ 'ਚ ਤਾਂ ਉਹ ਆਪਣੀਆਂ ਪੈਰੇਡ ਦੇ ਵਿੱਚ ਬੁਲਡੋਜ਼ਰ योगी मोदी की फोटो ला के उन्होंने कढ़िया और बुलडोजर जस्टिस के कर दो सब बुलडोज। और अखीर च उन्होंने कहा प्लीज वॉच बी अवेयर एंड वेक अप दिस हिंदुत्वा कम्युनिटी विल मेक दिस नाइस कंट्री रादर ऑल कंट्रीज इन द वर्ल्ड ए हेल। वो यूके च रहिंदे ने ते यूके दे हवाले नाल उन्होंने कहा भी इत्थे इस काम ते लगे ने। इसे तरह देसी ते बदेशी उन्होंने अपनी आईडी तो लिखा जो सब RSS की साजिश है पूरी दुनिया च सिख कौम नूं तबाह करन दी। जिथे जिथे भी सिख वस रहे हैं खुशी नाल, पर RSS तो यह जरिया नहीं जाता कि पूरी दुनिया विच सिख कौम किन्नी तरक्की सिख कौम ने की है, किवें दुनिया की सेवा भी नाल नाल कर रहे हैं। जागो सिखो जागो वेक अप। हुण जिथे जिथे भी सिख कम्युनिटी है RSS गैंगस्टरां नूं सुपारियां दे के कतल दंगे ते अग्गां लवा के जहर दे के सिखां नूं खत्म करन दीआं साजिशां नूं अंजाम दे रही है। अपने टट्टू RSS ने पूरी दुनिया विच छड्डे होए हन। सिख कौम नूं जागण दी लास्ट वार्निंग है, जे हुण भी ना जागे तां नतीजे सिख कौम दी तबाही दे तय हन। जागो 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 सिखो जागो जागो जागो। मैं समझदा भी इस तो बेहतर मैसेज होर कोई होर नहीं दिता जा सकता। कंध ते लिखिया जे असी नहीं पढ़ना ते फिर जेड़ा कबीर साहब दा ये फरमान ही साडे ते लागू हुंदा है। कबीर मन जानत सब बात जानत ही औगण करे काहे की कुसलात हाथ दीप कुएं परे। जे हाथ च दीवा फड़ के भी असी खूह च डिगना ते फिर जेड़ा वो कोई भी उहदे लई जवाबदेह नहीं होएगा, असी खुद ही गुनाहगार होंगे। जी डॉक्टर साहब थोड़ा बहुत बहुत शुक्रिया। सौथे लेने ब्रेक और ब्रेक ते जान तो पहला ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ वन टाइम डोनेट कर सकते हो, मंथली डोनेट भी कर सकते हो। तुसी TV 84 के नाम से चैक बना के सानू मेल भी कर सकते हो साडे इस पते ते 36-01 37th एवेन्यू लॉन्ग आइलैंड सिटी न्यूयॉर्क 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 516661911984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। UK, ਇਟਲੀ, ਆਸਟਰੀਆ, ਸਵਿਟਜ਼ਰਲੈਂਡ, ਆਸਟ੍ਰੇਲੀਆ ਅਤੇ ਟੋਰਾਂਟੋ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਵੈਨਕੂਵਰ ਵਿਖੇ। ਵੈਨਕੂਵਰ ਏਰੀਏ ਵਿੱਚ ਖਾਲਿਸਤਾਨ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666। UK, ਇਟਲੀ, ਆਸਟਰੀਆ, ਸਵਿਟਜ਼ਰਲੈਂਡ, ਆਸਟ੍ਰੇਲੀਆ ਅਤੇ ਟੋਰਾਂਟੋ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਵੈਨਕੂਵਰ ਵਿਖੇ। ਵੈਨਕੂਵਰ ਏਰੀਏ ਵਿੱਚ ਖਾਲਿਸਤਾਨ ਦੀਆਂ ਵੋਟਾਂ 10 ਸਤੰਬਰ ब्रेक तो बाद थोड़ा सब का भरपूर स्वागत है। सो व्यूअर्स गलबात करन जा रहे हैं कि अकाली दल बादल दे प्रधान सुखबीर बादल ने कहा है कि जदों 2027 विच साडी सरकार बनी उदों असी पानियां संबंधी सारे समझौते रद्द कर देंगे। सो ये महज एक गपोड़ है ਜਦੋਂ ਕਿ ਅਕਾਲੀ ਦਲ ਬਾਦਲ ਜਿਹੜੇ ਨੇ ਸਿੱਖ ਇਸ਼ੂਆਂ ਤੋਂ ਭਗੌੜਾ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो पंजाबी दे विच ये एक अखान कहा जाता है कि वक्तों
ਖੁੰਜੀ ਡੂਮਣੀ ਗਾਵੇ ਆਲ ਪਤਾਲ, ਕਿ ਵੇਲੇ ਦਾ ਰਾਗ ਹੁੰਦਾ ਹੈ। ਵੈਸੇ ਇਹ ਵੀ ਕਿਹਾ ਜਾਂਦਾ ਹੈ ਕਿ ਵੇਲੇ ਦੀ ਨਮਾਜ਼ ਕਵੇਲੇ ਦੀਆਂ ਟੱਕਰਾਂ। ਹੁਣ ਜਦੋਂ ਵਕਤ ਹੁੰਦਾ ਹੈ ਰਾਗ ਦਾ, ਜੇ ਤੁਸੀਂ ਉਸ ਵੇਲੇ ਉਸ ਰਾਗ ਨੂੰ ਨਹੀਂ ਗਾਉਂਦੇ ਤੇ ਫਿਰ ਅੱਗਾ ਪਿੱਛਾ ਕਰਕੇ ਜੋ ਮਰਜ਼ੀ ਤੁਸੀਂ ਜਸਟੀਫਾਈ ਕਰਨਾ ਚਾਹੋ, ਕਹਿਣਾ ਚਾਹੋ, ਦਾ ਕੋਈ ਮਤਲਬ ਨਹੀਂ ਹੁੰਦਾ। ਉਹ ਫਿਰ ਰਾਗ ਨਹੀਂ ਹੁੰਦਾ, ਉਹ ਆਲ ਪਤਾਲ ਹੁੰਦਾ। ਉਹਨੂੰ ਅਸੀਂ ਹੋਰ ਸਾਦਾ ਪੰਜਾਬੀ ਦੇ ਵਿੱਚ ਊਲ ਜਲੂਲ ਹੀ ਕਹਿੰਦੇ ਹਾਂ। ਹੁਣ ਪ੍ਰਕਾਸ਼ ਸਿੰਘ ਬਾਦਲ 5 ਵਾਰ ਮੁੱਖ ਮੰਤਰੀ ਰਿਹਾ। ਭਾਰਤੀ ਜਨਸੰਘ, ਜਿਸ ਦਾ ਅਜੋਕਾ ਨਾਮ ਬੀਜੇਪੀ ਹੈ, ਜਦੋਂ ਉਸ ਦੇ ਨਾਲ ਇੱਕ ਅਛੂਤ ਵਾਲਾ ਵਿਹਾਰ ਕੀਤਾ ਜਾਂਦਾ ਸੀ ਕਿ ਕੋਈ ਉਹਨੂੰ ਛੂਹੇ ਨਾ, ਕੋਈ ਸਿਆਸੀ ਪਾਰਟੀ, ਇਵਨ ਰੀਜਨਲ ਪਾਰਟੀ ਵੀ ਉਹਦੇ ਨਾਲ ਨਹੀਂ ਸੀ ਲੱਗਦੀ, ਕਿਉਂਕਿ ਉਹਨਾਂ ਦਾ ਬਿਲਕੁਲ ਫਿਰਕੂ ਕਮਿਊਨਲ ਹਿੰਦੂ ਏਜੰਡਾ ਸੀ, ਜੋ ਗੋਲਵਲਕਰ ਦਾ ਜਾਂ ਹੈਡਗਵੇਅਰ ਦਾ ਜਾਂ ਸਾਵਰਕਰ ਦਾ ਸੀ। ਅਕਾਲੀ ਇਹੋ ਜਿਹੀ ਇੱਕ ਐਸੀ ਧਿਰ ਸੀ ਜਿਨ੍ਹਾਂ ਨੇ ਵੇ ਬੈਕ 1967 ਦੇ ਵਿੱਚ ਜਦੋਂ ਪੰਜਾਬੀ ਸੂਬਾ ਬਣਦਾ ਹੈ, ਔਰ ਇਹੀ ਭਾਰਤੀ ਜਨਸੰਘ ਜਿਹੜਾ ਸਭ ਤੋਂ ਵੱਡਾ ਵਿਰੋਧੀ ਸੀ ਪੰਜਾਬੀ ਸੂਬੇ ਦਾ। ਪੰਜਾਬੀ ਹਿੰਦੂਆਂ ਨੇ ਕੈਂਪੇਨ ਕੀਤਾ ਪੂਰਾ। ਪੰਜਾਬੀ ਹਿੰਦੂਆਂ ਨੂੰ ਕਿਹਾ ਗਿਆ, ਇਹ ਸਾਰਾ ਜਿਹੜਾ ਆਰੀਆ ਸਮਾਜੀਆਂ ਦਾ ਮੀਡੀਆ ਸੀ ਜਲੰਧਰ ਦੇ ਵਿੱਚ, ਪ੍ਰਤਾਪ, ਮਿਲਾਪ, ਪੰਜਾਬ ਕੇਸਰੀ, ਹਿੰਦ ਸਮਾਚਾਰ, ਬਾਅਦ 'ਚ ਉਹਨਾਂ ਨੇ ਜਗਬਾਣੀ ਸ਼ੁਰੂ ਕੀਤਾ ਕਿ ਆਪਣੀ ਬੋਲੀ ਹਿੰਦੀ ਲਿਖਾਓ। ਅੱਛਾ। ਔਰ ਜਦੋਂ ਮਾਸਟਰ ਤਾਰਾ ਸਿੰਘ ਜਿਹੜੇ ਨੇ ਉਹ ਲੀਡ ਕਰਦੇ ਸੀ ਪੰਜਾਬੀ ਸੂਬੇ ਦਾ ਮੋਰਚਾ, ਜਾਂ ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਤੇ ਵੀ ਪਾਬੰਦੀ ਲੱਗੀ, ਤੇ ਇਹ ਬਰਾਬਰ ਗੁਰਦੁਆਰਿਆਂ ਦੇ ਵਿੱਚ ਹੁਣ ਤਾਂ ਸਾਨੂੰ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਅਸੀਂ ਜ਼ਿਕਰ ਕਰਦੇ ਹਾਂ, ਬਹੁਤਿਆਂ ਨੂੰ ਭੁੱਲ ਜਾਂਦਾ ਹੈ ਕਿ 1950 ਦੇ ਵਿੱਚ ਇਹ ਘਟਨਾਵਾਂ ਇਹਨਾਂ ਹੀ ਪੰਜਾਬ ਦੇ ਹਿੰਦੂ ਤਵੀਆਂ ਵੱਲੋਂ ਕੀਤੀਆਂ ਜਾਂਦੀਆਂ ਸੀ, ਜਿਵੇਂ ਹਰਮੰਦਰ ਸਾਹਿਬ ਦੇ ਸਰੋਵਰ 'ਚ ਸਿਗਟਾਂ ਦਾ ਡੱਬਾ ਸੁੱਟ ਦੇਣਾ, ਜਾਂ ਕਿਸੇ ਹੋਰ ਥਾਂ ਤੇ ਤੰਬਾਕੂ ਸੁੱਟ ਦੇਣਾ। ਇਸ ਕਿਸਮ ਦੀਆਂ ਬਹੁਤ ਘਟਨਾਵਾਂ ਤੁਸੀਂ ਜੇ ਉਸ ਪੀਰੀਅਡ ਦਾ ਸਿੱਖਾਂ ਨੂੰ ਪ੍ਰਵੋਕ ਕਰਨ ਦਾ, ਇਹ ਉਹੀ ਟਾਈਮ ਸੀ ਜਦੋਂ ਇਹਨਾਂ ਨੇ ਇਹ ਜਿਹੜੇ ਨਾਰੇ ਸੀ ਕਿ ਊੜੀ ਈੜੀ ਨਹੀਂ ਪੜ੍ਹੇਂਗੇ, ਇਹ ਵੀ ਉਸ ਪੀਰੀਅਡ ਦਾ ਹੀ ਹੈ, ਕਿਉਂਕਿ ਜਦੋਂ ਪੰਜਾਬੀ ਜ਼ਬਾਨ ਦੇ ਉੱਤੇ ਸੀ ਕਿ ਸੂਬਾ ਬਣੇ। ਫਿਰ ਅਸੀਂ ਦੇਖਦੇ ਹਾਂ ਵੀ ਇਹਨਾਂ ਦਾ ਵਰਤਾਰਾ ਲਗਾਤਾਰਤਾ ਦੇ ਨਾਲ ਹਰ ਉਹ ਮੰਗ ਜਿਹੜੀ ਸਿੱਖਾਂ ਨੇ ਕੀਤੀ, ਪੰਜਾਬ 'ਚ ਬੈਠਿਆਂ ਨੇ ਜਿਹੜਾ ਉਹ ਸਟੈਬ ਕੀਤਾ ਸਿੱਖਾਂ ਦੇ, ਆਪਣੀ ਜਿਸ ਧਰਤੀ ਤੋਂ ਖਾ ਰਹੇ ਸੀ ਉਹਦੇ ਨਾਲ ਹੀ ਬਿਟਰੇ ਕਰਨ ਦੀ ਲਾਈਨ ਰੱਖੀ। ਔਰ ਉਸ ਪੀਰੀਅਡ 'ਚ ਵੀ ਜਦੋਂ ਪੰਜਾਬੀ ਸੂਬਾ ਬਣ ਗਿਆ 1967 ਦੇ ਵਿੱਚ, ਪਹਿਲੀ ਸਰਕਾਰ ਅਕਾਲੀਆਂ ਦੀ ਬਣਦੀ ਹੈ, ਤੇ ਉਹਦੇ 'ਚ ਭਾਰਤੀ ਜਨਸੰਘ ਨੂੰ ਨਾਲ ਲਾਇਆ ਸੀ, ਜਸਟਿਸ ਗੁਰਨਾਮ ਸਿੰਘ ਦੀ ਸਰਕਾਰ। ਔਰ ਇਹਨਾਂ ਦੇ 7 MLA ਸੀ, ਔਰ ਪਾਵਰਫੁਲ ਉਹਨਾਂ ਦੇ ਵਜ਼ੀਰ ਡਾਕਟਰ ਬਲਦੇਵ ਪ੍ਰਕਾਸ਼ ਅੰਮ੍ਰਿਤਸਰ ਤੋਂ ਸੀ, ਬਲਰਾਮ ਜੀ ਦਾਸ ਟੰਡਨ, ਹੁਣ ਇਹ ਉਹੀ ਬਲਰਾਮ ਜੀ ਦਾਸ ਟੰਡਨ ਜਾਂ ਯੱਗੇ ਦੱਤ ਸ਼ਰਮਾ ਵਰਗੇ ਲੋਕ ਸੀ ਕਿ ਜੇ ਮਾਸਟਰ ਤਾਰਾ ਸਿੰਘ ਜਾਂ ਸੰਤ ਫਤਿਹ ਸਿੰਘ ਵਰਤ ਤੇ ਬੈਠਦੇ ਸੀ ਤੇ ਉਹ ਹੁਸ਼ਿਆਰਪੁਰ ਬਰਾਬਰ ਯੱਗੇ ਦੱਤ ਬੈਠਦਾ ਸੀ ਵਰਤ ਤੇ ਵੀ, ਪੰਜਾਬੀ ਸੂਬਾ ਨਹੀਂ ਬਣਨ ਦੇਣਾ। ਜਲੰਧਰ ਦੇ ਵਿੱਚ ਤਾਂ ਅਕਸਰ, ਕਿਉਂਕਿ ਉੱਥੇ ਇਹਨਾਂ ਦਾ ਜ਼ੋਰ ਸੀ, ਸਿੱਖਾਂ ਦੀਆਂ ਦੁਕਾਨਾਂ ਨੂੰ ਅੱਗ ਲਾਉਣਾ, ਲੁੱਟਣਾ, ਗੁਰਦੁਆਰੇ ਤੇ ਵੱਟੇ ਮਾਰਨੇ, ਇਹ ਆਮ ਜਿਹਾ ਕੰਮ ਸੀ ਉਸ ਪੀਰੀਅਡ ਦਾ। ਮੀਡੀਆ ਤੁਸੀਂ ਕੱਢ ਕੇ ਦੇਖ ਸਕਦੇ ਹੋ। ਹੁਣ ਇਸ ਸਭ ਦੇ ਬਾਵਜੂਦ ਜਿਵੇਂ ਬਾਦਲ ਨੇ ਇਹ ਕਹਿ ਕੇ ਕਿ ਜੀ ਸਾਡੀ ਅਨਕੰਡੀਸ਼ਨਲ ਸਪੋਰਟ ਹੈ, ਈਵਨ ਮੋਦੀ ਨੂੰ ਪ੍ਰਾਈਮ ਮਿਨਿਸਟਰ ਬਣਾਉਣ ਦਾ ਵਿਦਨ ਬੀਜੇਪੀ ਦੇ ਮੂਡ ਨਹੀਂ ਸੀ। ਅਡਵਾਨੀ ਵੀ ਆਪਣੀ ਟਰਨ ਸਮਝਦਾ ਸੀ, ਬਹੁਤ ਸਾਰੇ ਸਮਝਦੇ ਸੀ ਵੀ ਨਵੰਬਰ ਜਿਹੜਾ 2002 ਦਾ ਕਲੰਕ ਇਹਦੇ ਤੇ ਹੈ। ਬਾਦਲ ਉਹਨਾਂ ਪਹਿਲਿਆਂ ਚੋਂ ਸੀ ਜਿਹਨੇ ਮੋਦੀ ਦਾ ਰੱਥ ਫੜ ਕੇ ਉਹਨੂੰ ਅੱਗੇ ਹੋ ਕੇ ਤੋਰਿਆ। ਸੋ ਤੁਸੀਂ 5 ਵਾਰ ਪਿਓ ਰਿਹਾ, 2 ਵਾਰ ਇਹ ਡਿਪਟੀ ਚੀਫ ਮਿਨਿਸਟਰ, ਜਦੋਂ 10 ਸਾਲ ਇਹਨਾਂ ਦੀ ਹਕੂਮਤ 2007 ਤੋਂ 2017 ਤੱਕ ਰਹੀ, ਉਦੋਂ ਵੀ ਹੋਮ ਮਿਨਿਸਟਰ ਵੀ ਸੀ ਇਹ ਸੁਖਬੀਰ ਬਾਦਲ ਜਾਂ ਦੂਜਾ। ਇਸੇ ਪੀਰੀਅਡ 'ਚ ਉਹ ਸਾਰਾ ਕੁਝ ਹੋਇਆ। ਸੁਮੇਧ ਸੈਣੀ ਨੂੰ DGP ਲਾਇਆ ਗਿਆ। ਜੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਨੇੜੇ ਜੇਲ੍ਹ ਅੰਮ੍ਰਿਤਸਰ 'ਚ ਲਿਆਉਣ ਦੀ ਗੱਲ ਆਈ ਤੇ ਇਹਨਾਂ ਦੀ ਹੋਮ ਮਿਨਿਸਟਰੀ ਨੇ ਲਿਖਿਆ, ਐਫੀਡੇਵਿਟ ਹੈ ਉਹਨਾਂ ਦਾ ਕਿ ਜੀ ਇਹ ਤਾਂ ਬੜਾ ਖੂੰਖਾਰ ਅੱਤਵਾਦੀ ਹੈ, ਜੇ ਇਹਨੂੰ ਅੰਮ੍ਰਿਤਸਰ ਲਿਆਂਦਾ ਗਿਆ ਤੇ ਪੀਸ ਭੰਗ ਹੋਏਗੀ। ਔਰ ਇਸ ਸਾਰੇ ਪੀਰੀਅਡ 'ਚ ਨਾ ਤਾਂ ਸੈਂਟਰ ਦੇ ਵਿੱਚ ਇਹਨਾਂ ਨੇ ਕੋਈ ਦਬਾਅ ਬਣਾ ਕੇ ਪੰਜਾਬ ਦਾ ਕੋਈ ਵੀ ਇਸ਼ੂ ਅਦਰ ਦੈਨ ਕਿ ਆਪਣੀਆਂ ਜਾਇਦਾਦਾਂ ਬਣਾਈਆਂ, ਹੋਟਲ ਗੁੜਗਾਵਾਂ 'ਚ ਬਣਾ ਲਿਆ, ਜ਼ਮੀਨਾਂ ਬਣਾ ਲਈਆਂ, ਰਾਜਸਥਾਨ 'ਚ ਬੇਰੰਗ ਕੋਈ ਗੋਭੀ ਕੌਰ, ਕੋਈ
ਬਤਾਊਂ ਸਿੰਘ ਤੇ ਉਸ ਕਿਸਮ ਦੇ ਬੇਨਾਮੀ ਜ਼ਮੀਨਾਂ, ਇਹ ਸਕੈਂਡਲ ਵੀ ਸਾਹਮਣੇ ਆਏ ਸੀ ਇਹਨਾਂ ਦੇ, ਪਰ ਉਹ ਸਭ ਦਬਦਬਾਉਂਦੇ ਰਹੇ। ਉਹਨਾਂ ਨੇ ਵੀ ਦੇਖ ਲਿਆ ਵੀ ਇਹਨਾਂ ਦਾ ਸਿਰਫ ਕੰਮ ਪੈਸਾ ਇਕੱਠਾ ਕਰਨਾ ਹੈ ਔਰ ਟੱਬਰ ਨੂੰ ਸਿਆਸਤ ਦੇ ਵਿੱਚ ਰੱਖਣਾ। ਔਰ ਤੁਸੀਂ ਦੇਖੋ ਹੌਲੀ 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 ਉਹ ਵੀ ਆ ਗਿਆ, ਮੁੰਡਾ ਵੀ ਆ ਗਿਆ, ਨੂੰਹ ਵੀ ਆ ਗਈ, ਉਹਦਾ ਨੂੰਹ ਦਾ ਭਰਾ ਵੀ ਆ ਗਿਆ ਬਿਕਰਮ ਮਜੀਠੀਆ, ਉਹਦਾ ਜਵਾਈ ਵੀ ਆ ਗਿਆ ਬਾਦਲ ਦਾ ਆਦੇਸ਼ ਪ੍ਰਤਾਪ ਕੈਰੋਂ। ਸੋ ਮਤਲਬ ਇੰਨਾ ਕੀ ਮਕਸਦ ਰਿਹਾ। ਹੁਣ ਲੋਕਾਂ ਨੇ ਔਰ ਜੋ ਕੁਛ ਇਹਨਾਂ ਨੇ ਫਿਰ ਸਿੱਖੀ ਦੇ ਪੰਥ ਦੇ ਏਜੰਡੇ ਨਾਲ ਕੀਤਾ। ਬਾਦਲ ਨੇ 1996-97 ਚ ਜਿਹੜਾ ਅਜਿਤਵਾਲ ਮੋਗੇ ਦੇ ਨੇੜੇ ਕਾਨਫਰੰਸ, ਉਹਨਾਂ ਨੇ ਤਾਂ ਕਿਹਾ ਜੀ ਅਸੀਂ ਤਾਂ ਹੁਣ ਪੰਜਾਬੀ ਪਾਰਟੀ ਆ, ਪੰਥਕ ਏਜੰਡਾ ਹੀ ਛੱਡ ਦਿੱਤਾ, ਪੰਥ ਨਾਲੋਂ ਹੀ ਜਿਹੜਾ ਆਪਣਾ ਸਾਰਾ ਕੁਝ ਤੋੜ ਲਿਆ। ਪੰਜਾਬੀ ਪੰਜਾਬੀ ਪੰਜਾਬੀਅਤ ਇਹਦੇ ਥੱਲੇ ਕਿਵੇਂ ਲਿਆ ਕੇ ਦੂਸਰਿਆਂ ਨੂੰ ਵਿੱਚ ਵਾੜਿਆ। ਹੁਣ ਹੌਲੀ 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 ਇਹ ਸਮਝਦੇ ਨੇ। ਔਰ ਸੁਖਬੀਰ ਬਾਦਲ ਨੇ ਤਾਂ ਜਦੋਂ ਪਿਓ ਦੇ ਉੱਤੇ ਵੀ ਹਾਵੀ ਹੋ ਗਿਆ, ਉਹਨੇ ਤਾਂ ਉਹਨੂੰ ਕਾਰਪੋਰੇਟ ਮਾਡਲ ਤੇ ਰਨ ਕੀਤਾ। ਅੰਮ੍ਰਿਤਸਰ ਅਕਾਲੀ ਦਲ ਦਾ ਦਫ਼ਤਰ ਬੰਦ ਕਰਤਾ, ਚੰਡੀਗੜ੍ਹ ਔਰ ਹੋਟਲਾਂ 'ਚ ਰਹਿਣਾ ਔਰ ਉਹੀ ਆਸ਼ੀ ਔਰ ਉਸ ਕਿਸਮ ਦਾ ਹੀ ਕੰਮ ਉਹਨੂੰ ਸੀ ਕਿ ਜੀ ਮੈਂ ਤਾਂ ਇਹਨੂੰ ਰਨ ਕਰਾਂਗਾ ਜਿਵੇਂ ਇੱਕ ਕਾਰਪੋਰੇਸ਼ਨ ਨੂੰ ਰਨ ਕੀਤਾ ਜਾਂਦਾ। ਇਹ ਭੁੱਲ ਗਏ ਕਿ ਵੀ ਅਕਾਲੀ ਦਲ ਜਾਂ ਪੰਥ ਦੀ ਸਪਿਰਿਟ ਜਿਹੜੀ ਗੁਰੂ ਪੰਥ ਦੇ ਵਿੱਚ ਵਸਦਾ ਹੈ, ਉਹ ਕਾਰਪੋਰੇਟ ਮਾਡਲ ਨਹੀਂ ਹੈ। ਉਹ ਸਿੱਖਾਂ ਦੀ ਉਸ ਰੂਹਾਨੀ ਕਮਾਈ ਜਿਹੜੀ ਕੰਟੀਨਿਊਟੀ ਹੈ 3 ਸਦੀਆਂ ਤੋਂ ਖਾਲਸਾ ਕਾਨਸੈਪਟ ਦੀ, ਉਹ ਸਿੱਖੀ ਵੈਲਿਊਜ਼ ਦੇ ਨਾਲ ਜੁੜਿਆ ਹੋਇਆ। ਬਹੁਤ ਮੌਕੇ ਇਹਨਾਂ ਨੂੰ ਸਿੱਖਾਂ ਨੇ ਦਿੱਤੇ ਕਿ ਭਾਈ ਹੁਣ ਵੀ ਸੁਧਰ ਜਾਓ। ਨਤੀਜਾ ਅਸੀਂ ਦੇਖਦੇ ਹਾਂ ਕਿ ਬਈ ਇਹੀ ਨਹੀਂ ਕਿ ਇਹ ਹਰ ਫੀਲਡ ਦੇ ਵਿੱਚ ਇਹ ਨਕਾਰੇ ਗਏ, ਬਦਨਾਮ ਹੋਏ। ਅੱਜ 3 ਸੀਟਾਂ ਪੰਜਾਬ ਅਸੈਂਬਲੀ 'ਚ ਇਹਨਾਂ ਦੇ ਕੋਲ ਨੇ। ਇਹ ਉਹ ਪਾਰਟੀ ਜਿਹਦਾ ਦਾਅਵਾ ਸੀ ਕਿ ਜੀ ਅਗਲੇ 25 ਸਾਲ ਅਸੀਂ ਪੰਜਾਬ 'ਚ ਰਾਜ ਕਰਾਂਗੇ, ਇਹਨਾਂ ਦੇ ਔਨ ਰੈਕੋਰਡ ਸਟੇਟਮੈਂਟ ਹਨ। ਹੁਣ ਜਦੋਂ ਅੱਜ ਦੇ ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ, ਇਹਨਾਂ ਦੀ ਬਦੌਲਤ ਅੱਜ ਪੰਜਾਬ ਕਿੱਥੇ ਹੈ? ਪੰਜਾਬ ਡਰੱਗਸ ਦੀ ਅੱਗ ਵਿੱਚ ਵੀ ਝੁਲਸ ਰਿਹਾ ਔਰ ਦਰਿਆਈ ਪਾਣੀਆਂ ਦੇ ਵਿੱਚ ਵੀ ਡੁੱਬਿਆ ਹੋਇਆ। ਔਰ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਖਬਰਾਂ ਬੜੀਆਂ ਘਬਰਾਉਣ ਵਾਲੀਆਂ। 3 ਦਿਨ ਤੋਂ ਲਗਾਤਾਰਤਾ ਨਾਲ ਮੇਨ ਗੇਟ ਖੋਲੇ ਹੋਏ ਨੇ ਉਹਨਾਂ ਨੇ, ਭਾਖੜੇ ਦੇ ਵੀ ਔਰ ਥੀਂ ਦੇ ਵੀ। 38 more villages in Punjab's Gurdaspur affected by flood, 30,000 people displaced, 30,000 ਬੰਦਾ ਜਿਹੜਾ ਹੈ ਉਹ ਘਰੋਂ ਬੇਘਰ ਹੈ ਔਰ 38 ਪਿੰਡ ਜਿਹੜੇ ਨੇ ਗੁਰਦਾਸਪੁਰ ਦੇ ਵੀ ਪ੍ਰਭਾਵਿਤ ਨੇ। ਮੌਨਸੂਨ ਫਰੀ 44,130 ਪੰਜਾਬ villages hit by flood। ਇਹ ਵੀ ਗੁਰਦਾਸਪੁਰ ਨਾਲ 44,000 ਦੀ ਫਿਗਰ ਹੈ ਕਿ ਭਾਈ ਕਿਵੇਂ ਜਿਹੜਾ ਇਹ ਸਾਰੇ ਚ ਚੱਲ ਰਿਹਾ। ਐਟ ਗਿੱਦੜ ਪਿੰਡੀ ਇਨ ਜਲੰਧਰ ਫਲੋ ਆਫ ਵਾਟਰ ਇਨ ਦਾ ਸਤਲੁਜ ਰੋਜ਼ ਟੂ 1.28 ਲੱਖ ਕਿਊਸੈਕਸ ਔਰ ਹਰੀਕੇ ਚ ਇੰਨਾ ਔਰ ਆਉਣ ਵਾਲੇ ਦਿਨਾਂ 'ਚ ਹੋਰ ਵੀ ਬਦਤਰ ਹੋਣ ਦੇ ਸੰਭਾਵਨਾਵਾਂ ਨੇ। ਇਹ ਮਤਲਬ ਅੱਜ ਦੇ ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ ਜਦੋਂ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ। ਦੂਸਰੇ ਪਾਸੇ ਬਜਾਏ ਕਿ ਸੋਲਿਡ ਸਿੱਖ ਇਸ਼ੂਜ਼ ਦੇ ਉੱਤੇ ਜੇ ਹੁਣ ਬੰਦੀ ਸਿੰਘਾਂ ਨੇ ਮੋਰਚਾ ਲਾਇਆ ਹੋਇਆ ਔਰ ਉਹਦੇ 'ਚ ਧਾਰਮਿਕ ਮੁੱਦਾ ਵੀ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਕੀਤੇ 128 ਕੇ ਕਿੰਨੇ ਸਰੂਪ, ਉਹਦੇ ਲਈ ਜਵਾਬਦੇਹੀ ਕੀ ਹੋਣੀ ਹੈ। ਕਿਵੇਂ ਇਹਨਾਂ ਨੇ ਅਗੇਨ ਪੀਟੀਸੀ ਨੂੰ ਵਿੱਚ ਲਿਆ ਕੇ ਈਵਨ ਗੁਰਬਾਣੀ ਕੀਰਤਨ ਦੇ ਮੁੱਦੇ ਨੂੰ ਵੀ। ਔਰ ਹਾਲਾਤ ਵਿਧੇ ਨੇ ਭਾਵੇਂ ਨਾਮ ਨਿਹਾਦ ਉਹਨੂੰ ਧਾਮੀ ਨੂੰ ਸਾਹਮਣੇ ਰੱਖਿਆ ਹੋਇਆ। ਪਾਰਟੀਜ਼ ਪ੍ਰੋਟੈਸਟ ਅਗੇਂਸਟ ਐਸਜੀਪੀਸੀ। ਅੱਜ ਪਾਰਟੀਆਂ ਨੇ ਧਰਨਾ ਦਿੱਤਾ ਕਿ ਜੀ ਸਾਡੀ ਭੇਟਾ ਵਧਾਓ ਜਿਹੜਾ ਅਸੀਂ ਅਖੰਡ ਪਾਠ। ਮਤਲਬ ਹਾਲਾਤ ਇੱਥੋਂ ਤੱਕ ਆ ਗਏ ਨੇ ਕਿ ਵੀ ਹੁਣ ਜੇ ਤੁਸੀਂ ਕਾਰਪੋਰੇਟ ਮਾਡਲ ਹੀ ਬਣਾ ਕੇ ਕਿੱਥੇ ਗੁਰੂ ਦੀ ਬਾਣੀ ਪੜ੍ਹਨਾ ਜਾਂ ਦੂਜਾ, ਉਹਨਾਂ ਦੀਆਂ ਜੈਨੂਇਨ ਵੀ ਹੋ ਸਕਦੀਆਂ ਨੇ ਮੰਗਾਂ, ਪਰ ਜੇ ਇੰਪਲੋਈ ਯੂਨੀਅਨ ਬਣ ਜਾਂਦੀ ਐਸਜੀਪੀਸੀ ਦੀ, ਪਾਰਟੀ ਪ੍ਰੋਟੈਸਟ ਕਰਦੇ ਨੇ, ਇਹ ਫਿਰ ਕਾਰਪੋਰੇਟ ਮਾਡਲ ਹੀ ਹੈ ਨਾ ਜਿਹੜਾ ਬਣਾਇਆ ਹੋਇਆ। ਕਿਉਂਕਿ ਤੁਸੀਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਛੋਟੀ ਸੰਸਥਾ ਨਹੀਂ ਹੈ। 1200 ਕਰੋੜ ਦਾ ਬਜਟ ਹੈ, 25 ਤੋਂ 30,000 ਮੁਲਾਜ਼ਮ ਨੇ ਸ਼੍ਰੋਮਣੀ ਕਮੇਟੀ ਦੇ ਓਵਰਆਲ। ਔਰ ਤੁਸੀਂ ਕਿਵੇਂ ਹਰਿਆਣੇ ਦੇ ਗੁਰਦੁਆਰੇ ਗਵਾਏ, ਕਿਵੇਂ ਜੋ ਰਹਿ ਗਿਆ ਉਹਨਾਂ ਦਾ ਤੁਸੀਂ ਕੀ ਹਾਲ ਕਰ ਰਹੇ ਹੋ। ਅੱਜ ਬਾਦਲ ਨੇ, ਸੁਖਬੀਰ ਬਾਦਲ ਨੇ, ਵੱਡਾ ਤਾਂ ਚਲਾ ਗਿਆ ਨਰਕਾਂ ਨੂੰ, ਉਹਨੇ ਪ੍ਰੈਸ ਕਾਨਫਰੰਸ ਕੀਤੀ ਔਰ ਉਹਦੇ 'ਚੋਂ ਕਹਿੰਦਾ ਹੈ on coming to power, Sh੍ਰੋਮਣੀ Akali Dal will terminate all water sharing agreements, asserts that Punjab has an inalienable right over the river waters flowing across it। ਕਿ ਜਦੋਂ 2027 ਦੇ ਵਿੱਚ ਸਾਡੀ ਸਰਕਾਰ ਬਣੀ
ਤੇ ਅਸੀਂ ਜਿੰਨੇ ਪਾਣੀਆਂ ਦੇ ਸਮਝੌਤੇ ਨੇ ਸਾਰੇ ਕੈਂਸਲ ਕਰ ਦੇਣੇ। ਹੁਣ ਇਹ ਕਿਹਨੂੰ ਉੱਲੂ ਬਣਾ ਰਹੇ ਨੇ? ਬਿਲਕੁਲ। ਹੁਣ ਹਕੀਕਤ ਇਹ ਹੈ, ਇਸ਼ੂ ਤੇ SYL ਕੈਨਾਲ ਦਾ ਜਦੋਂ ਸੁਪਰੀਮ ਕੋਰਟ ਨੇ ਕਿਹਾ ਪੰਜਾਬ ਨੂੰ ਵੀ ਬਣਾਓ ਇੰਨੀ ਦੇਰ 'ਚ, ਜੀ ਅਮਰਿੰਦਰ ਸਿੰਘ ਭਾਵੇਂ ਬਾਅਦ ਚੋਂ ਭ੍ਰਿਸ਼ਟਿਆ ਗਿਆ, ਉਸ ਪੀਰੀਅਡ 'ਚ ਇੱਕ ਗੱਲ ਉਹਦੇ ਕ੍ਰੈਡਿਟ 'ਚ ਜਾਂਦੀ ਹੈ ਕਿ 2004 ਦੇ ਵਿੱਚ ਉਹਨੇ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਪਾਸ ਕੀਤਾ ਪੰਜਾਬ ਅਸੈਂਬਲੀ 'ਚ, ਜਿਹਦੇ ਥੱਲੇ ਸੀ ਕਿ ਵੀ ਜਿੰਨਾ ਪਾਣੀ ਜੋ ਜਾ ਰਿਹਾ ਪਾਣੀ ਉਹ ਜਾਂਦਾ ਰਹੇਗਾ, ਇਸ ਤੋਂ ਅਸੀਂ ਅੱਗੋਂ ਨਹੀਂ ਜਿਹੜਾ ਉਹ ਜਾਣ ਦਿਆਂਗੇ। ਔਰ ਉਹਨੂੰ ਗਵਰਨਰ ਨੇ ਵੀ ਸਾਈਨ ਕਰਤੇ, ਯੂਨੈਨਿਮਸਲੀ ਅਸੈਂਬਲੀ ਨੇ ਪਾਸ ਕੀਤਾ। ਮਨਮੋਹਨ ਸਿੰਘ ਦੀ ਸਰਕਾਰ ਸੀ, ਉਹਨੇ ਸੁਪਰੀਮ ਕੋਰਟ 'ਚ ਭੇਜ ਦਿੱਤਾ। ਇਧਰ ਜਿਹੜੀ SYL ਦੇ ਲਈ ਜ਼ਮੀਨ ਅਕਵਾਇਰ ਕੀਤੀ ਸੀ, ਉਹ ਓਰੀਜਨਲ ਮਾਲਕਾਂ ਨੂੰ ਵਾਪਸ ਦੇਣ ਦੀ ਪ੍ਰੋਸੈਸ ਸ਼ੁਰੂ ਕਰਤੀ, ਉਹ ਸਟਾਲ ਹੋ ਗਿਆ। ਹੁਣ ਕਿਉਂਕਿ 2004 ਤੋਂ ਬਾਅਦ ਜਿਹੜਾ ਨੈਕਸਟ ਜਿਹੜੀ ਚੋਣਾਂ ਹੋਣੀਆਂ ਸੀ 2007 ਚ ਹੋਣੀਆਂ ਸੀ ਜੀ, ਔਰ ਉਦੋਂ ਅਕਾਲੀ ਦਲ ਨੇ, ਕਿਉਂਕਿ ਜਿਹੜਾ ਇਹ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਸੀ, ਉਹਦੇ ਚ ਸੈਕਸ਼ਨ 5 ਰਿਹਾ ਜਿਹਦਾ ਸੀ ਕਿ ਜਿਹੜਾ ਪਾਣੀ ਜਾ ਰਿਹਾ ਉਹ ਜਾਂਦਾ ਰਹੇਗਾ। ਅਕਾਲੀ ਦਲ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਕਿਹਾ ਕਿ ਜੇ ਸਾਡੀ ਸਰਕਾਰ ਬਣੀ ਤੇ ਅਸੀਂ ਜਿਹੜਾ ਇਹ ਸੈਕਸ਼ਨ 5 ਹੈ ਇਹਨੂੰ ਵੀ ਖਤਮ ਕਰਾਂਗੇ, ਅਸੀਂ ਜਿਹੜਾ ਪਾਣੀ ਜਾ ਰਿਹਾ ਹੈ ਉਹਨੂੰ ਵੀ ਨਹੀਂ ਜਾਣ ਦੇਵਾਂਗੇ। ਬਣ ਗਈ ਸਰਕਾਰ ਬਾਦਲ ਦੀ, ਇੱਕ ਵਾਰ ਨਹੀਂ 2 ਵਾਰ ਬਣੀ, 10 ਸਾਲ 2007 ਤੋਂ 2017 ਤੱਕ ਰਿਹਾ। ਲੇਕਿਨ ਇਹਨਾਂ ਨੂੰ ਯਾਦ ਨਹੀਂ ਆਇਆ ਕਿ ਜੀ ਪੰਜਾਬ ਅਸੈਂਬਲੀ ਨੇ ਕੋਈ ਮਤਾ ਕਰਕੇ ਸੈਕਸ਼ਨ 5 ਖਤਮ ਕਰਨਾ ਹੈ, ਜਿਹਦੇ ਥੱਲੇ ਜਿਹੜਾ ਪਾਣੀ 70% ਪੰਜਾਬ ਦਾ ਪਾਣੀ ਰਾਜਸਥਾਨ ਔਰ ਹਰਿਆਣੇ ਨੂੰ ਫ੍ਰੀ ਆਫ ਕਾਸਟ ਜਾ ਰਿਹਾ। ਮੈਂ ਬਾਰ-ਬਾਰ ਉਹਦਾ ਡਾਟਾ ਨਹੀਂ ਦੇਣਾ ਚਾਹੁੰਦਾ। ਹੁਣ ਇਸ ਲੈਵਲ ਤੇ ਆ ਕੇ ਬਜਾਏ ਕਿ ਅੱਜ ਵੀ ਮਤਲਬ ਇਹਨਾਂ ਦੇ ਕੋਲ ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦੇ ਸਿੱਖ ਚਾਹੁੰਦੇ ਨੇ ਕਿ ਸਿੱਖ ਹਿੱਤਾਂ ਦੀ ਗੱਲ ਕਰਨ ਵਾਲੀ ਧਿਰ, ਜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਸਾਹਿਬ ਨੂੰ ਸੰਗਰੂਰ ਤੋਂ ਸਿੱਖਾਂ ਨੇ ਜਿਤਾਇਆ, ਇਹਦੇ ਬਾਵਜੂਦ ਕਿ 4 ਮਹੀਨੇ ਪਹਿਲਾਂ 92 MLA ਆਮ ਆਦਮੀ ਪਾਰਟੀ ਦੇ ਸੀ ਔਰ ਭਗਵੰਤ ਮਾਨ ਦੀ ਆਪਣੀ ਸੀਟ ਸੰਗਰੂਰ ਸੀ, ਕਿਉਂਕਿ ਬੇਸਿਕ ਹੱਬ ਜਾਂ ਬੇਸਿਕ ਸੈਂਟੀਮੈਂਟ ਤਾਂ ਸਿੱਖੀ ਹੈ। ਇਹ ਵੱਖਰੀ ਕਹਾਣੀ ਹੈ ਕਿ ਈਵਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਓਵਰ ਏ ਪੀਰੀਅਡ ਆਫ ਟਾਈਮ ਆਪਣਾ ਉਸ ਕਿਸਮ ਦਾ ਪੁਖਤਾ ਬੇਸ ਨਹੀਂ ਬਣਾ ਸਕਿਆ। ਲੇਕਿਨ ਸਿੱਖ ਇਹ ਚਾਹੁੰਦੇ ਨੇ ਕਿ ਭਾਈ ਸਿੱਖਾਂ ਦੇ ਹਿੱਤਾਂ ਦੀ ਗੱਲ ਕਰਨ ਵਾਲੀ ਧਿਰ ਹੋਏ। ਜੇ ਬਾਦਲ ਇਮਾਨਦਾਰ ਹੁੰਦਾ, ਸੁਖਵੀਰ ਬਾਦਲ ਐਂਡ ਆਲ, ਤੇ ਇਹਨਾਂ ਨੂੰ ਇਸ ਗੱਲ ਦਾ ਮੌਕਾ ਸੀ ਜਦੋਂ ਅਕਾਲ ਤਖਤ ਤੇ ਧਿਰਾਂ ਇਕੱਠੀਆਂ ਹੋਈਆਂ ਔਰ ਫਿਰ ਇਸ ਤੋਂ ਬਾਅਦ ਸੰਗਰੂਰ ਦੇ ਇਲੈਕਸ਼ਨ ਆ ਗਈ, ਮਾਨ ਸਾਹਿਬ ਨੇ ਤਾਂ ਉੱਥੋਂ ਲੜਨਾ ਹੀ ਸੀ। ਜੇ ਇਹਨਾਂ ਨੂੰ ਪੰਥ ਦੀ ਗੱਲ ਪਿਆਰੀ ਹੁੰਦੀ ਤੇ ਇਹ ਅਨਕੰਡੀਸ਼ਨਲ ਸਪੋਰਟ ਥਰੋ ਕਰਦੇ ਮਾਨ ਸਾਹਿਬ ਨੂੰ। ਇਹਨਾਂ ਨੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੂੰ ਉੱਥੋਂ ਅਕਾਲੀਆਂ ਨੇ ਕੈਂਡੀਡੇਟ ਖੜਾ ਕਰਾਇਆ, ਜ਼ਮਾਨਤ ਵੀ ਜ਼ਬਤ ਹੋਈ ਬੀਬੀ ਦੀ, ਮਾਨ ਸਾਹਿਬ ਜਿੱਤੇ। ਪਰ ਜੇ ਆਪਣੇ ਕੋਈ ਈਡੇ ਜੁਝਾਰੂ ਸਿੰਘ ਦੀ ਕੋਈ ਤੋਹੀਨ ਹੁੰਦੀ ਹੈ, ਉਹ ਵੀ ਸਿੱਖਾਂ ਦੇ ਖਾਤੇ 'ਚ ਪੈਂਦੀ ਹੈ। ਉਸ ਤੋਂ ਬਾਅਦ ਵੀ ਤੁਹਾਨੂੰ ਕੋਈ ਇਹਨਾਂ 'ਚ ਸੀਰੀਅਸਨੈਸ ਜਾਂ ਸਿੰਸੈਰਿਟੀ ਨਜ਼ਰ ਨਹੀਂ ਆਉਂਦੀ। ਇਹ ਰੰਗ ਢੰਗ ਦੇ ਮੂੰਹ ਬਣਾ ਰਹੇ ਨੇ ਸਿਰਫ BJP ਨੂੰ ਦੱਸਣ ਦੇ ਲਈ। ਜਿਵੇਂ ਹਰਸਿਮਰਤ ਕੌਰ ਵੀ ਬੋਲੀ, ਅਸੀਂ ਵੀ ਤਾਰੀਫ ਕੀਤੀ ਕਿ ਜੀ ਬੋਲੀ ਕਿ ਚੀਖੀ ਹੋ ਕਿ ਵੀ ਕਿਵੇਂ ਹੈ, ਕੀ ਹੋ ਰਿਹਾ। ਹੁਣ ਉਹਨੇ ਇੱਕ ਚਿੱਠੀ ਵੀ ਲਿਖੀ ਹੈ ਅਮਿਤ ਸ਼ਾਹ ਨੂੰ, ਜਿਹੜਾ ਜਿਸ ਦੇ ਵਿੱਚ ਉਹਨੇ ਜਿਹੜੀ ਇਹ ਗੱਲ ਕੀਤੀ ਹੈ, ਜਿਹੜੇ ਉਹਨਾਂ ਨੂੰ ਬਲਵੰਤ ਸਿੰਘ ਰਾਜੋਆਣੇ ਦੇ ਕੇਸ ਦੀ ਗੱਲ ਕੀਤੀ ਹੈ। ਹੁਣ ਇਸ ਕੰਟੈਕਸਟ ਦੇ ਵਿੱਚ ਹੀ ਸੁਖਵੀਰ ਬਾਦਲ ਪ੍ਰੈਸ ਕਾਨਫਰੰਸ, ਅਸੀਂ ਕੋਈ ਨਹੀਂ ਜਾਣ ਦਿਆਂਗੇ ਜੇ ਤੂੰ ਸੱਚਮੁੱਚ ਅਕਾਲੀਆਂ ਦੇ ਵਿੱਚ ਜਾਂ ਇਸ ਟੱਬਰ 'ਚ, ਪਹਿਲਾਂ ਤਾਂ ਇਸ ਟੱਬਰ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ ਅਕਾਲੀ ਦਲ 'ਚ। ਮਾਫੀ ਮੰਗੋ, ਪੰਥ ਦੇ ਆ ਕੇ ਜਿਹੜਾ ਉਹ ਆਪਣਾ ਸਿਰ ਰੱਖੋ, ਅਕਾਲ ਤਖਤ ਦੇ ਅੱਗੇ ਝੁਕਾਓ ਔਰ ਉਹਨਾਂ ਨੂੰ ਕਹੋ ਜੀ ਅਸੀਂ ਜਿਹੜਾ ਉਹ ਕਰਦੇ ਆ, ਮਾਫੀ ਮੰਗਦੇ ਆ, ਅਸੀਂ ਪਿੱਛੇ ਹਟ ਰਹੇ ਹਾਂ। ਤੇ ਜੇ ਤੁਸੀਂ ਰਹਿਣਾ ਵੀ ਚਾਹੁੰਦੇ ਹੋ, ਘੱਟੋ ਘੱਟ ਆਪਣੇ ਗੁਨਾਹ ਦਾ ਕਰਕੇ ਖੁੱਲ ਕੇ ਆਓ ਕਿ ਜੀ ਅਸੀਂ ਹੁਣ ਕੋਈ ਸਰਕਾਰ ਦੀ ਭੁੱਖ ਨਹੀਂ ਹੈ, ਅਸੀਂ ਕੋਈ ਅਹੁਦਾ ਨਹੀਂ ਲੈਂਦੇ, ਅਸੀਂ ਪੰਥ ਦਾ ਏਜੰਡਾ ਜਿਹੜਾ ਕੌਮੀ ਚੜ੍ਹਦੀ ਕਲਾ ਦਾ ਉਹਨੂੰ ਅਸੀਂ ਅੱਗੇ ਤੋਰਨਾ ਚਾਹੁੰਦੇ ਹਾਂ। ਪਰ ਇਹ ਮਹਿਜ਼ ਇਸ ਕਿਸਮ ਦੀਆਂ ਡਰਾਮੇਬਾਜ਼ੀਆਂ ਜਿਹੜੀਆਂ ਨੇ ਉਹਨਾਂ ਚੋਂ ਕੁਛ ਨਹੀਂ ਨਿਕਲਣਾ ਹੈ। ਲੋਕ ਘੱਟੋ ਘੱਟ ਬੇਸ਼ੱਕ ਭੁਲੇਖਾ ਖਾਂਦੇ ਨੇ ਲੋਕ, ਇਸੇ ਲਈ ਆਮ ਆਦਮੀ ਪਾਰਟੀ ਦੇ ਹੱਥ 'ਚ ਪਾਵਰ ਦਿੱਤੀ ਹੈ ਉਹਨਾਂ ਨੇ, ਲੇਕਿਨ ਇੰਨਾ ਵੀ ਨਹੀਂ ਹੈ। ਉਹਨਾਂ ਨੂੰ ਨਜ਼ਰ ਆਉਂਦਾ ਕਿ ਵੀ ਤੁਹਾਡੇ ਵੇਲੇ ਦੇਵੀ ਲਾਲ ਤੋਂ ਤੁਸੀਂ ਪੈਸੇ ਲਏ, SYL ਦੀ ਨਿਸ਼ਾਨਦੇਹੀ ਕੀਤੀ, ਫਿਰ ਤੁਹਾਡੇ ਵੇਲੇ ਹੀ ਇਹ ਬਣਦੀ ਰਹੀ ਅਕਾਲੀ ਸਰਕਾਰਾਂ ਦੇ ਵੇਲੇ।
ਇਹ ਤਾਂ ਬਲਵਿੰਦਰ ਸਿੰਘ ਜਟਾਣਾ ਔਰ ਜੁਝਾਰੂ ਲਹਿਰ ਨੂੰ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਉਸ ਨੂੰ ਰੁਕਵਾਇਆ, ਉਦੋਂ ਦੀ ਰੁਕੀ, ਫਿਰ ਬਾਅਦ ਦੇ ਵਿੱਚ ਇਹਦਾ ਇੱਕ ਡਿਫਰੈਂਟ ਨੈਰੇਟਿਵ ਬਣ ਗਿਆ। ਨਹੀਂ ਤਾਂ ਇਹਨਾਂ ਨੇ ਤਾਂ ਪੰਜਾਬ ਦੇ ਪਾਣੀਆਂ ਦੀ ਲੁੱਟ ਹੋਏ, ਸਿੱਖੀ ਦੀ ਲੁੱਟ ਹੋਏ, ਕੋਈ ਕਸਰ ਨਹੀਂ ਛੱਡੀ। ਸੋ ਮੈਂ, ਕਿਉਂਕਿ ਅੱਜ ਇਹ ਬਹੁਤ ਸਾਰੇ ਟੀਵੀ ਚੈਨਲਸ ਤੇ ਵੀ ਡਿਸਕਸ ਹੋ ਰਿਹਾ ਸੀ ਕਿ ਜੀ ਬਾਦਲ ਨੇ ਹੁਣ ਬਹੁਤ ਤਿੱਖਾ ਸਟੈਂਡ ਲੈ ਲਿਆ, ਉਹਨੇ ਕਿਹਾ ਜੀ ਹੁਣ ਜਦੋਂ ਸਾਡੀ ਸਰਕਾਰ ਬਣੀ, ਮੈਂ ਕਿਹਾ ਵੀ ਇਹ ਥੁੱਕੀ ਵੜੇ ਪਕਾ ਰਿਹਾ ਤੇ ਨਾ ਇਹਨਾਂ ਦੇ ਪੱਲੇ ਕੁਛ ਹੈ। ਇਹ ਸਮਝਦੇ ਨੇ ਵੀ ਪਤਾ ਨਹੀਂ ਉਹ ਜਿਹੜੀ ਇੱਕ ਮੂਰਖਤਾ ਦਾ ਦੌਰ ਸੀ ਹੁਣ ਖਤਮ ਹੋ ਗਿਆ। ਘੱਟੋ ਘੱਟ ਤੁਹਾਨੂੰ ਸਿੱਖ ਕੌਮ ਬਹੁਤ ਚੰਗੀ ਤਰ੍ਹਾਂ ਸਮਝਦੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। UK, ਇਟਲੀ, ਆਸਟਰੀਆ, ਸਵਿਟਜ਼ਰਲੈਂਡ, ਆਸਟ੍ਰੇਲੀਆ ਅਤੇ ਟੋਰਾਂਟੋ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਵੈਨਕੂਵਰ ਵਿਖੇ। ਵੈਨਕੂਵਰ ਏਰੀਏ ਵਿੱਚ ਖਾਲਿਸਤਾਨ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਬਣੀ ਪੰਜਾਬ 95 ਨੂੰ ਸੈਂਸਰ ਬੋਰਡ ਨੇ 90 ਤੋਂ ਜ਼ਿਆਦਾ ਕੱਟ ਲਾਏ ਅਤੇ ਫਿਰ ਇਹ ਸਰਟੀਫਿਕੇਟ ਦੇ ਦਿੱਤਾ, ਜਦੋਂ ਕਿ ਪਾਕਿਸਤਾਨ ਦੇ ਖਿਲਾਫ ਨਫ਼ਰਤ ਵਧਾਉਣ ਵਾਲੀ ਫਿਲਮ ਗਦਰ 2 ਨੂੰ ਸਰਕਾਰੀ ਲੈਵਲ ਤੇ ਪ੍ਰਮੋਟ ਕੀਤਾ ਜਾ ਰਿਹਾ ਹੈ। ਸੋ ਇਸ ਸੰਬੰਧੀ ਸਾਨੂੰ ਭੈਣ ਅਮਨਜੋਤ ਕੌਰ ਅਰਾਂ ਦੀ ਜਿਹੜੀ ਲਿਖਤ ਹੈ ਉਹ ਵਸੂਲ ਹੋਈ ਹੈ, ਉਹ ਆਪਾਂ ਗੱਲਬਾਤ ਉਸ ਦੇ ਉੱਪਰ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ? ਦੇਖੋ, ਵੈਸੇ ਅਸੀਂ ਫਰਾਈਡੇ ਅਕਮੋਡੇਟ ਕਰਦੇ ਹਾਂ ਆਪਣੇ ਵਿਊਅਰਸ ਦੇ ਖਿਆਲਾਂ ਨੂੰ ਵੀ, ਹਾਂਜੀ, ਔਰ ਜਿਹਦੇ 'ਚ ਫਿਰ ਖਾਸ ਤੌਰ ਤੇ ਕੋਈ ਟੌਪਿਕ ਵੀ ਹੋਏ ਪ੍ਰੋਮੀਨੈਂਟਲੀ। ਭੈਣ ਜੀ ਅਮਨਜੋਤ ਕੌਰ ਸਾਡੇ ਬਹੁਤ ਹੀ ਲਰਨਡ, ਸੂਝ-ਬੂਝ ਵਾਲੇ ਸਕਾਲਰਲੀ ਵਿਊਅਰ ਨੇ ਔਰ ਉਹ ਸਾਨੂੰ ਵਕਤਨ ਬਾ ਵਕਤਨ ਲਿਖਦੇ ਨੇ। ਉਹਨਾਂ ਦੀ ਸਾਨੂੰ ਲਿਖਤ, ਹਾਲਾਂ ਬਹੁਤਿਆਂ ਨੂੰ ਸ਼ਾਇਦ ਲੱਗੇ ਕਿ ਜੀ ਇਹ ਕੀ ਫਿਲਮਾਂ ਦੇ ਉੱਤੇ ਦੋ ਗੱਲ ਹੈ, ਪਰ ਬਹੁਤ ਵਾਰੀ ਜਿਹੜਾ ਤੁਹਾਨੂੰ ਕੋਈ ਵੀ ਬਿਰਤਾਂਤ ਹੁੰਦਾ ਹੈ ਉਹ ਤੁਹਾਡੀ ਔਕਾਤ ਸਮਝਾ ਦਿੰਦਾ ਹੈ। ਬਿਲਕੁਲ। ਜਦੋਂ ਅਸੀਂ ਚਾਰਲਸ ਡਿਕਨਸ ਦੀ ਟੇਲ ਆਫ ਟੂ ਸਿਟੀਜ਼, ਉਹ ਡੈਨਮਾਰਕ ਦੀ ਸਿਚੁਏਸ਼ਨ ਉਸ ਜ਼ਮਾਨੇ ਦਾ ਦੇਖਦੇ, ਜਿਹੜਾ ਇੱਕ ਕਲਾਸਿਕ ਹੈ ਫॉर ਆਲ ਟਾਈਮਸ, ਕਿ ਇੱਕੋ ਵੇਲੇ ਇੱਕੋ ਹੀ ਥਾਂ ਦੇ ਉੱਤੇ ਕਿਵੇਂ ਦੋ ਸਮਾਜ ਜਾਂ ਦੋ ਸੁਸਾਇਟੀਜ਼ ਜਾਂ ਦੋ ਗਰੁੱਪ ਕਿਵੇਂ ਬਿਲਕੁਲ ਮੁਖਤਲਿਫ ਹਾਲਾਤ ਦੇ ਵਿੱਚ ਜੀ ਰਹੇ ਨੇ, ਔਰ ਇੱਕ ਦੇ ਲਈ ਜਿਹੜਾ ਉਹ ਕੀ ਹੈ ਦੁਨੀਆ, ਦੂਜੇ ਦੇ ਲਈ ਕੀ ਹੈ। ਹੁਣ ਇਸੇ ਤਰ੍ਹਾਂ ਜੇ ਅਸੀਂ ਘੱਟ ਗਿਣਤੀਆਂ ਦੇ ਨਾਲ ਜਾਂ ਖਾਸ ਤੌਰ ਤੇ ਸਿੱਖ ਕੌਮ ਕਿਸ ਹਾਲ ਦੇ ਵਿੱਚ ਜੀ ਰਹੀ ਹੈ, ਹਿੰਦੂ ਤਵੀਆਂ ਦੇ ਸਾਹਮਣੇ ਸਾਡੀ ਕੀ ਔਕਾਤ ਹੈ, ਜੋ ਸਾਨੂੰ ਕਿਵੇਂ ਡਿਚ ਕਰਦੇ ਨੇ, ਕਿਵੇਂ ਉਹ ਜਿਹੜਾ ਇਕੱਲਾ ਫਬਤੀਆਂ ਕਸਣ ਤੱਕ ਨਹੀਂ ਹੈ, ਹੁਣ ਤੱਕ ਕਿਵੇਂ ਟਰੋਲਰਸ ਦੀ ਫੌਜ ਮਗਰ ਲੱਗ ਜਾਂਦੀ ਹੈ। ਈਵਨ ਉਹਨਾਂ ਨੂੰ ਵੀ ਜਿਹੜੇ ਅੱਜ ਹੀ ਬੜੀ ਹੌਟ ਡਿਸਕਸ਼ਨ, ਕੋਈ ਡਾਕੂਮੈਂਟ ਐਸੇ ਬਾਹਰ ਆਏ ਨੇ ਕਿ ਜੀ ਇਹ ਜਿਹੜੇ 3 ਖੇਤੀ ਕਾਨੂੰਨ
ਇਹਨਾਂ ਨੇ ਲਿਆਂਦੇ ਸੀ, ਕਿਵੇਂ ਅਮਰੀਕਾ 'ਚ ਬੈਠਾ ਇੱਕ ਬੀਜੇਪੀ ਦਾ ਬੰਦਾ ਜਿਹੜਾ ਕਾਰਪੋਰੇਟ ਆਈਟੀ ਸੈਕਟਰ ਦਾ ਹੈ, ਔਰ ਉਸਨੇ ਇਹਨੂੰ ਬਿਜ਼ਨਸ ਪ੍ਰਪੋਜ਼ਲ ਦੇ ਕੇ ਕਿਵੇਂ ਲਿਆਂਦਾ, ਨੀਤੀ ਆਯੋਗ ਤੋਂ ਕਿਵੇਂ ਕਲੀਅਰ ਕਰਾਇਆ, ਔਰ ਇਹ ਕਾਨੂੰਨ ਬਣਾਉਣ ਤੋਂ ਪਹਿਲਾਂ ਹੀ ਜਿਹੜਾ ਹੈ ਕਿਵੇਂ ਜਿਹੜੇ ਅਡਾਨੀ ਨੇ ਆਪਣੇ ਸਾਈਲੋ ਵੱਡੇ ਵੱਡੇ ਜਿੱਥੇ ਸਟੋਰ ਕਰਨਾ ਹੈ, ਕਿਵੇਂ ਜਿਹੜੇ ਹੋਰਡਿੰਗ ਕਰਨ ਵਾਲੇ ਕਾਨੂੰਨ ਸੀ ਉਹ ਵਾਪਸ ਮੋਦੀ ਤੋਂ ਕਰਵਾਏ, ਕਿ ਕਿਵੇਂ ਸਾਰੀ ਦੀ ਸਾਰੀ। ਅੱਜ ਉਹ ਬਹੁਤ ਸਾਰੇ ਜਿਹੜੇ ਥੋੜੇ ਜਿਹੇ ਇੰਡੀਪੈਂਡੈਂਟ ਯੂਟਿਊਬਰ ਨੇ ਉਹ ਕਹਿ ਰਹੇ ਸੀ ਜੀ ਕਿਸਾਨਾਂ ਨੇ ਬਚਾ ਲਿਆ, ਕਿ ਵੀ ਇਹ ਜੋ ਕੁਝ ਅੰਦਰ ਚੱਲ ਰਿਹਾ ਸੀ ਇਹਨਾਂ ਦਾ ਉਹ ਕਿਸੇ ਨੂੰ ਸਮਝ ਨਹੀਂ ਸੀ, ਕਿਸਾਨਾਂ ਨੇ। ਹੁਣ ਉੱਥੇ ਵੀ ਉਹਨਾਂ ਨੂੰ ਸਿੱਖ ਲਫ਼ਜ਼ ਕਹਿਣ 'ਚ ਸ਼ਰਮ ਮਹਿਸੂਸ ਹੁੰਦੀ ਹੈ ਕਿ ਵੀ ਇਹ ਸਿੱਖ ਕਿਸਾਨੀ ਨੇ, ਸਿੱਖਾਂ ਨੇ ਇਹਨਾਂ ਦੇ ਰੱਥ ਨੂੰ ਵਾਪਸ ਨੂੰ ਉਲਟਾਇਆ, 3 ਖੇਤੀ ਕਾਨੂੰਨ ਵਾਪਸ ਲਏ। ਅਦਰਵਾਈਜ਼ ਉਹ ਕਹਿੰਦੇ ਨੇ ਵੀ ਹੁਣ ਸਾਹਮਣੇ ਸਾਜ਼ਿਸ਼ ਆਈ ਕਿ ਕਿਵੇਂ ਇਹ ਤਾਂ ਕਾਰਪੋਰੇਟ ਸੈਕਟਰ, ਬਿਜ਼ਨਸ ਮੁਨਾਫਾ ਔਰ ਉਸ ਦੇ ਥੱਲੇ ਕਿਵੇਂ ਚੱਲ ਰਿਹਾ। ਅੱਜ ਸਾਰੇ ਉਹੀ ਡਿਸਕਸ ਹੋ ਰਹੇ, ਪਰ ਕਿਸੇ ਨੂੰ ਵੀ ਇਹ ਨਹੀਂ ਹੈ ਕਿ ਭਾਈ ਕ੍ਰੈਡਿਟ ਦਿਓ ਜਿਨ੍ਹਾਂ ਨੂੰ ਤੁਸੀਂ ਖਾਲਿਸਤਾਨੀ, ਅੱਤਵਾਦੀ, ਔਰ ਕਿਵੇਂ ਜਿਹੜਾ ਉਹ ਪੰਜਾਬ 'ਚੋਂ ਦਿੱਲੀ ਤੱਕ ਉਹ ਪਹੁੰਚੇ, ਕਿਵੇਂ 13 ਮਹੀਨੇ ਉਹਨਾਂ ਨੇ ਸਸਟੇਨ ਕੀਤਾ, ਕਿਵੇਂ ਸਿੱਖੀ ਵੈਲਿਊਜ਼ ਜਿਹੜੀਆਂ ਨੇ ਉਹੀ ਜਿਨ੍ਹਾਂ ਨੂੰ ਤੁਸੀਂ ਮੇਵਾਲੀ ਔਰ 2% ਔਰ ISI ਔਰ ਜਿਹੜੇ ਈਵਨ ਬਾਹਰ ਵੀ ਜਿਹੜੇ ਸੈਲੀਬ੍ਰਿਟੀਜ਼ ਸੀ, ਜੇ ਉਹਨਾਂ ਨੇ ਕੋਈ ਸਪੋਰਟ ਕੀਤਾ ਉਹਨਾਂ ਨੂੰ ਤੁਸੀਂ ਖਾਲਿਸਤਾਨੀ ਟੂਲ ਕਿਟ, ISI ਟੂਲ ਕਿਟ ਬਣਾ ਦਿੱਤਾ ਹੈ। ਪਰ ਇਹ ਇਹਨਾਂ ਹਿੰਦੂ ਤਵੀਆਂ ਦੇ ਤਾਂ ਹਿੱਸੇ ਆਇਆ ਹੀ ਨਹੀਂ ਹੈ। ਜਿਹੜੇ ਆਪਣੇ ਆਪ ਨੂੰ ਸੈਕੂਲਰ ਕਹਿਣ ਵਾਲਿਆਂ ਨੇ ਉਹਨਾਂ ਦੀ ਵੀ ਜ਼ੁਬਾਨ ਬੰਦ ਹੋ ਜਾਂਦੀ ਹੈ ਜਦੋਂ ਕੋਈ ਲਫ਼ਜ਼ ਸਿੱਖਾਂ ਨਾਲ ਸੰਬੰਧਿਤ ਕਹਿਣਾ ਹੋਏ। ਹੁਣ ਜਿਹੜਾ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਵੀ ਲਿਖਿਆ, ਔਰ ਮੈਂ ਦੇਖ ਰਿਹਾ ਸੀ ਹਰਪ੍ਰੀਤ ਸਿੰਘ ਜਵੰਦਾ ਜਿਹੜੇ ਬਹੁਤ ਹਿਊਮਨ ਇੰਟਰਸਟ ਸਟੋਰੀਜ਼ ਲਿਖਦੇ ਨੇ, ਉਹਨਾਂ ਦੀ ਲਿਖਤ ਵੀ ਹੈ। ਔਰ ਉਹਨਾਂ ਦੀ ਭੈਣ ਜੀ ਅਮਨਜੋਤ ਕੌਰ ਹੋਰਾਂ ਦੀ ਬਾਅਦ 'ਚ ਆਇਆ ਮੈਨੂੰ, ਮੈਂ ਪਹਿਲਾਂ ਪੰਜਾਬੀ ਵਰਜਨ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਦਾ ਕੱਢਿਆ ਹੋਇਆ ਸੀ, ਪਰ ਮੈਨੂੰ ਇਹ ਲੱਗਾ ਕਿ ਆਲਮੋਸਟ ਦੋਨੋਂ ਇੱਕੋ ਹੀ ਥਾਟ ਦੀ ਗੱਲ ਕਰਦੇ ਨੇ। ਹੁਣ ਟੇਲ ਆਫ 2 ਸਿਟੀਜ਼ ਵਾਂਗ ਦਿਸ ਇਜ਼ ਦਾ ਸਟੋਰੀ ਆਫ 2 ਫਿਲਮਸ। ਇੱਕ ਪਾਸੇ ਪੰਜਾਬ 95 ਹੈ ਜਿਹੜੀ ਜਸਵੰਤ ਸਿੰਘ ਖਾਲੜਾ ਦੇ ਉੱਤੇ ਬਣਿਆ ਹੋਇਆ, ਜਿਹਦੇ ਵੀ ਪ੍ਰੋਡਿਊਸਰ ਡਾਇਰੈਕਟਰ ਹਿੰਦੂ ਨੇ। ਦਲਜੀਤ ਸਿੰਘ ਦੋਸਾਂਝ ਉਹਦੇ 'ਚ ਜਸਵੰਤ ਸਿੰਘ ਖਾਲੜਾ ਦਾ ਰੋਲ ਅਦਾ ਕਰਦਾ। ਹਾਲਾਂਕਿ ਮੈਨੂੰ ਇਹ ਕਦੇ ਵੀ ਪਸੰਦ ਨਹੀਂ ਹੈ ਦਲਜੀਤ ਸਿੰਘ ਵੀ, ਉਹ ਉਹਨਾਂ ਨੂੰ ਹਿੰਦੂ ਤਵੀਆਂ ਨੂੰ ਖੁਸ਼ ਕਰਨ ਲਈ ਜੇ ਇਸ ਫਿਲਮ 'ਚ ਕੀਤਾ, ਉਹ ਕਿਹੜਾ ਚਮਕੀਲਾ ਵੀ ਬਣ ਗਿਆ, ਉਹਦੀ ਵੀ ਕੋਈ ਫਿਲਮ ਬਣਾ ਰਿਹਾ ਦੱਸਣ ਦੇ ਲਈ ਵੀ ਮੈਂ ਤਾਂ ਹਾਂ ਉਸ ਕਿਸਮ ਦਾ। ਪਪੂਲਰ ਤਾਂ ਕੋਈ ਵੀ ਹੋ ਸਕਦਾ ਹੈ, ਇਹ ਵੀ ਨਹੀਂ ਮੇਰੇ ਕੋਲ ਕੋਈ ਮੈਂ ਸਰਟੀਫਿਕੇਟ ਨਹੀਂ ਦਿੰਦਾ ਵੀ ਕਿਹਦੇ 'ਚ ਗੈਰਤ ਅਣਖ ਹੈ ਜਾਂ ਨਹੀਂ ਹੈ, ਪਰ ਮੈਂ ਸਮਝਦਾ ਵੀ ਜਦੋਂ ਇਸ ਕਿਸਮ ਦੇ ਇਹ ਚਫੇਰਗੜੀ ਹੈ, ਜੇ ਤੁਹਾਡੇ ਰੋਲ ਮਾਡਲ ਬਣ ਜਾਣ ਫਿਰ ਔਖਾ ਹੁੰਦਾ। ਜਿਹੜੇ ਲੋਕ ਕੋਈ ਇੱਕ ਅੱਧੀ ਰੋਲ ਦੇਖ ਕੇ ਬੜੇ ਉੱਪਰ ਚੜ੍ਹਦੇ ਨੇ, ਅਗਲੇ 'ਚ ਉਹਦਾ ਆਪੋਜ਼ਿਟ ਦੇਖਿਆ ਹੁੰਦਾ। ਸੋ ਤੁਹਾਡੇ ਰੋਲ ਮਾਡਲ ਉਹੀ ਹੋਣੇ ਚਾਹੀਦੇ ਨੇ ਜਿਨ੍ਹਾਂ ਨੇ ਸਿੱਖੀ ਪੁਗਾਈ ਹੈ, ਕੇਸਾਂ ਸਵਾਸਾਂ ਨਾਲ ਨਿਭਾਈ ਹੈ, ਜਿਹੜੇ ਉਹ ਸਾਰੇ ਜੋ ਕੁਝ ਚੱਲ ਰਿਹਾ ਹੁੰਦਾ ਹੈ ਉਸ ਟੈਂਪਟੇਸ਼ਨ ਤੋਂ ਦੂਰ ਹੁੰਦੇ ਨੇ। ਲੇਕਿਨ ਈਵਨ ਜਦੋਂ ਅਸੀਂ ਇਹਨਾਂ ਹਿੰਦੂ ਤਵੀਆਂ ਦੀ ਗੱਲ ਕਰਦੇ ਹਾਂ ਜਾਂ ਜਿਨ੍ਹਾਂ ਦੇ ਹੱਥ 'ਚ ਅੱਜ ਹਕੂਮਤ ਹੈ, ਉਹਨਾਂ ਨੂੰ ਇਹ ਕਿਰਦਾਰ ਵੀ ਜਿਹੜੇ ਸਿੱਖੀ ਸਰੂਪ 'ਚ ਨਹੀਂ ਨੇ, ਜਿਹੜੇ ਨੌਟੰਕੀ ਕਰਦੇ ਨੇ, ਜਿੱਦਾਂ ਦਾ ਨੌਟੰਕੀ 'ਚ ਉਹਨਾਂ ਨੂੰ ਜਿਹੜਾ ਰੋਲ ਮਿਲਦਾ ਉਹ ਜਿਹਾ ਕਰਨ ਲੱਗ ਜਾਂਦੇ ਨੇ। ਪਰ ਜੇ ਉਹਨਾਂ 'ਚੋਂ ਵੀ ਕੋਈ ਗੱਲ ਜਿਹੜੀ ਇਹਨਾਂ ਨੂੰ ਲੱਗੇ ਕਿ ਪੰਜਾਬ ਦੀ ਗੱਲ ਹੋ ਸਕਦੀ ਹੈ, ਇਹਦੇ 'ਚੋਂ ਨਿਕਲ ਸਕਦੀ ਹੈ, ਜਾਂ ਸਿੱਖਾਂ ਦੀ ਕੋਈ ਗੱਲ ਪ੍ਰਮੋਸ਼ਨਲ ਉਹਦੇ 'ਚੋਂ ਨਿਕਲ ਸਕਦੀ ਹੈ, ਉਦੋਂ ਉਹਨਾਂ ਨੂੰ ਵੀ ਇਹ ਖਾਲਿਸਤਾਨੀ ਔਰ ਉਹ ਸਾਰੇ ਦੇ ਥੱਲੇ ਹੀ ਕਰਦੇ ਨੇ। ਔਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਗਦਰ 2 ਹੁਣ ਪਿਛਲੇ 24 ਜਾਂ 48 ਘੰਟੇ 'ਚ 300 ਕਰੋੜ ਦੀ ਬਿਜ਼ਨਸ, ਹਾਊਸਫੁੱਲ, ਪ੍ਰਮੋਸ਼ਨ, ਔਰ ਹਾਲਾਂ ਉਹਦੀ ਜਿਹੜੇ ਰਿਵਿਊ ਨੇ ਇਸ ਕਿਸਮ ਦੇ, ਹਾਲਾਂ ਜਿਹੜੇ ਥੋੜੇ ਬਹੁਤ ਸੰਜੀਦਾ ਰਿਵਿਊਅਰ ਨੇ ਉਹ ਕਹਿੰਦੇ ਨੇ ਵੀ ਇਹ ਉਹ ਮਜ਼ਾਹੀਆ ਅੰਦਾਜ਼ ਦੇ ਵਿੱਚ ਕਾਮੇਡੀਅਨ ਲੱਗਦਾ ਹੈ ਉਹਦਾ ਰੋਲ। ਔਰ ਨਫ਼ਰਤ, ਪਾਕਿਸਤਾਨ ਪ੍ਰਤੀ ਨਫ਼ਰਤ, ਉਹੀ ਜੋ ਗਦਰ 1 ਦਾ ਮੁੱਦਾ ਸੀ। ਔਰ ਇੱਕ ਪਾਸੇ ਉਹ ਬੰਦਾ ਜਿਹੜਾ ਰਿਪਰੈਜ਼ੈਂਟ ਗੁਰਦਾਸਪੁਰ ਜ਼ਿਲ੍ਹੇ ਨੂੰ ਕਰਦਾ ਪਾਰਲੀਮੈਂਟ 'ਚ, ਗੁਰਦਾਸਪੁਰ ਹੜਿਆ ਹੋਇਆ ਇਸ ਵੇਲੇ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਮੈਕਸਿਮਮ, ਉੱਥੇ ਕਿਤੇ ਨਜ਼ਰ ਨਹੀਂ ਆਉਂਦਾ। ਜਦੋਂ ਪੰਜਾਬ ਦੇ ਕਿਸਾਨ 13 ਮਹੀਨੇ ਜਾ ਕੇ ਬੈਠਦੇ ਨੇ, ਇਹ ਖੇਤੀ ਕਾਨੂੰਨਾਂ ਦੇ ਹੱਕ 'ਚ ਬਿਆਨਬਾਜ਼ੀ ਕਰਦਾ, ਉਹਨਾਂ ਦੇ ਨਾਲ ਤਾਂ ਕੀ ਖਲੋਣਾ ਸੀ। ਲੇਕਿਨ ਇਸ ਤੇ ਕਿਸੇ ਨੇ ਸਵਾਲ ਨਹੀਂ ਪੁੱਛਿਆ ਕਿ ਵੀ ਲੋਕ ਡੁੱਬੇ ਨੇ, ਤੂੰ ਜਾ ਕੇ ਉਹਨਾਂ ਦੀ ਸਾਰ ਲੈਣੀ ਹੈ ਕਿ ਤੂੰ ਉਹ ਆਪਣੇ ਕੰਮ ਲੱਗਾ ਹੋਇਆ। ਹੁਣ ਇਸ ਦੇ ਉੱਤੇ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਇਸ ਦਾ ਬੜਾ ਖੂਬਸੂਰਤੀ ਦੇ ਨਾਲ ਉਹਨਾਂ ਨੇ ਇਸ ਨੂੰ ਬਿਆਨਿਆ। ਉਹਨਾਂ ਨੇ ਕਿਹਾ ਵੀ ਦਲਜੀਤ ਇਜ਼ ਬੀਇੰਗ ਕਾਲਡ ਖਾਲਿਸਤਾਨੀ ਅਗੇਨ ਔਨ ਇੰਸਟਾਗ੍ਰਾਮ ਐਂਡ ਟਵਿੱਟਰ ਬਾਈ IT ਸੈਲ ਟ੍ਰੋਲਸ, ਕਿ ਉਹਨੂੰ ਫਿਰ ਖਾਲਿਸਤਾਨੀ ਕਹਿ ਰਹੇ ਨੇ। ਪੰਜਾਬ 95 ਇਜ਼ ਨਾਟ ਬੈਂਡ
yet but has hundreds of cuts and is likely to get A certificate। ਮੈਨੂੰ ਸੀ ਸ਼ਾਇਦ ਮਿਲ ਗਿਆ ਕਿ ਵੀ 95 ਕੱਟ ਦੀ ਤਾਂ ਮੈਂ ਕਿਤੇ ਖਬਰ ਪੜ੍ਹੀ ਸੀ ਕਿ ਵੀ ਉਹਨਾਂ ਨੇ ਲਾਏ ਨੇ ਔਰ ਉਹਨਾਂ ਨੇ ਕਿਹਾ ਵੀ A ਸਰਟੀਫਿਕੇਟ ਦਾ ਮਤਲਬ ਹੁੰਦਾ ਵੀ ਉਹ ਲੋਕਾਂ ਤੱਕ ਪਹੁੰਚਣੀ ਨਹੀਂ ਹੈ ਕਿ ਜੀ ਵਾਇਲੈਂਸ ਹੈ, ਕਹਿਣਗੇ ਕਿ ਵਾਇਲੈਂਸ ਹੈ ਜੀ। ਲਿਬਰਲ ਲੌਬੀ, rest of Bollywood and so-called champions of cinematic liberty, creative freedom, human rights are all silent now as they usually are when it comes to Sikhs। ਕਿ ਇਹ ਵੀ ਸਾਰੇ ਲਿਬਰਲ ਔਰ ਜਿਹੜੀ ਕੈਟਾਗਰੀਜ਼ ਉਹਨਾਂ ਕਿ ਵੀ ਇਹਨਾਂ ਨੇ ਵੀ ਜੀਬਾਂ ਸੀਤੀਆਂ ਹੋਈਆਂ ਨੇ ਜਿਵੇਂ ਰੱਖਦੇ ਹੀ ਨੇ ਮੂੰਹ ਬੰਦ ਜਦੋਂ ਸਿੱਖਾਂ ਦਾ ਕੋਈ ਮੁੱਦਾ ਆਉਂਦਾ। The film is removed from Toronto International Film Festival and all details about it are removed from the website of TIFF, Toronto International Film Festival ਨੇ ਇਹਨੂੰ ਹਟਾ ਦਿੱਤਾ ਔਰ ਈਵਨ ਵੈਬਸਾਈਟ ਤੋਂ ਵੀ ਇਸ ਫਿਲਮ ਬਾਰੇ ਜਾਣਕਾਰੀ ਪਾਸੇ ਕਰ ਦਿੱਤੀ ਹੈ। ਈਵਨ ਗਲੋਬਲ ਸਾਈਟਸ like Variety have reported about political interference in removal of Punjab 95 from TIFF lineup। ਉਹਨਾਂ ਨੇ ਕਿਹਾ ਕਿ ਜੀ Variety ਨੇ ਵੀ ਜਿਹੜਾ ਸਾਈਟ ਹੈ ਗਲੋਬਲ ਉਹਨੇ ਕਿਹਾ ਵੀ ਇਸ ਲਈ ਰਿਮੂਵ ਕੀਤੀ ਗਈ ਹੈ ਕਿ ਦਬਾਅ ਬਣਾਇਆ ਕਿਹਨੇ ਵੱਲੋਂ? ਜ਼ਾਹਰ ਹੈ ਹਿੰਦੂ ਤਵੀਆਂ ਵੱਲੋਂ। So far Akalis are the only ones who questioned why Punjab 95 is censored and why Kashmir Files was promoted by government but film on Sikh repression is censored, other parties are quiet। ਸਿਰਫ ਸੁਖਬੀਰ ਸਿੰਘ ਬਾਦਲ ਨੇ ਟਵੀਟ ਕੀਤਾ ਸੀ ਕਿ ਜੀ ਕਸ਼ਮੀਰ ਫਾਈਲਸ ਨੂੰ ਤਾਂ ਪ੍ਰਮੋਟ ਕੀਤਾ ਹੈ ਪਰ ਇਧਰ ਤੁਸੀਂ ਜਿਹੜਾ ਪੰਜਾਬ ਦੀ ਕਹਾਣੀ ਹੈ ਉਸ ਨੂੰ ਦੇ ਉੱਤੇ ਪਾਬੰਦੀਆਂ ਲਾ ਰਹੇ ਹੋ ਉਹਦੇ ਫਿਰ ਉਹਨਾਂ ਨੇ ਲਿੰਕ ਦਿੱਤੇ ਨੇ। Producers of Punjab 95 have also sued Censor Board for delaying certification to the film and for dozens of cuts। Statesman paper from Calcutta is the only paper that has honestly covered this story and reported about Jaswant Singh Khalida in a fair manner without using references to so-called terrorism। उन्होंने कहा जी कि भी हालांकि पंजाब 95 ने सू किया सेंसर बोर्ड ਨੂੰ ਤੁਸੀਂ ਕੱਟ ਵੀ ਲਾਏ ਨੇ ਔਰ ਸਰਟੀਫਿਕੇਸ਼ਨ ਨਹੀਂ ਦੇ ਰਹੇ। ਸਿਰਫ ਇੱਕ ਸਟੇਟਸਮੈਨ ਅਖਬਾਰ ਹੈ ਕਲਕੱਤੇ ਤੋਂ, ਬੰਗਾਲੀ ਤੁਹਾਨੂੰ ਫਿਰ ਕਿਤੇ ਨਜ਼ਰ ਆਏਗਾ ਉਹਨਾਂ ਦਾ ਟੈਲੀਗ੍ਰਾਫ ਹੋਏ, ਸਟੇਟਸਮੈਨ ਹੋਏ ਕਿ ਉਹਨਾਂ ਨੇ ਘੱਟੋ ਘੱਟ ਖਾਲੜੇ ਨੂੰ ਦਹਿਸ਼ਤਗਰਦ ਨਹੀਂ ਕਿਹਾ, ਉਹਨੇ ਫੇਅਰਲੀ ਇਸ ਨੂੰ ਕਵਰ ਕੀਤਾ। ਉਹਦੇ ਥੱਲੇ ਉਹਨਾਂ ਨੇ ਲਿੰਕ ਦਿੱਤੇ ਨੇ। ਸੈਂਟਰ ਕਲੇਮਸ ਪੰਜਾਬ 95 ਕੈਨ ਇਨਸਾਈਟ ਵਾਇਲੈਂਸ and affect foreign relations of India with other nations and radicalize Sikh youth। ਉਹਨਾਂ ਨੇ ਕਿਹਾ ਜੀ ਸੈਂਟਰ ਇਹ ਕਹਿੰਦਾ ਜੀ ਜੇ ਪੰਜਾਬ 95 ਹੈ ਇਹਦੇ ਨਾਲ ਪੰਜਾਬ 'ਚ ਫਿਰ ਹਿੰਸਾ ਭੜਕ ਸਕਦੀ ਹੈ ਔਰ ਬਾਕੀ ਦੇਸ਼ਾਂ ਨਾਲ ਭਾਰਤ ਦੇ ਸੰਬੰਧ ਖਰਾਬ ਹੋ ਸਕਦੇ ਨੇ। ਸਿੱਖ ਨੌਜਵਾਨ ਦੁਬਾਰਾ ਜਿਹੜੇ ਨੇ ਉਹ ਅੱਤਵਾਦ ਵੱਲ ਜਾ ਸਕਦੇ ਨੇ ਜਿਹਨੂੰ ਇਹ ਰੈਡੀਕਲ ਕਹਿੰਦੇ ਨੇ। ਜੀ as usual same old excuses given by government to censor any film on Punjab, Sikh repression of 1980s or 90s claiming it will cause violence or radicalize youth or disturb peace। ਕਿ ਉਹੀ ਬਹਾਨੇ ਜੇ ਤੁਸੀਂ 1980 90 ਦੇ ਵਿੱਚ ਜੋ ਸਿੱਖਾਂ ਦੇ ਨਾਲ ਹੋਇਆ ਉਸ ਦੀ ਗੱਲ ਕਰੋ ਜੋ ਜ਼ੁਲਮ ਹੋਏ ਤਾਂ ਫਿਰ ਇਹ ਕਹਿਣਗੇ ਜੀ ਇਹ ਤਾਂ ਵਾਇਲੈਂਸ ਪੈਦਾ ਕਰੇਗੀ ਔਰ ਇਹ ਭੜਕਾਟ ਪੈਦਾ ਕਰੇਗੀ। Apparently the Hindus associated this film as producers, directors and co-stars are also being trolled, abused by both Congress and BJP IT cell trolls online। ਹਾਲਾਂ ਉਹਦਾ ਪ੍ਰੋਡਿਊਸਰ ਡਾਇਰੈਕਟਰ ਹਿੰਦੂ ਨੇ, ਉਹਨਾਂ ਨੇ ਕਿਹਾ ਉਹਨਾਂ ਨੂੰ ਵੀ ਉਹ ਟਰੋਲ ਕਰ ਰਹੇ ਨੇ ਕਿ ਜੀ ਤੁਸੀਂ ਸਿੱਖਾਂ ਦੇ ਅੱਤਵਾਦ ਨੂੰ ਪ੍ਰਮੋਟ ਕਰ ਰਹੇ ਹੋ ਔਰ this whereas films like Kashmir Files and Gadar 2 were promoted by government and also given awards, prime time news coverage and screened at Rashtrapati Bhavan। ये सारे Kashmir Files और इन्हों पर indeed even pop culture is controlled by state in India and movies are not just movies here। वो मूवियाँ नहीं रह गई हैं, वो भी वही बाहुबली तो लेके कश्मीर फाइल्स और केरला स्टोरी ते फलाना वो जड़ा उत्थे मुसलमानों के खिलाफ। गदर 2 crossed 300 crore mark at box office कि 300 करोड़ दी उन्हें बिजनेस कीती है बॉक्स ऑफिस ते। Whereas films with actual Sikh perspective and realities of Sikhs get censored or flop or disappear
without a trace and land up as pirated versions online ਕਿ ਜਿਹੜਾ ਕੋਈ ਵੀ ਟਰੂਥ ਦੇ ਉੱਤੇ ਬੇਸ ਜਾਂ ਸਿੱਖ ਥਾਟ ਦੇ ਉੱਤੇ ਬੇਸ ਫਿਲਮ ਹੈ ਜਾਂ ਫਲॉप ਹੋਏਗੀ ਜਾਂ ਸੈਂਸਰੀ ਉਹਨੂੰ ਖਤਮ ਕਰ ਦੇਗਾ ਜਿਵੇਂ ਅਣਖੀ ਸੂਰਮੇ ਬਿਆਨ ਸਿੰਘ ਸਤਵੰਤ ਸਿੰਘ ਵਾਲੀ ਸੀ ਜਾਂ ਉਹਦਾ ਪਾਇਰੇਟਡ ਵਰਜ਼ਨ ਜਿਹੜਾ ਉਹ ਆ ਜਾਏਗਾ ਆਨਲਾਈਨ ਤੇ ਆਰ ਸਿੱਖ ਸਟਿਲ ਇਹ ਉਹਨਾਂ ਨੇ ਫਾਈਨਲ ਸਵਾਲ ਪੁੱਛਿਆ ਆਰ ਸਿੱਖ ਸਟਿਲ ਅਨਏਬਲ ਟੂ ਸੀ ਓਨ ਸਲੇਵਰੀ and iron grip of Hindu regime on Sikh issues ਬਿਲਕੁਲ ਕਿ ਅਜੇ ਵੀ ਸਿੱਖਾਂ ਨੂੰ ਆਪਣੀ ਗੁਲਾਮੀ ਨਜ਼ਰ ਨਹੀਂ ਆਉਂਦੀ ਔਰ ਉਹਨਾਂ ਨੂੰ ਇਹ ਨਜ਼ਰ ਨਹੀਂ ਆਉਂਦਾ ਕਿ ਸਿੱਖ ਮੁੱਦਿਆਂ ਤੇ ਕਿਵੇਂ ਲੋਹੇ ਦੀ ਗ੍ਰਿਫਤ ਦੇ ਨਾਲ ਹਿੰਦੂ ਤਵੀਆਂ ਨੇ ਤੁਹਾਡੀ ਮੂਵਮੈਂਟ ਹੀ ਰੋਕ ਦਿੱਤੀ ਹੋਈ ਹੈ ਹੱਥ ਵੀ ਨਹੀਂ ਤੁਸੀਂ ਹਿਲਾ ਸਕਦੇ ਉੱਥੇ ਤਾਂ ਸਿਆਸੀ ਕੀ ਦੇਣਾ ਈਵਨ ਇਹ ਜਿਹੜੀ ਸੌਫਟ ਪਾਵਰ ਹੈ ਅੱਜ ਦੀ ਦੁਨੀਆ ਦੇ ਵਿੱਚ ਉਹ ਵੀ ਉਹਨਾਂ ਦੇ ਕੰਟਰੋਲ 'ਚ ਔਰ ਅਸੀਂ ਭੈਣ ਜੀ ਅਮਨਜੋਤ ਕੌਰ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ ਡਾਕਟਰ ਸਾਹਿਬ ਸੌਥ ਲੈਣਾ ਬ੍ਰੇਕ ਵਿਊਅਰਸ ਦੋਸਤਾਂ ਇਸ ਤਰ੍ਹਾਂ ਬੜੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ ਜੋ ਵਾਪਰਦਾ ਹੈ ਉਹ ਦਿਸਦਾ ਹੈ ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ UK ਇਟਲੀ ਆਸਟਰੀਆ ਸਵਿਟਜ਼ਰਲੈਂਡ ਆਸਟ੍ਰੇਲੀਆ ਅਤੇ ਟੋਰਾਂਟੋ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਵੈਨਕੂਵਰ ਵਿਖੇ ਵੈਨਕੂਵਰ ਏਰੀਏ ਵਿੱਚ ਖਾਲਿਸਤਾਨ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666 ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੰਮੂ ਕਸ਼ਮੀਰ ਬੀਜੇਪੀ ਦੇ ਇੱਕ ਪ੍ਰਮੁੱਖ ਨੇਤਾ ਦਵਿੰਦਰ ਸਿੰਘ ਰਾਣਾ ਨੇ ਕਿਹਾ ਹੈ ਕਿ ਜੇ ਲੋੜ ਪਈ ਤਾਂ ਅਸੀਂ ਪਾਕਿਸਤਾਨ ਦੇ ਅੰਦਰ ਵੜ ਕੇ ਪਾਕਿਸਤਾਨ ਨੂੰ ਸਬਕ ਸਿਖਾਵਾਂਗੇ ਸੋ ਇਸ ਵੱਲੋਂ ਇਹ ਟਿੱਪਣੀ JKLF ਦੇ ਗ੍ਰਿਫਤਾਰ ਲੀਡਰ ਜਾਸਨ ਮਲਕ ਦੀ ਪਤਨੀ ਨੂੰ ਪਾਕਿਸਤਾਨ ਦੀ ਵਜ਼ੀਰ ਬਣਾਏ ਜਾਣ ਤੇ ਕੀਤੀ ਹੈ ਅਤੇ ਇਸ ਨੂੰ ਵੱਡੀ ਸਾਜ਼ਿਸ਼ ਦੱਸਿਆ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਦੇਖੋ ਭਾਰਤ ਦੇ ਨਕਸ਼ੇ 'ਚ ਕੈਦ 20 ਕਰੋੜ ਮੁਸਲਮਾਨ ਕਿਵੇਂ ਡਰ ਸਹਿਮ ਨਫ਼ਰਤ ਔਰ ਉਹਨਾਂ ਦੇ ਵਿਜੀਲਾਂਟੇ ਗਰੁੱਪ ਗੁੰਡੇ ਗਰੁੱਪ ਉਹਨਾਂ ਦੇ ਖੌਫ ਦੇ ਸਾਏ ਵਿੱਚ ਜੀ ਰਹੇ ਨੇ ਉਹ ਜੇ ਤੁਸੀਂ ਈਵਨ ਕੋਈ ਨਿਊਜ਼ਪੇਪਰ ਉਹਨਾਂ ਦਾ ਜਾਂ ਕੋਈ ਮੀਡੀਆ ਚੈਨਲ ਚੁੱਕ ਕੇ ਦੇਖ ਲਓ ਤੇ ਤੁਹਾਨੂੰ ਹਰ ਪਾਸਿਓਂ ਜੰਮੂ ਤੋਂ ਲੈ ਕੇ ਸ੍ਰੀਨਗਰ ਤੋਂ ਲੈ ਕੇ ਪੰਜਾਬ UP ਹਰਿਆਣਾ ਸਾਊਥ ਈਵਨ ਮਨੀਪੁਰ ਤੱਕ ਹੁਣ ਮੈਨੂੰ ਨਹੀਂ ਸੀ ਕਿ ਵੀ ਮਨੀਪੁਰ ਦੇ ਵਿੱਚ ਵੀ ਕੋਈ ਮੁਸਲਮਾਨ ਫੈਕਟਰ ਹੈ ਜਾਂ ਇਹ ਤਾਂ ਮੈਨੂੰ ਸੀ ਵੀ ਥੋੜੀ ਬਹੁਤ ਆਬਾਦੀ ਸ਼ਾਇਦ 4-5% ਉੱਥੇ ਉਹਨਾਂ ਦੀ ਓਰੀਜਨਲ ਹੈ ਪਰ ਅੱਜ ਮੈਂ ਜਦੋਂ ਇਹ ਖਬਰ ਦੇਖੀ ਕਿ ਵੀ ਉਹਨਾਂ ਦੇ ਵਿੱਚ ਵੀ ਖੌਫ ਹੈ ਮੁਸਲਿਮ ਮਾਈ ਤਾਈ ਪੰਗਲਸ ਫੀਅਰ ਦੇ ਵਿਲ ਬੀ ਪੁਲਡ ਇਨਟੂ ਮਨੀਪੁਰ ਕਨਫਲਿਕਟ ਉਹਨਾਂ ਦਾ ਇੱਕ ਗਰੁੱਪ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਹੁਣ ਇਹ ਮਾਈ ਤਾਈ ਪੈਂਗਲ ਉਹਨਾਂ ਦੀ ਪਛਾਣ ਹੈ ਮੁਸਲਮਾਨਾਂ ਦੀ ਕਿਉਂਕਿ ਇਸ ਵੇਲੇ ਮਨੀਪੁਰ ਤਾਂ ਵੰਡਿਆ ਹੋਇਆ ਵੈਲੀ ਦੇ ਵਿੱਚ ਮਾਈ ਤਾਈ ਨੇ ਔਰ ਦੂਸਰੇ ਪਾਸੇ ਕੁੱਕੀ ਨੇ ਇਹ ਬਾਰਡਰ ਦੇ ਉੱਤੇ ਨੇ ਔਰ ਇਹ ਕਿਉਂਕਿ ਦੋਨੋਂ ਪਾਸਿਓਂ ਹੀ ਇਹਨਾਂ ਨੇ ਬਣਾ ਕੇ ਰੱਖੀ ਹੈ ਇਸ ਲਈ ਕਨਫਲਿਕਟ ਦਾ ਹਿੱਸਾ ਨਹੀਂ ਬਣੇ ਇਹ ਇਹਨਾਂ ਦਾ ਨਿਊਟਰਲ ਰੋਲ ਹੈ ਔਰ ਉਹਨਾਂ ਨੇ ਕਿਹਾ ਵੀ ਹੁਣ ਇਹ ਜਿਹੜੀ ਬੀਜੇਪੀ ਔਰ ਜਿਹੜੀ ਹਕੂਮਤ ਔਰ ਦੂਜੀ ਹੈ ਉਹ ਮੁਸਲਮਾਨ ਐਂਗਲ ਵੀ ਵਿੱਚ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਸਾਨੂੰ ਘੜੀਸ ਰਹੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਦਾ ਮੁਸਲਿਮ ਗਰੁੱਪਿੰਗ ਸੇਜ਼ it will not support any bifurcation of Manipur and expresses anguish that the powerful mechanisms of the union government and its agencies have not been able to bring peace to the state. ਇਸ ਸਿੱਧਾ ਉਹਨਾਂ ਨੇ ਕਿਹਾ ਕਿ ਵੀ ਹਕੂਮਤ ਹੀ ਸੈਂਟਰ ਦੀ ਨਹੀਂ ਚਾਹੁੰਦੀ ਕਿ ਮਨੀਪੁਰ ਦੇ ਵਿੱਚ ਪੀਸ ਹੋਏ ਕਿਉਂਕਿ ਉਹ ਡੈਮੋਗ੍ਰਾਫਿਕ ਚੇਂਜ ਵੀ ਚਾਹੁੰਦੇ ਨੇ ਉਹ ਮਜ਼ਹਬ ਚੇਂਜ ਵੀ ਚਾਹੁੰਦੇ ਨੇ ਐਵੇਂ ਨਹੀਂ 300 ਚਰਚ ਟਾਰਗੇਟ ਕਰ ਦਿੱਤੇ ਪਰ ਉਹਨਾਂ ਨੇ ਕਿਹਾ ਵੀ ਸਾਨੂੰ ਵਿੱਚ ਘੜੀਸਣ ਦੀ ਲਾਈਨ ਹੈ ਹੁਣ ਈਵਨ ਮਨੀਪੁਰ 'ਚ ਜਿੱਥੇ ਕੁੱਕੀ ਔਰ ਮੈਤਾਈ ਟ੍ਰਾਈਬਸ ਦੇ ਵਿੱਚ ਰੌਲਾ ਹੈ ਉੱਥੇ ਵੀ ਮੁਸਲਮਾਨ ਖੌਫਜ਼ਦਾ ਹੋ ਗਏ ਕਿ ਵੀ ਇਹ ਜੋ ਚੱਲ ਰਿਹਾ ਹੈ
ਕੁਛ ਨਾ ਕੁਛ ਐਸਾ ਹੋਇਆ ਹੋਏਗਾ ਜਦੋਂ ਕਿ ਉਹ ਪਬਲਿਕ ਦੇ ਵਿੱਚ ਆ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਦੇ ਉੱਤੇ ਗੱਲ ਕੀਤੀ। ਹੁਣ ਅਸੀਂ ਦੇਖਿਆ ਵੀ ਕਿਵੇਂ ਹਿੰਦੂ ਤਵੀ ਕਰਾਊਡ ਇਕੱਠੀ ਹੋ ਕੇ ਨੂੰ ਆਈ, ਬਜਰੰਗੀ ਤੇ ਪੱਪੂ ਬਜਰੰਗੀ ਤੇ ਪਤਾ ਨਹੀਂ ਕਿਹੜਾ ਖੋਤਾ ਬਜਰੰਗੀ, ਇਸ ਕਿਸਮ ਦੇ ਨਾਵਾਂ ਵਾਲੇ ਲੋਕ ਵੀਡੀਓ ਪਾ ਕੇ ਧਮਕੀਆਂ ਦੇ ਕੇ ਆਏ ਔਰ ਲੋਕਾਂ ਨੇ ਆਪਣੇ ਆਪ ਨੂੰ ਡਿਫੈਂਡ ਕੀਤਾ। ਹੁਣ ਫੜੋ ਉਹਨਾਂ ਨੂੰ ਵਿਕਟਮ ਬਣਾਉਣ ਦੀ ਕੋਈ ਬਣੇ ਨਹੀਂ ਕਿਉਂਕਿ ਖਾੜਕੂ ਨੇ, ਲੇਕਿਨ ਹੁਣ ਇਹਨਾਂ ਨੇ ਪਹਿਲਾਂ ਤਾਂ ਉਹਨਾਂ ਦਾ 200-300 ਨੌਜਵਾਨ ਚੁੱਕ ਕੇ ਅੰਦਰ ਦਿੱਤਾ ਹਿੰਸਾ ਲਈ। ਹੁਣ ਨੂੰ ਫਲੇਅਰ ਅਪ ਰਿਊਮਰ ਬਾਈ ਇਮਾਮ triggered clashes at Nalhar. SIT probe announced that Hindus were looting shops in area. ਹੁਣ ਉਹਨਾਂ ਨੇ ਕੀ ਕੀਤਾ ਹੈ ਵੀ ਉਸ ਏਰੀਏ ਦੇ ਇਮਾਮ ਜਿਹੜੇ ਨੇ ਮਸੀਤਾਂ 'ਚ ਅਜ਼ਾਨ ਦਿੰਦੇ ਨੇ ਔਰ ਨਮਾਜ਼ ਪੜ੍ਹਾਉਂਦੇ ਨੇ ਉਹਨਾਂ ਨੂੰ ਫੜਨਾ ਸ਼ੁਰੂ। ਉਹਨਾਂ ਨੇ ਕਿਹਾ ਜੀ ਇਹ ਵਾਇਲੈਂਸ ਇਸ ਲਈ ਹੋਈ ਕਿ ਇਹ ਜਿਹੜਾ ਨਲਹਾਰ ਦਾ ਇਮਾਮ ਸੀ ਇਹਨੇ ਆਪਣੇ ਮਸੀਤ ਦੇ ਲਾਊਡ ਸਪੀਕਰ ਤੋਂ ਅਨਾਉਂਸ ਕੀਤਾ ਕਿ ਜੀ ਜਿਹੜਾ ਹੈ ਉਹ ਹਿੰਦੂ ਦੁਕਾਨਾਂ ਲੁੱਟ ਰਹੇ ਨੇ ਮੁਸਲਮਾਨਾਂ ਦੀਆਂ, ਇਸ ਲਈ ਮੁਸਲਮਾਨ ਪੜ ਕੇ ਕਿ ਰਿਊਮਰ ਫੈਲਾਈ। ਹੁਣ ਉਹਨਾਂ ਨੇ ਇਮਾਮ ਵੀ ਤਾਂ ਕਿ ਮਸੀਤਾਂ ਬੰਦ ਹੋਣ, ਲੋਕ ਡਰ ਦੇ ਨੇੜੇ ਨਾ ਜਾਣ, ਜੋ ਅਲਟੀਮੇਟ ਇਹਨਾਂ ਦਾ ਗੋਲ ਹੈ। ਹੁਣ ਇਹ ਸਾਰੇ ਦੇ ਨਾਲ ਜੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੁੱਛਿਆ ਸੀ ਕਿ ਦੱਸੋ ਜੀ ਕਿਵੇਂ ਜੋ ਤੁਸੀਂ ਕਰ ਰਹੇ ਹੋ ਨੂਹ ਦੇ ਵਿੱਚ, ਸੁਹਾਨਾ ਦੇ ਵਿੱਚ, ਗੁਰੂਗ੍ਰਾਮ ਦੇ ਵਿੱਚ, ਇਹ ਐਥਨਿਕ ਕਲੀਨਜ਼ਿੰਗ ਨਹੀਂ ਹੈ। ਹੁਣ ਉਹਦੇ 'ਚ ਜਿਹੜੀ ਹਰਿਆਣਾ ਸਰਕਾਰ ਨੇ ਆਪਣਾ ਜਵਾਬ ਫਾਈਲ ਕੀਤਾ, ਉਹਨਾਂ ਨੇ ਕਿਹਾ 283 ਮੁਸਲਿਮਸ 71 ਹਿੰਦੂਸ ਇਫੈਕਟਡ ਬਾਈ ਡਿਮੋਲੀਸ਼ਨ ਡਰਾਈਵ ਇਨ ਨੂਹ। ਹਰਿਆਣਾ ਗਵਰਨਮੈਂਟ ਐਂਡ ਹਾਈ ਕੋਰਟ ਹਰਿਆਣਾ ਜਸਟੀਫਾਈਜ਼ ਨੰਬਰ ਬਾਈ ਕਲੇਮਿੰਗ ਨੂਹ ਇਜ਼ ਐਸੈਂਸ਼ੀਅਲੀ ਅ ਮੁਸਲਿਮ ਡੋਮੀਨੇਟਡ ਏਰੀਆ। ਇਹ ਜਵਾਬ ਦੇ ਰਹੇ ਨੇ ਕੋਰਟ ਕਿ ਜੀ ਜਿਹੜੇ ਘਰ ਤੇ ਦੁਕਾਨਾਂ ਢਾਈਆਂ ਉਹ 283 ਮੁਸਲਮਾਨਾਂ ਦੀਆਂ, ਪਰ ਦੇਖੋ 31 ਹਿੰਦੂ ਵੀ ਤਾਂ ਵਿੱਚ ਹੈਗੇ ਨੇ ਕਿਉਂਕਿ ਆਬਾਦੀ ਮੁਸਲਮਾਨਾਂ ਦੀ ਜ਼ਿਆਦਾ ਹੈ ਉੱਥੇ, ਇਸ ਲਈ ਮੁਸਲਮਾਨ ਹੀ ਜ਼ਿਆਦਾ ਉਹਨਾਂ ਦੀਆਂ ਟੱਠਣੀਆਂ। ਸੋ ਮਤਲਬ ਇਸ ਸਾਰੇ ਦੇ ਚੱਲਦੇ ਆ ਜੇ ਅਸੀਂ ਦੇਖਦੇ ਹਾਂ ਪਿਛਲੇ ਦਿਨਾਂ 'ਚ 2 ਦਿਨ ਪਹਿਲਾਂ ਖਬਰ ਸੀ ਕਿ ਹੁਣ ਜਿਹੜੇ JKLF ਦਾ ਲੀਡਰ ਯਾਸਿਨ ਮਲਕ ਜਿਹਨੂੰ ਝੂਠੇ ਮਨੀ ਲਾਂਡਰਿੰਗ, ਗੱਦਾਰੀ, ਪੁਰਾਣਾ ਉਹ ਇੱਕ ਹੋਮ ਮਿਨਿਸਟਰ ਦੀ ਰੂਬੀਨਾ ਕਿ ਕੀ ਲੜਕੀ ਇੱਕ ਜ਼ਮਾਨੇ ਦੇ ਵਿੱਚ ਕਿਡਨੈਪ ਹੋਈ ਸੀ ਔਰ ਜੁਝਾਰੂ ਛਡਾਏ ਸੀ ਉਹਨਾਂ ਨੇ ਕਸ਼ਮੀਰੀਆਂ ਨੇ, ਇਹ ਵਾਜਪਾਈ ਦੀ ਸਰਕਾਰ ਵੇਲੇ ਦੀ ਗੱਲ ਹੈ ਜਾਂ VP ਸਿੰਘ ਦੇ ਵੇਲੇ ਦੀ ਗੱਲ ਹੈ। ਉਸ ਕੇਸ 'ਚ ਹਾਲਾਂਕਿ ਯਾਸਿਨ ਮਲਕ ਨਾਲ ਸਮਝੌਤਾ ਕਰਕੇ ਇੰਡੀਅਨ ਗਵਰਨਮੈਂਟ ਨੇ ਉਹਨੂੰ ਮੇਨ ਸਟ੍ਰੀਮ ਦੇ ਵਿੱਚ ਉਹਨੂੰ ਚੱਕਿਆ ਹੋਇਆ। ਯਾਸਿਨ ਮਲਕ ਨੂੰ ਝੂਠੇ ਕੇਸ ਪਾਏ ਹੋਏ ਨੇ, ਕਿਸੇ ਕੇਸ ਉਮਰ ਕੈਦ ਦਿੱਤੀ ਹੋਈ ਹੈ। ਹੁਣ ਉਹਦੀ ਵਾਈਫ ਜਿਹੜੀ ਹੈ ਉਹ ਪਾਕਿਸਤਾਨੀ ਹੈ, ਉਹਦਾ ਨਾਮ ਬੀਬੀ ਦਾ ਮਿਸ਼ਲ ਹੁਸੈਨ ਮਲਕ ਹੈ, ਬੜੀ ਐਕਟਿਵ ਜਾਂ ਦੂਜੇ। ਹੁਣ ਪਾਕਿਸਤਾਨ ਦੇ ਵਿੱਚ ਸ਼ਹਬਾਜ਼ ਸ਼ਰੀਫ ਦੀ ਗਵਰਨਮੈਂਟ ਦਾ ਪੀਰੀਅਡ ਖਤਮ ਹੋਇਆ, ਹੁਣ ਅੱਜ ਕੱਲ੍ਹ ਕੇਅਰ ਟੇਕਰ ਗਵਰਨਮੈਂਟ ਬਣਾਈ ਹੈ, ਮਿਸਟਰ ਕਾਕੜ ਪ੍ਰਾਈਮ ਮਿਨਿਸਟਰ ਬਣੇ ਨੇ ਔਰ ਉਹਨਾਂ ਨੇ ਕੈਬਨਿਟ ਅਨਾਉਂਸ ਕੀਤੀ ਹੈ ਕੁਝ ਮਹੀਨਿਆਂ ਲਈ ਹੈ ਨਵੀਆਂ ਚੋਣਾਂ ਹੋਣੀਆਂ ਨੇ ਪਾਕਿਸਤਾਨ 'ਚ। ਸੋ ਕੇਅਰ ਟੇਕਰ ਗਵਰਨਮੈਂਟ ਦਾ ਕੰਮ ਚੋਣਾਂ ਕਰਵਾਉਣਾ ਹੁੰਦਾ ਔਰ ਮਿਸਟਰ ਕਾਕੜ ਨੇ ਆਪਣੀ ਕੈਬਨਿਟ ਦੇ ਵਿੱਚ ਯਾਸੀਨ ਮਲਕ ਦੀ ਵਾਈਫ ਮਿਸ਼ਾਲ ਹੁਸੈਨ ਮਲਕ ਨੂੰ ਮਿਨਿਸਟਰ ਬਣਾਇਆ ਫॉर ਹਿਊਮਨ ਰਾਈਟਸ, ਐਡਵਾਈਜ਼ਰ ਹੁੰਦਾ ਹਿਊਮਨ ਰਾਈਟਸ। ਇਹ ਰੈਕਗਨੀਸ਼ਨ ਵੀ ਹੈ, ਆਪਣੇ ਲੋਕਾਂ ਨੂੰ ਇਹ ਦੱਸਣਾ ਵੀ ਹੈ ਵੀ ਅਸੀਂ ਕਸ਼ਮੀਰ ਦਾ ਇਸ਼ੂ ਜਿਹੜਾ ਹੈ ਉਹ ਡੰਪ ਨਹੀਂ ਕੀਤਾ ਹੈ। ਹੁਣ ਇਸ ਦੇ ਉੱਤੇ ਜੰਮੂ ਦਾ ਪ੍ਰੋਮੀਨੈਂਟ ਜਿਹੜਾ BJP ਦਾ ਲੀਡਰ ਹੈ ਜੋ ਉਹ ਬਿਆਨਬਾਜ਼ੀ ਕਰਦਾ ਦਵਿੰਦਰ ਸਿੰਘ ਰਾਣਾ। ਯਾਸਿਨ ਮਲਕ's wife's appointment to Pakistan cabinet is an indication of a sabotage plan in Kashmir, BJP leader। ਉਹ ਇਹ ਕਹਿੰਦਾ ਜੀ ਉਹਦੀ ਵਾਈਫ ਨੂੰ ਯਾਸਿਨ ਮਲਕ ਦੀ ਪਾਕਿਸਤਾਨ 'ਚ ਮਿਨਿਸਟਰ ਬਣਾਉਣਾ, ਇਹਦਾ ਮਤਲਬ ਹੈ ਵੀ ਪਾਕਿਸਤਾਨ ਦੀ ਇਹ ਸਾਬੋਤਾਜ ਪਲਾਨ ਦਾ ਹਿੱਸਾ ਹੈ। ਫਿਰ ਉਹ ਇੱਥੇ ਨਹੀਂ ਰੁਕਿਆ, ਫਿਰ ਉਹ ਕਹਿੰਦਾ ਹੈ ਕਿ ਜੀ ਇਹ ਜਿਹੜਾ ਨਿਊ ਦਿੱਲੀ ਵਿਲ ਟੀਚ ਪਾਕਿਸਤਾਨ ਏ ਲੈਸਨ ਔਨ देयर ਸੋਇਲ ਇਫ ਨੀਡਡ, ਕਿ ਸਾਡੀ ਸਰਕਾਰ ਹੈ ਦਿੱਲੀ 'ਚ BJP ਦੀ ਔਰ ਅਸੀਂ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਵੀ ਅਸੀਂ ਉਹਨਾਂ ਦੇ ਜਿਹਨੂੰ ਇਹ ਕਹਿੰਦੇ ਨੇ ਜੀ ਘੁਸ ਕੇ ਮਾਰਾਂਗੇ, ਕਿ ਅਸੀਂ ਉਹਨਾਂ ਨੂੰ ਉਹਨਾਂ ਦੀ ਸਰਜ਼ਮੀਨ ਤੇ ਜਾ ਕੇ ਜਿਹੜਾ ਉਹ ਸਜ਼ਾ ਯਾਫਤਾ ਕਰਾਂਗੇ। ਉਹ ਕਿਹਾ ਜੀ ਪਾਕਿਸਤਾਨ's latest move to appoint Mrs. Malik as human rights minister hailed by certain Kashmiri leaders is an indication to slate the Kashmir sabotage plan, but they forget that New Delhi is a New Delhi of New India which will not only fail all their attempts
ਬਟ ਟੀਚ them a lesson on their soil ਕਿ ਜੀ ਅਸੀਂ ਇਹ ਨਿਊ ਦਿੱਲੀ ਹੈ, ਮੋਦੀ ਹੈ ਤਾਂ ਇਹ ਜੋ ਇਹਨਾਂ ਦੇ ਇਸ ਵੇਲੇ ਫੁੰਕਾਰੇ ਮਾਰਦੇ ਹੰਕਾਰੇ ਹੋਏ ਨੇ ਔਰ ਫਿਰ ਉਹ ਝੂਠ ਕੇ ਜੀ ਦੇਖੋ ਕਸ਼ਮੀਰ ਨੂੰ ਅਸੀਂ ਟਰਾਂਸਫਾਰਮ ਕਰਤਾ ਹੈ, ਇਹ ਕਸ਼ਮੀਰੀ ਪੋਲੀਟੀਸ਼ੀਅਨਸ ਨੂੰ ਸਾਰਿਆਂ ਨੂੰ ਪਿੱਛੇ ਧੱਕ ਦਿੱਤਾ ਹੈ। ਹੁਣ we have transformed Kashmir, has instilled new life, new hope for Kashmiris ਔਰ ਉਸ ਸਾਰੇ ਚੋਂ ਕਸ਼ਮੀਰੀ ਬਹੁਤ ਖੁਸ਼ ਨੇ। ਜਿਵੇਂ ਉਹਨਾਂ ਦਾ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਕਹਿ ਰਿਹਾ ਸੀ ਜੀ ਕਿ ਕਸ਼ਮੀਰੀ ਨੌਜਵਾਨ ਤਾਂ ਤਿਰੰਗੇ ਨੂੰ ਪਿਆਰ ਕਰਦੇ ਨੇ ਔਰ ਇਸ ਵਾਰ ਦੇਖੋ ਕਿੰਨਿਆਂ ਨੇ ਤਿਰੰਗਾ ਫੜਿਆ। ਦੇਖੋ ਇਹਨਾਂ ਦੇ ਜਿਹੜੇ ਵੀਵਰ ਨੇ ਬੁਣਨ ਵਾਲੇ ਉਹਨਾਂ ਨੇ ਵੀ ਜਿਹੜਾ ਕਾਰਪੈਟ ਬਣਾਇਆ ਉਹਦੇ ਉੱਤੇ ਤਿਰੰਗਾ ਕੀਤਾ। ਸੋ ਇਹ ਸਾਰਾ ਜੇ ਤੁਸੀਂ ਦੇਖੋ ਵੀ ਔਰ ਇਹ 20 ਕਰੋੜ ਮੁਸਲਮਾਨਾਂ ਦੇ ਨਾਲ ਐਵਰੀ ਡੇ ਕੋਈ ਐਸਾ ਨਹੀਂ ਹੈ ਜਦੋਂ ਤੁਹਾਨੂੰ ਲੱਗਦਾ ਵੀ ਇਹ ਗੱਲ ਠੱਪ ਹੋਣ ਵਾਲੀ ਹੈ, ਕੋਈ ਨਾ ਕੋਈ ਉਹਨਾਂ ਨੇ ਹੋਰ। ਔਰ ਇਹ ਠੀਕ ਕਿਹਾ ਉਹਨੇ ਸਤਪਾਲ ਮਲਿਕ ਨੇ, ਉਹਨੇ ਕਿਹਾ ਜੀ ਇਹ ਪੁਲਵਾਮਾ 2 ਵੀ ਕਰਨਗੇ। ਈਵਨ ਕੱਲ ਕੇ ਪਰਸੋਂ ਇੱਕ ਕੀ ਉਹਦਾ ਮਹੂਆ ਮੋਤਰੇ MP ਹੈ ਉੱਥੋਂ ਔਰ ਬੜੀ ਜ਼ਬਰਦਸਤ ਸਪੀਕਰ ਲੋਕ ਸਭਾ ਦੇ ਵਿੱਚ ਤ੍ਰਿਣਮੂਲ ਪਾਰਟੀ ਦੀ ਦੂਜਿਆਂ ਦੀ, ਉਹਨੇ ਕਿਹਾ ਜੀ ਇਹ ਜਿਹੜਾ ਜਨਵਰੀ 'ਚ ਇਹਨਾਂ ਨੇ ਹੁਣ ਰਾਮ ਮੰਦਿਰ ਪਤਾ ਨਹੀਂ ਕਿੰਨੀ ਕੁ ਵਾਰੀ ਖੋਲ੍ਹਣਾ, ਉਹਨੂੰ ਮੋਦੀ ਭਗਵਾਨ ਨੂੰ ਲਿਆ ਕੇ ਉੱਥੇ ਬਿਠਾਣਾ ਤੇ ਉਹਨੇ ਕਿਹਾ ਜੀ ਉਦੋਂ ਤੋਂ ਇਹ ਕੋਈ ਨਾ ਕੋਈ, ਇਹ ਸਤਪਾਲ ਮਲਿਕ ਨੇ ਕਿਹਾ ਵੀ ਉਦੋਂ ਵੀ ਵਾਇਲੈਂਸ ਹੋ ਸਕਦੀ ਹੈ, ਕੋਈ ਨਾ ਕੋਈ ਧਮਾਕੇ ਕਰਾ ਸਕਦੇ ਨੇ। ਔਰ ਦੂਜੇ ਕਿਉਂਕਿ 9 ਮਹੀਨੇ ਰਹਿ ਗਏ ਨੇ ਚੋਣਾਂ 'ਚ ਔਰ ਇਹਨਾਂ ਦੇ ਕੋਲ ਕੁਝ ਨਹੀਂ ਹੈ, ਹਰ ਫੀਲਡ 'ਚ ਫੇਲ ਹੋਏ ਨੇ ਔਰ ਸਿਰਫ ਇੱਕੋ ਇੱਕ ਏਜੰਡਾ ਹੈ ਹਿੰਦੂ ਮੁਸਲਮ, ਮੁਸਲਮਾਨ ਟ੍ਰੇਟਰ ਔਰ ਪੋਲਰਾਈਜ਼ ਕਰੋ, ਹਿੰਦੂਆਂ 'ਚ ਇਨਸਿਕਿਉਰਿਟੀ ਪੈਦਾ ਕਰੋ ਔਰ ਵੋਟਾਂ ਲਓ। ਔਰ ਇਹ ਵੀ ਜੋ ਬਿਆਨਬਾਜ਼ੀਆਂ ਨੇ ਇਹ ਉਸੇ ਹੀ ਕੈਂਪੇਨ ਦਾ ਹਿੱਸਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ। ਸੋ ਥੱਲੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। UK, ਇਟਲੀ, ਆਸਟਰੀਆ, ਸਵਿਟਜ਼ਰਲੈਂਡ, ਆਸਟ੍ਰੇਲੀਆ ਅਤੇ ਟੋਰਾਂਟੋ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਵੈਨਕੂਵਰ ਵਿਖੇ। ਵੈਨਕੂਵਰ ਏਰੀਏ ਵਿੱਚ ਖਾਲਿਸਤਾਨ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669। Viewers, welcome back on program. So viewers, another section ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਐਸੋਸੀਏਸ਼ਨ ਫॉर ਡੈਮੋਕ੍ਰੈਟਿਕ ਰਿਫਾਰਮਸ ਨੇ ਆਪਣੀ ਇੱਕ ਤਾਜ਼ਾ ਰਿਪੋਰਟ ਵਿੱਚ ਇੰਕਸ਼ਾਫ ਕੀਤਾ ਹੈ ਕਿ ਭਾਰਤੀ ਰਾਜ ਸਭਾ ਦੇ 225 ਮੈਂਬਰਾਂ ਵਿੱਚੋਂ 75 ਮੈਂਬਰ ਜਿਹੜੇ ਨੇ ਦੇ ਖਿਲਾਫ ਕ੍ਰਿਮੀਨਲ ਕੇਸ ਹਨ। ਸੋ ਇਹਨਾਂ ਕ੍ਰਿਮੀਨਲਸ ਤੋਂ ਆਮ ਲੋਕ ਕਿਹੜੇ ਇਨਸਾਫ ਦੀ ਜਿਹੜੀ ਇਹ ਤਵੱਕੋ ਕਰਦੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਮੈਸੇਜ ਨੇ ਫੇਸਬੁੱਕ ਤੇ YouTube ਦੇ ਉੱਪਰ ਜਿਹੜੇ ਮੈਸੇਜ ਨੇ ਉਹ ਆਪਾਂ ਇੰਟਰਟੇਨਮੈਂਟ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਕਸਰ ਡੈਮੋਕ੍ਰੇਸੀ ਦੇ ਲਈ ਅਬਰਾਹਿਮ ਲਿੰਕਨ ਦੀ ਇਹ ਕੋਟ ਦੁਹਰਾਈ ਜਾਂਦੀ ਹੈ, ਆਫ ਦਾ ਪੀਪਲ, ਬਾਏ ਦਾ ਪੀਪਲ, ਫॉर ਦਾ ਪੀਪਲ। ਜੀ ਜੇ ਇੰਡੀਅਨ ਸਟੇਟ ਜਾਂ ਇੰਡੀਅਨ ਗਵਰਨਮੈਂਟ ਬਾਰੇ ਕਹਿਣਾ ਹੋਏ ਤਾਂ ਫਿਰ ਇੰਡੀਆ 'ਚ ਇਹ ਹੈ ਕਿ ਆਫ ਦਾ ਕ੍ਰਿਮੀਨਲਸ, ਬਾਈ ਦਾ ਕ੍ਰਿਮੀਨਲਸ, ਫॉर ਦਾ ਕ੍ਰਿਮੀਨਲਸ। ਔਰ ਇਹ ਸਟਰਕਚਰ ਅਸੀਂ ਸੈਂਟਰ ਤੋਂ ਸਟੇਟਾਂ ਵਿੱਚ ਅਪਰ ਲੈਵਲ ਤੋਂ ਲੋਅਰ ਲੈਵਲ ਤੱਕ ਦੇਖਦੇ ਹਾਂ ਕਿ ਕਿਸ ਕਦਰ ਇੱਕ ਜ਼ਮਾਨਾ ਸੀ ਕਿ ਸਿਰਫ ਲਫ਼ਜ਼ ਕਰਪਟ ਇਸਤੇਮਾਲ ਹੁੰਦਾ ਸੀ ਜਿਹਦਾ ਮਤਲਬ ਪੈਸੇ ਲੈਣ ਵਾਲਾ ਹੁੰਦਾ ਸੀ। ਪਰ ਹੁਣ ਇਕੱਲੇ ਇਹੀ ਨਹੀਂ ਕਿ ਵੀ ਇਹ ਉਹਨਾਂ ਨੇ ਉਸ ਕਰਪਸ਼ਨ ਨੂੰ ਆਲਮੋਸਟ ਲੀਗਲਾਈਜ਼ ਹੀ ਕਰ ਦਿੱਤਾ ਹੈ, ਕ੍ਰਿਮੀਨਲਸ। ਔਰ ਤੁਸੀਂ ਅਸੈਂਬਲੀਆਂ ਦਾ ਡਾਟਾ ਲੈ ਲਓ, ਤੁਸੀਂ ਭਾਰਤੀ ਪਾਰਲੀਮੈਂਟ ਦਾ ਲੈ ਲਓ, ਰਾਜ ਸਭਾ ਦਾ ਲੈ ਲਓ, ਕ੍ਰਿਮੀਨਲਸ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਮਰਡਰਰਸ, ਰੇਪਿਸਟ ਔਰ ਕਈ ਤਾਂ ਜਿਹੜੇ ਨੇ ਕਈ ਕੇਸ ਜਿਨ੍ਹਾਂ ਦੇ ਉੱਤੇ ਚੱਲਦੇ ਨੇ ਉਹ MP ਬਣੇ ਹੋਏ ਨੇ। ਹੁਣ ਯੂਜੂਅਲੀ ਕਿਉਂਕਿ ਜਿਹੜਾ ਤਾਂ ਲੋਕਾਂ 'ਚ ਜਾ ਕੇ ਪੈਸੇ ਦੇ ਕੇ ਵੋਟਾਂ ਲੈ ਕੇ ਆਉਂਦਾ ਉਹ ਤਾਂ ਸਮਝ ਆ ਸਕਦਾ ਵੀ ਉਹ ਤਾਂ ਅਸੀਂ ਅੱਗੇ ਡਿਸਕਸ ਕੀਤਾ ਹੋਇਆ ਵੀ ਇਹਨਾਂ ਦੀ ਪਾਰਲੀਮੈਂਟ ਆਲਮੋਸਟ 40-45% ਲੋਕ ਸਭਾ ਉਹ ਕ੍ਰਿਮੀਨਲਸ ਨੇ ਉਹਦੇ 'ਚ ਬੈਠੇ ਹੋਏ। ਪਰ ਜਿਹੜੇ ਰਾਜ ਸਭਾ ਹੈ, ਅਪਰ ਹਾਊਸ ਜਿਹਨੂੰ ਕਹਿੰਦੇ ਨੇ, 6 ਸਾਲ ਉਹਨਾਂ ਦੀ ਟਰਮ ਹੁੰਦੀ ਹੈ।
ਉਹ ਅਸੈਂਬਲੀਆਂ ਵੱਲੋਂ ਨੋਮੀਨੇਟ ਹੁੰਦੇ ਨੇ ਸਟੇਟਾਂ ਵੱਲੋਂ। ਔਰ ਅਪਰ ਹਾਊਸ 'ਚ ਇਹ ਇਸੇ ਲਈ ਰੱਖੀ ਗਈ ਸੀ ਵੀ ਜਿਹੜੇ ਲੋਕ ਡੇ ਟੂ ਡੇ ਡਰਟੀ ਪੋਲੀਟਿਕਸ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਪਰ ਉਹਨਾਂ ਨੇ ਹਰ ਫੀਲਡ ਦੇ ਵਿੱਚ ਐਕਸੈਲ ਕੀਤਾ ਹੈ, ਜਿਹਨੂੰ ਮੈਨ ਆਫ ਕਰੈਕਟਰ, ਮੈਨ ਆਫ ਇੰਟੈਗ੍ਰਿਟੀ, ਉਹਨਾਂ ਨੂੰ ਲਿਆਂਦਾ ਜਾਏ ਅਪਰ ਹਾਊਸ। ਉਹਨਾਂ ਕੋਲ ਰਾਜ ਸਭਾ ਕੋਲ ਬਹੁਤੀਆਂ ਪਾਵਰਸ ਨਹੀਂ ਨੇ, ਲੇਕਿਨ ਇਹ ਜ਼ਰੂਰ ਰਿਹਾ ਕਿ ਜੀ ਇੱਥੇ ਕ੍ਰੈਡੀਬਲ ਲੋਕ ਨੋਮੀਨੇਟ ਹੋ ਕੇ ਆਉਂਦੇ ਨੇ ਵਿਧਾਨ ਸਭਾਵਾਂ 'ਚੋਂ। ਹੁਣ ਇੱਕ ਬਾਡੀ ਹੈ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਸ, ਔਰ ਉਹਨਾਂ ਦੇ ਨਾਲ ਨੈਸ਼ਨਲ ਇਲੈਕਸ਼ਨ ਵਾਚ, ਇਹ ਦੋਨੋਂ ਹੀ ਇਹ ਕਾਫੀ ਡਾਟਾ ਨੂੰ ਖੰਗਾਲਦੇ ਨੇ ਜਿਹੜੇ ਵੀ ਨੇ, ਔਰ ਸਮੇਂ-ਸਮੇਂ ਰਿਪੋਰਟਾਂ ਦਿੰਦੇ ਨੇ ਕਿ ਭਾਈ ਕਿੱਥੇ ਕੌਣ ਕਿਸ ਰਿਕਾਰਡ ਵਾਲਾ ਕੰਮ ਕਰ ਰਿਹਾ। ਔਰ ਅੱਜ ਪ੍ਰੋਮੀਨੈਂਟ ਖਬਰ ਹੈ ਸਾਰੇ ਉਹਨਾਂ ਦੇ ਮੀਡੀਆ ਦੀ, 12% ਆਫ ਸਿਟਿੰਗ ਐਮਪੀਜ਼ ਆਫ ਰਾਜ ਸਭਾ ਬਿਲੀਅਨਰਸ, 12% ਉਹ ਨੇ ਰਾਜ ਸਭਾ ਦੇ ਟੋਟਲ ਮੈਂਬਰਾਂ ਚੋਂ, ਕਿਉਂਕਿ 225 ਮੈਂਬਰ ਨੇ ਟੋਟਲ ਰਾਜ ਸਭਾ ਦੇ, ਔਰ ਉਹਨਾਂ ਚੋਂ 27 ਜਿਹੜੇ ਨੇ ਉਹ ਨੇ ਜਿਹੜੇ ਬਿਲੀਅਨਰ ਨੇ। ਹੁਣ ਤੋਂ ਅੰਦਾਜ਼ਾ ਲਾਓ ਕਿ ਵੀ ਕਿੱਥੋਂ ਪੈਸੇ ਆਏ ਤੇ ਕੀ ਹੈ। ਬਿਲਕੁਲ 12% ਆਫ ਸਿਟਿੰਗ ਐਮਪੀਜ਼ ਆਫ ਰਾਜ ਸਭਾ ਬਿਲੀਅਨਰਸ, ਹਾਈਐਸਟ ਪਰਸੈਂਟੇਜ ਆਂਧਰਾ ਪ੍ਰਦੇਸ਼, ਤੇਲੰਗਾਨਾ, ADR। Out of 225 Rajya Sabha sitting MPs analyzed, 75 have declared criminal cases against them. 41 out of them have declared serious criminal cases. 225 ਚੋਂ ਤੁਸੀਂ ਅੰਦਾਜ਼ਾ ਲਾ ਲਓ ਕਿ 27 ਬਿਲੀਅਨਰ ਨੇ ਤੇ ਬਾਕੀਆਂ ਚੋਂ ਜਿਹੜੇ ਨੇ 75 ਕ੍ਰਿਮੀਨਲ ਨੇ। 41 ਉਹਨਾਂ ਚੋਂ ਉਹ ਨੇ ਜਿਨ੍ਹਾਂ ਦੇ ਖਿਲਾਫ ਸੀਰੀਅਸ ਕ੍ਰਿਮੀਨਲ ਕੇਸ ਨੇ। ਔਰ ਇਸ ਸਾਰੇ ਨੂੰ ਉਹਨਾਂ ਨੇ ਫਿਰ ਹੋਰ ਵੇਰਵੇ ਦੇ ਨਾਲ ਕਿਸ ਸਟੇਟ ਚੋਂ ਕਿੰਨੇ ਨੇ ਕੀ ਹੈ। ਹੁਣ ਜਿੱਥੇ ਆਲਮੋਸਟ 75 ਜਿਹੜੇ ਕ੍ਰਿਮੀਨਲ ਰਾਜ ਸਭਾ 'ਚ ਬੈਠੇ ਹੋਏ ਨੇ ਤੇ ਉੱਥੋਂ ਤੁਸੀਂ ਐਕਸਪੈਕਟ ਕਰੋ ਕਿ ਜੀ ਇਹ ਕਾਨੂੰਨ ਬਣਾਉਣ ਵਾਲੇ ਹਾਈਐਸਟ, ਇਹ ਟੈਂਪਲ ਆਫ ਡੈਮੋਕ੍ਰੇਸੀ, ਇਹ ਪਵਿੱਤਰ, ਇਹ ਫਲਾਣਾ, ਇਹ ਢਿਮਕਾ। ਸੋ ਇਹ ਜਦੋਂ ਵਿੰਸਟਨ ਚਰਚਲ ਨੇ ਜਦੋਂ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਇੰਡੀਅਨ ਫਰੀडम ਦੇ ਲਈ ਬਿੱਲ ਪੇਸ਼ ਕੀਤਾ ਸੀ ਮਿਸਟਰ ਐਟਲੀ ਨੇ, ਔਰ ਜਿਹੜੇ ਲਫ਼ਜ਼ ਉਹਨੇ ਕਹੇ ਸੀ ਚਰਚਲ ਨੇ, ਜਦੋਂ ਜਿਉਂ-ਜਿਉਂ ਵਕਤ ਬੀਤਦਾ ਜਾਂਦਾ ਉਹ ਇੰਨੇ ਪ੍ਰੋਫਿਟਿਕ ਲਫ਼ਜ਼ ਨੇ ਕਿ ਭਾਈ ਇਹ ਸਾਰੇ ਜਿਹੜੇ ਨੇ ਮੈਨ ਆਫ ਸਟਰਾ, ਤਾਂ ਉਹਨੇ ਕਿਹਾ ਸੀ ਕੱਖੋਂ ਹੌਲੇ ਲੋਕ, ਪਰ ਲੂਟਰਸ, ਫਰਾਡਸ, ਡੈਕੋਇਟਸ, ਇੱਦਾਂ ਦੇ ਲਫ਼ਜ਼ ਉਹਦੀ ਕੋਟ ਹੈ ਚਰਚਲ ਦੀ। ਔਰ ਉਹਨੂੰ ਐਟਲੀ ਨੂੰ ਕਿਹਾ ਸੀ ਵੀ ਤੂੰ ਮਿਲੀਅਨਸ ਆਫ ਲੋਕਾਂ ਦੀ ਜਿਹੜੀ ਕਿਸਮਤ ਹੈ ਇਹਨਾਂ ਬਦਮਾਸ਼ਾਂ ਦੇ ਹਵਾਲੇ ਕਰ ਰਹੇ ਆ, ਰਾਸਕਲਸ ਦੇ, ਰੋਗਸ ਦੇ, ਸਕਾਉਂਡਰਲਸ ਦੇ, ਐਂਡ ਬਲੱਡ ਆਫ ਦੋਜ਼ ਮਿਲੀਅਨਸ ਆਫ ਪੀਪਲ ਵਿਲ ਬੀ ਔਨ ਯੋਰ ਹੈਡ ਮਿਸਟਰ ਐਟਲੀ। ਔਰ ਅੱਜ 75-76 ਸਾਲ ਬਾਅਦ ਅਸੀਂ ਦੇਖਦੇ ਹਾਂ ਕਿ ਉਹੀ ਕ੍ਰਿਮੀਨਲ ਜਿਹੜੇ ਨੋਨ ਕ੍ਰਿਮੀਨਲ ਨੇ ਉਹ ਪਾਰਲੀਮੈਂਟ 'ਚ ਵੀ ਬੈਠੇ ਨੇ, ਉਹ ਲੋਕ ਸਭਾ 'ਚ ਵੀ ਨੇ, ਰਾਜ ਸਭਾ 'ਚ ਵੀ ਨੇ, ਅਸੈਂਬਲੀਆਂ 'ਚ ਵੀ ਨੇ, ਔਰ ਨਾਲ ਦੀ ਨਾਲ ਭਾਰਤ ਵਿਸ਼ਵ ਗੁਰੂ ਵੀ ਬਣ ਰਿਹਾ। ਬਿਲਕੁਲ ਫਿਰ ਨਾਰਾ ਤਾਂ ਇਹੀ ਬਣਦਾ ਨਾ, ਜੈ ਬੋਲੋ ਬੇਈਮਾਨ ਕੀ ਜੈ ਬੋਲੋ। ਬਿਲਕੁਲ ਜੀ ਡਾਕਟਰ ਸਾਹਿਬ, ਹੁਣ ਆਪਾਂ ਆਪਣੇ ਵਿਊਅਰਸ ਮੈਸੇਜ ਲੈਂਦੇ ਆ। ਔਰ ਨਿਹੰਗ ਸਿੰਘ ਜੀ ਕਹਿੰਦੇ ਨੇ ਕਿ ਡੈਮੋਕ੍ਰੇਸੀ ਬਹੁਤ ਹੀ ਵਧੀਆ ਡਿਫਾਈਨ ਕੀਤੀ ਹੈ ਡਾਕਟਰ ਸਾਹਿਬ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆ ਗਿਆ, ਇਹ ਕਹਿੰਦੇ ਨੇ ਹਾਂਜੀ ਪੰਜਾਬ 1984 ਕਹਿੰਦੇ ਨੇ ਫਰੋਮ ਦਾ ਕ੍ਰਿਮੀਨਲ ਆਫ ਦਾ ਕ੍ਰਿਮੀਨਲ ਬਾय ਦਾ ਕ੍ਰਿਮੀਨਲ ਰਾਈਟ ਸਿੰਘ ਡਾਕਟਰ ਸਾਹਿਬ। ਐਂਡ ਇਸੇ ਤਰ੍ਹਾਂ ਕੁਲਦੀਪ ਕੌਰ ਜੀ ਫਤਿਹ ਬੁਲਾਉਂਦੇ ਨੇ, ਦਲੇਰ ਨਾਗਰਾ ਜੀ ਵੀ TV 84 ਜ਼ਿੰਦਾਬਾਦ ਕਹਿੰਦੇ ਨੇ, ਜ਼ੁਬੇਰ ਯਾਕੂਬ ਜੀ ਹਰਾਂ ਦੇ ਕਾਫੀ ਸਾਰੇ ਮੈਸੇਜ ਨੇ। ਔਰ ਕਹਿ ਰਹੇ ਸੀ ਕਿ ਮੈਂ ਕੱਲ ਐਬਸੈਂਟ ਆ, ਇਸ ਵਾਲੀ ਮੈਂ ਸੌਰੀ ਮੰਗਦਾ, ਉਹਨਾਂ ਨੇ ਲਿਖਿਆ ਹੋਇਆ ਕਾਫੀ ਸਾਰੇ ਮੈਸੇਜ ਨੇ। ਉਹਨਾਂ ਤੋਂ ਬਿਨਾਂ ਵੈਸੇ ਸਾਡੀ ਜਿਹੜੀ ਲਾਈਵ ਚੈਟ ਹੈ ਉਹ ਬਿਲਕੁਲ ਅਧੂਰੀ ਹੁੰਦੀ ਹੈ, ਸੁਣੀ ਰੌਣਕਾਂ ਲਾਈਆਂ ਹੁੰਦੀਆਂ ਨੇ। ਹਾਂਜੀ, ਸੋ ਐਨ ਸੇਖੋ ਜੀ ਵੀ ਆਏ ਨੇ। ਔਰ ਇਸੇ ਤਰ੍ਹਾਂ ਪੰਜਾਬ 1984 ਕਹਿੰਦੇ ਨੇ ਕਿ ਦਾ ਏਜੰਡਾ ਆਫ RSS ਐਂਡ BJP ਥਰੋ ਸੰਨੀ ਮੂਵੀ ਗਦਾਰ। ਐਂਡ ਜਸਕੀਰਤ ਸਿੰਘ ਵਾਈਕ ਜੀ ਕਹਿੰਦੇ ਨੇ, ਔਰ ਇਸੇ ਤਰ੍ਹਾਂ ਕਹਿੰਦੇ ਨੇ 1984 ਕਹਿੰਦੇ ਨੇ ਕਿ ਇਹ ਟੂਲ ਆਫ RSS BJP ਇੰਦਰਜੀਤ ਸਿੰਘ ਜੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਮੈਸੇਜ ਆਏਗਾ ਸਾਡੇ ਕੋਲ, ਇੱਕ ਮਿੰਟ, ਓਕੇ, ਪੰਜਾਬ 1984 ਦੇ ਕਾਫੀ ਸਾਰੇ ਉਹਨਾਂ ਦੇ ਮੈਸੇਜ ਨੇ। ਕਹਿੰਦੇ ਸਾਨੂੰ ਪੰਜਾਬੀਆਂ ਨੂੰ ਇਕੱਲਾ ਛੱਡ ਦਿਓ, ਅਸੀਂ ਆਪੇ ਆਪਣਾ ਰਾਜ ਸਾਂਭ ਲਵਾਂਗੇ। ਸੋ ਇਸੇ ਤਰ੍ਹਾਂ ਮੈਸੇਜ ਆ ਗਿਆ ਇੰਦਰਜੀਤ ਸਿੰਘ ਸੰਧੂ ਜੀ ਖਾਲਸਾ ਜ਼ਿੰਦਾਬਾਦ। ਜ਼ੁਬੇਰ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ आपको संत जरनैल सिंह खालसा पिंडरा वालियां जैसा लीडर चाहिए, आपको बादल और मान का नाम भी नहीं लेना चाहिए। और इसी तरह पंजाब 1984 कहते लोग हुण रैफरेंडम चाहते हैं। और इसी तरह जगतार सिंह कहते डॉक्टर साहब
ਕਹਿੰਦੇ ਨੇ ਯੂਕੇ ਦੇ ਖੂਫੀਆ ਮੁਖੀ ਕੌਣ ਨੇ ਯੂਕੇ ਦੇ? ਜੋ ਕੁਝ ਵੀ ਹੈ ਇਸ ਵੇਲੇ ਹਿੰਦੂ ਤਵੀ ਨੇ ਉੱਥੇ, ਉਹ ਨਾ ਤਾਂ ਕੋਈ ਵੀ ਹੋ ਸਕਦਾ ਹੈ। ਹਾਂਜੀ, ਨਿਹੰਗ ਸਿੰਘ ਜੀ ਕਹਿੰਦੇ ਨੇ ਕਿ ਬਾਦਲ ਨੂੰ ਇਹੀ ਕਹਿਣਾ ਹੋ ਸਕਦਾ ਹੈ ਕਿ ਹੁਣ ਉਹਨਾਂ ਨੂੰ ਡੁੱਬ ਮਰਨਾ ਚਾਹੀਦਾ, ਉਹਨਾਂ ਨੂੰ ਮਤਲਬ ਕਹਿੰਦਾ ਹੈਗਾ। ਸੋ ਇਸੇ ਤਰ੍ਹਾਂ ਚੁੱਲੂ ਪਰ ਹਾਂਜੀ ਜ਼ੁਬੈਰ ਜੀ ਕਹਿੰਦੇ ਨੇ ਅਗਰ ਬਾਬਾ ਜ਼ਿਆਉਲ ਹਕ रूस के खिलाफ खड़े ना होते तो रूस पाकिस्तान कहाँ चुका होता? याकूब साहब जिक्र कर रहे हैं क्योंकि कल का दिन सी जिदन प्रेजिडेंट जियाउल हक उन्हां दी हवाई हादसे दे विच मौत की गई सी। हालांकि उहदे च अमेरिकन एंबेसडर भी नाल मारिया गया सी जिहड़ा पाकिस्तान च। हाँ जी। पर इस गल दे काफ़ी पुख्ता इशारे और सबूत ने कि जियाउल हक दा मर्डर सी। मर्डर कौन करवांदे ने? वही जिन्हां ने पहला खड़ा कीता हुंदा है। और इहदे च कोई शक नहीं है कि ये जिहड़ी अमरीकन दखलअंदाजी है इहदे च किसी हद तक पाकिस्तान के लीडर भी दोषी ने, क्योंकि जे तुसी शुरू तो अपनी नीति कायदे आजम दे जाण तो बाद इंडिपेंडेंट नीति बनाई हुंदी, इन्हां दे डॉलरां दी टेक ना रखी हुंदी ते फिर इन्हां दे इंटरफेरेंस नहीं सी होनी। सो जिन्हें भी वक्तन बा वक्तन चैलेंज किया किसी पास्यों भी, और उस दा फिर हशर इवें ही होया। सो याकूब साहब काफ़ी उदास भी ने इस मुद्दे ते, क्योंकि ज़ाहिर है कि जिहड़ा तुहाडा प्यारा महबूब लीडर हुंदा है उहदा इस तरह जाना दुखदाई होता है। सिंह अर्चा जी भी खालसा जिंदाबाद कहते हैं, सरमुख मुंद्रा जी भी फतेह बुलांदे ने जिंदाबाद कहते हैं। एंड चीमा जी कहते डॉक्टर साहब आई डोंट नो हाउ टू टेक दिस पेन अनसर्टेनिटी ऑफ पंथ नियर फ्यूचर। आई हैव वाचिंग TV 84 और Panthic media and read such books, but recently I find myself very depressed. नहीं सिंह साहब, डिप्रैस होने की लोड़ नहीं है। गुरु ने पंथ नूं कढ लेना है। इस वेले ਇਹ ਇੱਕ ਟੈਸਟ ਹੈ ਔਰ ਚੜ੍ਹਦੀ ਕਲਾ 'ਚ ਰਹਿਣਾ ਹੀ ਗੁਰੂ ਨੇ ਸਾਨੂੰ ਸਿਖਾਇਆ। ਜੀ ਗੁਰਮੇਲ ਸਿੰਘ ਜੀ ਵੈਨ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਐਂਡ ਡੀਅਰ ਨੀਲਮ ਕੌਰ ਜੀ, ਗੋਡ ਬਲੈਸ ਯੂ ਐਂਡ ਯੂਅਰ ਲਵਡ ਵਨਸ। ਐਂਡ ਬਲਵੰਤ ਸਿੰਘ ਧਾਲੀਵਾਲ ਜੀ ਕਹਿੰਦੇ ਫੌਜੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਇਸੇ ਤਰ੍ਹਾਂ ਹਾਂਜੀ ਉਹਨਾਂ ਦਾ ਮੈਸੇਜ ਆ ਗਿਆ, ਕਹਿੰਦੇ ਨੇ ਕਿ ਕੱਲ ਮੈਂ ਆਪਣੇ ਇੱਕ ਦੋਸਤ ਵੱਲੋਂ ਤੁਹਾਡਾ ਚੈਨਲ ਸਬਸਕ੍ਰਾਈਬ ਕਰਵਾ ਬਹੁਤ ਸ਼ੁਕਰੀਆ। ਸੋ ਅਸੀਂ ਵੈਸੇ ਵੀ ਆਪਣੇ ਵਿਊਅਰਸ ਨੂੰ ਯਾਦ ਦਹਾਨੀ ਕਰਵਾਉਣਾ ਚਾਹੁੰਦੇ ਹਾਂ ਵੀ ਤੁਹਾਡੀ ਇੱਕ ਫਿੰਗਰ ਹੁੰਦੀ ਹੈ, ਲਾਈਕ ਵੀ ਕਰੋ, ਸ਼ੇਅਰ ਵੀ ਕਰੋ, ਔਰ ਕਿਉਂਕਿ ਸਾਡਾ ਮਕਸਦ ਹੀ ਸੱਚ ਹੱਕ ਇਨਸਾਫ ਦੇ ਸੁਨੇਹੇ ਨੂੰ ਪਹੁੰਚਾਉਣਾ ਹੈ, ਔਰ ਉਹਦੇ 'ਚ ਤੁਸੀਂ ਵੀ ਸਾਡੇ ਮਦਦਗਾਰ ਹੋਵੋਗੇ ਜੇ ਤੁਸੀਂ ਅੱਗੋਂ ਸਬਸਕ੍ਰਾਈਬ ਵੀ ਕਰਵਾਉਂਦੇ ਹੋ। ਜੀ ਆਲ ਅਬਾਊਟ ਟਰੂਥ ਐਂਡ ਸਿੱਖੀਜ਼ਮ ਕਹਿੰਦੇ ਨੇ ਫਤਿਹ ਪਾਉਂਦੇ। एंड इसी तरह मैसेज बलवंत सिंह होरां दे काफ़ी सारे मैसेज ने। अवतार सिंह जी भी फतेह बुलांदे ने, और इसी तरह राजनप्रीत भी फतेह बुलांदे। कुलवंत सिंह खालसा जिंदाबाद। जुबेर जी होरां दे काफ़ी सारे मैसेज तुसीं मेरे ख्याल उन्हां दा जवाब दे दित्ता। मैं घड़ी वाल देख रहे हैं ते हुण अज थोड़े ही ने मैसेज फेसबुक ते जी, क्योंकि फेसबुक भी काफ़ी पासियों ब्लॉक हुंदी है जी। अवतार सिंह फतेह बुलांदे ने। सोहन सिंह मायल दीप सिंह कहंदे ने मूत पीने भारत ने ਅਤੇ मूत पीणिਆਂ ने अपनी औकात दिखाई है फिल्म बैन ਦੇ ਬਹਾਨੇ। ਜਸਪੀਰ ਸਿੰਘ ਕਹਿੰਦੇ ਨੇ ਸੈल्यूट TV 84। ਕਮਲ ਸਿੰਘ ਕਹਿੰਦੇ ਨੇ 2015 ਚ ਅਰੁਣ ਜੇਤਲੀ ਨੇ ਕਿਹਾ ਸੀ ਕਿ ਰਾਜ ਸਭਾ ਚੁਣੇ ਹੋਏ ਨੁਮਾਇੰਦਿਆਂ ਨੂੰ ਸਵਾਲ ਨਹੀਂ ਕਰ ਸਕਦੀ, ਜਦ ਕਿ ਉਹ ਆਪ ਰਾਜ ਸਭਾ ਦਾ ਮੈਂਬਰ ਸੀ। ਤੇ ਹੁਣ ਇਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਰਾਜ ਸਭਾ ਦੀ ਕੀ ਲੋੜ ਹੈ ਜਾਂ ਕੀ ਹੈ, ਜਾਂ ਰਾਜਾਂ ਦਾ ਫਿਰ ਪੁਨਰਗਠਨ ਹੋਵੇ, ਭਾਵ ਕਿ ਰਾਜ ਸਭਾ ਵਿੱਚ ਵੀ ਹਿੰਦੂਤਵੀ ਸੋਚ ਦੀ ਵੱਧ ਗਿਣਤੀ ਹੋਏ। ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਲੋਕ ਆਜ਼ਾਦੀ ਨੂੰ ਗੁਲਾਮੀ ਕਿਹਾ ਕਰਨਗੇ ਤੇ ਗੁਲਾਮੀ ਨੂੰ ਆਜ਼ਾਦੀ, ਇਹੋ ਹੀ ਇਹਨਾਂ ਦਾ ਟੀਚਾ। ਤੁਸੀਂ ਬਿਲਕੁਲ ਕਮਲ ਸਿੰਘ ਜੀ ਇਸ ਲਾਈਨ ਦੇ ਵਿੱਚ ਹੀ ਕਿ ਗੁਲਾਮ ਬਣਾ ਲਓ ਤੇ ਕਹੋ ਜਾਓ ਕਿ ਜੀ ਅਸੀਂ ਦੇਖੋ ਬ੍ਰਿਟਿਸ਼ ਗੁਲਾਮੀ ਤੋਂ ਆਜ਼ਾਦ ਹੋ ਗਏ, ਅਸੀਂ ਬ੍ਰਿਟਿਸ਼ ਗੁਲਾਮੀ ਦਾ ਸੰਵਿਧਾਨ ਵੀ ਆਇਨ ਵੀ ਖਤਮ ਕਰਤਾ, ਹੁਣ ਅਸੀਂ ਇਹ ਰਾਜ ਸਭਾ ਵੀ ਉਹਨਾਂ ਦਾ ਕਾਨਸੈਪਟ ਸੀ, ਅਸੀਂ ਤਾਂ ਸਿੱਧੇ ਚੁਣੇ ਨੁਮਾਇੰਦਿਆਂ ਦੀ ਹੈ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਰਾਜ ਸਭਾ 'ਚ ਰੀਜਨਲ ਪਾਰਟੀਜ਼ ਆ ਜਾਂਦੀਆਂ, ਉਹਨਾਂ ਦੇ ਕੋਟੇ ਰਾਹੀਂ ਮੈਂਬਰ ਆ ਜਾਂਦੇ ਨੇ, ਔਰ ਉਹਨਾਂ ਲਈ ਔਖਾ ਹੁੰਦਾ ਆਪਣਾ ਕੋਈ ਬਿੱਲ ਪਾਸ ਕਰਾਉਣਾ। ਹਾਲਾਂਕਿ ਉਹਨਾਂ ਨੇ ਹੁਣ ਵੀ ਜੇ ਦਿੱਲੀ ਦਾ ਆਰਡੀਨੈਂਸ ਉਹ ਲੈਫਟੀਨੈਂਟ ਗਵਰਨਰ ਨੂੰ ਪਾਵਰਸ ਦੇਣ ਵਾਲਾ ਐਕਟ ਬਣਵਾਇਆ ਤੇ ਉਹ ਬੀਜੂ ਦਾ, ਉੜੀਸਾ ਦਾ ਔਰ ਤੇਲੰਗਾਨਾ ਵਾਲੇ ਨਾਲ ਲਾ ਲਏ ਉਹਨਾਂ ਨੇ, ਉਹਨਾਂ ਦੇ ਘਰ ਈਡੀ ਭੇਜ ਕੇ। ਔਰ ਰਾਜਵਿੰਦਰ ਸਿੰਘ ਉਹਨਾਂ ਨੇ ਫਤਿਹ ਬੁਲਾਈ ਹੈ ਕਿ ਫਰੀडम इज़ द वन एंड ओनली सोल्यूशन।
ਅਮਨਦੀਪ ਕਾੜੋਂ ਕਹਿੰਦੇ ਨੇ ਡਾਕਟਰ ਸਾਹਿਬ ਆਪਸ਼ਨ ਵਾਸ ਟੂ ਓਪਨ ਅਲੋਨ the flag is going on with Congress. ਅਕਾਲੀਆਂ ਦਾ ਉਹਨਾਂ ਨੇ ਜ਼ਿਕਰ ਕੀਤਾ the government can't work without making alliance with any party of the center. 2 times alone government was dismissed but Congress is not there. ਅਮਨਦੀਪ ਕਾੜੋਂ ਜੀ ਜੇ ਮਕਸਦ ਤਾਂ ਸਰਕਾਰੀ ਪਦ ਜਾਂ ਆਫਿਸਿਸ ਨੂੰ ਇੰਜੋਏ ਕਰਨਾ ਹੋਏ ਫਿਰ ਵੀ ਜੇ ਅਸੀਂ ਤਮਿਲਨਾਡੂ 'ਚ ਦੇਖੀਏ DMK ਅੰਨਾ DMK ਉਹ ਵਕਤਨ ਬਾ ਵਕਤਨ ਹਰ ਇੱਕ ਪਾਰਟੀ ਦੇ ਨਾਲ ਸੈਂਟਰ ਦੇ ਵਿੱਚ ਕਦੇ BJP ਨਾਲ ਕਦੇ ਅਲਾਈਅੰਸ ਕਰਦੇ ਰਹੇ ਨੇ ਪਰ ਆਪਣੀਆਂ ਟਰਮਸ ਦੇ ਉੱਤੇ ਇਹੀ ਕਾਰਨ ਹੈ ਕਿ ਜੇ ਅਸੀਂ ਪੰਜਾਬ 'ਚ ਕਹਿੰਦੇ ਹਾਂ ਜੀ ਬੰਦੀ ਸਿੰਘ ਕਿਉਂ ਨਹੀਂ ਰਿਹਾ ਹੋ ਰਹੇ ਜਾਂ ਰਾਜੋਆਣਾ ਦਾ ਕੇਸ ਤੁਸੀਂ ਤਮਿਲਨਾਡੂ ਅਸੈਂਬਲੀ ਨੇ ਪਾਸ ਕੀਤਾ ਸੀ ਕਿ ਬਈ ਇਹਨਾਂ ਨੂੰ ਛੱਡਿਆ ਜਾਏ ਜੈ ਲਲਿਤਾ ਹੋਏ ਜਾਂ ਅੱਜ ਸਟਾਲਿਨ ਹੋਏ ਕਰੁਣਾਨਿਧੀ ਦਾ ਮੁੰਡਾ ਉਹਨਾਂ ਦੇ ਨਾਲ ਖੜੇ ਨੇ ਸੋ ਜੇ ਤੁਸੀਂ ਅਨਕੰਡੀਸ਼ਨਲ ਸਪੋਰਟ ਹੀ ਜਦੋਂ BJP ਜੋ ਇਹ ਟਰਮਸ ਕਹਿੰਦੇ ਉਹਦੇ ਉੱਤੇ ਸਮਝੌਤਾ ਹੋ ਸਕਦਾ ਸੀ ਇਹਨਾਂ ਨੇ ਸਵਾਏ ਆਪਣੇ ਇੰਟਰਸਟ ਦੇ ਇਹਨਾਂ ਦੇ ਸਾਹਮਣੇ ਪੰਜਾਬ ਜਾਂ ਸਿੱਖਾਂ ਦਾ ਕੋਈ ਇੰਟਰਸਟ ਨਹੀਂ ਹੈ ਤੁਸੀਂ ਕਿਸੇ ਨਾਲ ਵੀ ਜਾਓ ਘੱਟੋ ਘੱਟ ਆਪਣੀਆਂ ਟਰਮਸ ਦੇ ਉੱਤੇ ਹੁਣ ਤਾਂ ਬਹੁਤ ਕੁਛ ਇਹ ਗਵਾ ਚੁੱਕੇ ਨੇ ਅਮਰੀਕ ਸਿੰਘ ਸਿੰਧਰ ਗੁਰਵਿੰਦਰ ਸਿੰਘ ਉਹਨਾਂ ਨੇ ਗੁੱਡ ਆਫਟਰਨੂਨ ਕਹੀ ਹੈ ਪਰ ਬਿਲਾ ਨੀਲਾ ਜੀ ਕਹਿੰਦੇ ਨੇ ਹਿੰਦੂ ਇਜ਼ ਸ਼ੇਮਲੈਸ ਐਂਡ ਥੈਂਕਲੈਸ they are only cheap class cheaters ਇਹਦੇ ਨਾਲ ਹੀ ਅਸੀਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਸੋ ਵਿਊਅਰਸ ਸਕੂਲ ਆਪਾਂ ਇਜਾਜ਼ਤ ਦਿੰਦੇ ਹਾਂ ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ ਦੇਖਦੇ ਰਹੋ TV 84 ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ